ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਪ੍ਰਾਈਮ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੁਹਿਰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 10 ਜੂਨ 2020 27 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕੱਲ ਪ੍ਰੋਗਰਾਮ ਨਾ ਕਰਨ ਦੀ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ। ਸੋ ਵੀਕਐਂਡ ਜਿਸ ਤਰ੍ਹਾਂ ਕਿ ਤੁਹਾਡਾ ਆਈ ਹੋਪ ਕਿ ਤੁਹਾਡਾ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ, ਚਾਹੇ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰੋਂ ਘਰੀ ਬਿਲਕੁਲ ਸੇਫ ਹੋਵੋਗੇ। ਸੋ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਤੁਹਾਨੂੰ ਕਹਿੰਦੇ ਹਾਂ, ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ TV84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਈਏ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਨਸਲਵਾਦ ਦੇ ਖਿਲਾਫ ਦੁਨੀਆ ਭਰ ਵਿੱਚ ਹੋ ਰਹੇ ਰੋਸ ਮੁਜ਼ਾਹਰਿਆਂ ਵਿੱਚ ਹਿੰਦੂ ਤਵੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਹ ਨਾਰੇ ਲਾ ਰਹੇ ਹਨ ਕਿ ਬਲੈਕ ਲਾਈਵਜ਼ ਮੈਟਰ, ਪਰ ਇਸ ਦੇ ਉਲਟ ਜੋ ਕੁਝ ਭਾਰਤ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਹੋ ਰਿਹਾ ਹੈ ਉਸ ਦੀ ਉਹ ਹਮਾਇਤ ਕਰਦੇ ਹਨ। ਇਸ ਬਾਰੇ ਵਾਸ਼ਿੰਗਟਨ ਪੋਸਟ ਵਿੱਚ ਇੱਕ ਲੇਖ ਵੀ ਛਪਿਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਕਰੋਨਾ ਅਪਡੇਟ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਘੱਲੂਘਾਰਾ ਜੂਨ 84 ਦੇ ਵਿੱਚ ਰੂਸ ਤੇ ਇਜ਼ਰਾਈਲ ਨੇ ਕੀ ਰੋਲ ਅਦਾ ਕੀਤਾ ਹੈ, ਇਸ ਬਾਰੇ ਵੀ ਗੱਲਬਾਤ ਹੋਏਗੀ ਔਰ ਨਾਲ ਹੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੀ ਹਮਾਇਤ ਕਰਨ ਤੋਂ ਬਾਅਦ ਕਿਵੇਂ ਮੌਕਾ ਪ੍ਰਸਤ ਸਿਆਸਤਦਾਨਾਂ ਵੱਲੋਂ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਬਾਰੇ ਵੀ ਗੱਲਬਾਤ ਹੋਏਗੀ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਸਾਊਥ ਏਸ਼ੀਆ ਦੇ ਮਾਹਿਰਾਂ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਭਾਰਤ ਲੱਦਾਖ ਨੂੰ ਚੀਨ ਕੋਲੋਂ ਹਾਰ ਚੁੱਕਾ ਹੈ, ਇਸ ਬਾਰੇ ਗੱਲਬਾਤ ਹੋਏਗੀ। ਔਰ ਨਾਲ ਹੀ ਨੇਪਾਲ ਨੇ ਆਪਣੇ ਸੰਵਿਧਾਨ ਵਿੱਚ ਸੋਧ ਕਰਕੇ 3 ਉਹ ਇਲਾਕੇ ਨੇਪਾਲ ਵਿੱਚ ਦਿਖਾਏ ਹਨ ਜਿਨ੍ਹਾਂ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਹੈ। ਜ਼ਾਹਿਰ ਹੈ ਕਿ ਨੇਪਾਲ ਵੀ ਭਾਰਤ ਨਾਲ ਪੂਰੇ ਟਕਰਾਅ ਦੇ ਰਸਤੇ ਤੇ ਤੁਰ ਪਿਆ ਹੈ, ਇਸ ਬਾਰੇ ਗੱਲਬਾਤ ਹੋਏਗੀ। ਔਰ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਓ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਹਨਾਂ ਸਾਰੇ ਵੀਰਾਂ ਦਾ, ਭੈਣਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਕੱਲ ਆਪਣੀਆਂ ਲਿਖਤਾਂ ਦੇ ਵਿੱਚ ਸਾਡੇ ਹਾਲ ਚਾਲ ਬਾਰੇ ਚਿੰਤਾ ਜ਼ਾਹਰ ਕੀਤੀ। ਕੋਈ ਵੱਡੀ ਸਮੱਸਿਆ ਵੀ ਨਹੀਂ ਸੀ, ਥੋੜੀ ਬਹੁਤ ਟੈਕਨੀਕਲ ਗਲਿਚ ਵੀ ਸੀ, ਪਰ ਜ਼ਿਆਦਾ ਪਿਛਲਾ ਸਾਰਾ ਹੀ ਹਫਤਾ ਘੱਲੂਘਾਰਾ 84 ਨਾਲ ਸੰਬੰਧਿਤ ਜਿਸ ਕਿਸਮ ਦੀ ਜ਼ਿਹਨੀ ਕੈਫੀਅਤ ਬਣ ਜਾਂਦੀ ਹੈ, ਤੁਸੀਂ ਉਸ ਦਰਦ ਨੂੰ, ਉਸ ਪੀੜ ਨੂੰ ਹੰਡਾਉਂਦੇ ਹੋ ਤੇ ਅਲਟੀਮੇਟਲੀ ਜਦੋਂ ਤੱਕ ਵੀਕਐਂਡ ਦਾ ਉਹ ਦਿਨ ਆਇਆ, ਸੋ ਕਾਫੀ ਹੱਦ ਤੱਕ ਮੈਂ ਇਮੋਸ਼ਨਲੀ ਆਪਣੇ ਆਪ ਨੂੰ, ਕਿਉਂਕਿ ਇਹਨਾਂ ਸਾਰੇ ਦਿਨਾਂ 'ਚ 36 ਸਾਲ ਬੇਸ਼ੱਕ ਇਸ ਸਾਕੇ ਨੂੰ ਗੁਜ਼ਰ ਚੁੱਕੇ ਨੇ, ਪਰ ਹਰ ਵਾਰ ਇਵੇਂ ਹੀ ਲੱਗਦਾ ਹੈ ਕਿ ਇਹ ਸਭ ਅੱਖਾਂ ਸਾਹਮਣੇ ਵਾਪਰ ਰਿਹਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਉਹਨਾਂ ਨੂੰ ਪਹਿਲੀ ਵਾਰ ਇੰਨੇ ਵੇਰਵੇ ਦੇ ਨਾਲ ਪਤਾ ਲੱਗਾ ਕਿ ਸਿੱਖਾਂ ਦੇ ਨਾਲ ਕੀ ਵਾਪਰਿਆ।
ਔਰ ਉਹਨਾਂ ਨੇ ਬਹੁਤ ਸਾਰੇ ਸਾਨੂੰ ਮੈਸੇਜ ਇਸ ਵਾਰ ਆਏ ਨੇ ਜਿਨ੍ਹਾਂ ਦਾ ਅਸੀਂ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਇਸ ਦੇ ਨਾਲ ਅਸੀਂ ਇਹ ਵੀ ਦੱਸ ਦਈਏ, ਕੁਸ਼ਤੀਆਂ ਇਹ ਵੀ ਕੁਐਰੀਜ਼ ਨੇ ਕਿ ਭਾਰਤ ਦੇ ਵਿੱਚ ਜਿਹੜਾ ਬੈਨ TV 84 ਦੇ ਉੱਤੇ ਲੱਗਾ ਹੈ ਉਸ ਦਾ ਅੱਗੇ ਕੀ ਰੱਦੇ ਅਮਲ ਹੈ। ਜ਼ਾਹਰ ਹੈ 3-4 ਚੈਨਲ ਹੋਰ ਵੀ ਇਸ ਦੇ ਵਿੱਚ ਨੇ ਔਰ ਸਿੱਖ ਸਿਆਸਤ ਦਾ ਵੈਬਸਾਈਟ ਵੀ ਹੈ। ਇੱਕ ਚੈਨਲ ਵਾਲਿਆਂ ਨੇ ਤਾਂ ਅਕਾਲ ਚੈਨਲ, ਉਹ ਆਲਰੇਡੀ ਕੋਈ ਐਸਾ ਵੀ ਨਹੀਂ ਹੈ ਕਿ ਉਹ ਕੋਈ ਖਾਲਿਸਤਾਨੀ ਪ੍ਰੋਪੇਗੈਂਡਾ ਜਾਂ ਖਾਲਿਸਤਾਨੀ ਈਵਨ ਕਾਜ਼ ਦੀ ਐਡਵੋਕੇਸੀ ਕਰਦੇ ਨੇ। ਉਹ ਤਾਂ 1-2 ਕੰਟਰੋਵਰਸ਼ੀਅਲ ਇੰਟਰਵਿਊ ਜਿਹੜੇ ਨੇ ਉਹ ਵੀ ਉਸ ਬੁੱਚੜ ਬੇਅੰਤੇ ਦੇ ਪੋਤੇ ਨਾਲ ਜਿਹਨੇ ਕਾਰਨ ਬਣਿਆ ਸੋ ਉਹਨਾਂ ਨੂੰ ਖੋਲ ਦਿੱਤਾ। ਔਰ ਜ਼ਾਹਰ ਹੈ ਕਿ ਦੂਸਰੇ ਜਿਹੜੇ ਨੇ ਉਹ ਆਪਣੇ ਤੌਰ ਤੇ ਯਤਨ ਕਰ ਰਹੇ ਹੋਣਗੇ। ਸਾਡਾ ਯਤਨ ਹੈ ਕਿ ਇਸ ਨੂੰ ਅਸੀਂ ਇੱਕ ਕਲੈਕਟਿਵ ਐਫਰਟ ਦੇ ਤੌਰ ਦੇ ਉੱਤੇ ਲਈਏ। ਅਸੀਂ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਦੇ ਨਾਲ ਵੀ ਰਾਏ ਕਰ ਰਹੇ। ਪਰ ਮੈਨੂੰ ਲੱਗਦਾ ਕਿ ਬਹੁਤ ਵਾਰ ਜਿਹੜਾ ਇਹ ਹਕੂਮਤਾਂ ਵੀ ਸਮਝਦੀਆਂ ਨੇ ਕਿ ਕੌਣ ਉਹਨਾਂ ਦੇ ਲਈ ਖਤਰਨਾਕ ਹੈ ਔਰ ਅਸੀਂ ਇਸ ਆਸ ਦੇ ਉੱਤੇ ਹੀ ਸਾਨੂੰ ਇਹ ਵੀ ਪਤਾ ਲੱਗਾ ਕਿ ਵੀ ਬੇਸ਼ੱਕ ਲਾਈਵ ਜਿਹੜਾ ਮੇਨ ਸਟ੍ਰੀਮ ਦਾ ਸਾਡਾ ਕਨੈਕਸ਼ਨ ਹੈ ਉਸ ਦੇ ਉੱਤੇ ਪਾਬੰਦੀ ਹੈ, ਪਰ ਜੇ ਤੁਸੀਂ ਗੂਗਲ ਕਰਕੇ ਜਾਂ ਅਦਰ ਵੇ ਅਰਾਊਂਡ ਪੁਰਾਣੀਆਂ ਵੀਡੀਓਜ਼ ਜਿਹੜੀਆਂ ਪੋਸਟ ਹੋ ਜਾਂਦੀਆਂ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਪਰ ਜੇ ਉਹ ਨਹੀਂ ਵੀ ਹੋਏ ਤਾਂ ਇਹ ਲਫ਼ਜ਼ ਜਾਂ ਇਹ ਵਰਡ ਜ਼ਰੂਰ ਸਪਰੈਡ ਆਪਣੇ ਤੱਕ ਹੋਣਾ ਚਾਹੀਦਾ ਹੈ ਕਿ TV 84 ਪੰਜਾਬ ਦੇ ਉੱਤੇ ਇਹ ਫੁੱਲ ਪ੍ਰੋਗਰਾਮ ਆ ਜਾਂਦਾ ਹੈ। ਉਸ ਨੂੰ ਤੁਸੀਂ ਜਿਹੜਾ ਲੌਗਇਨ ਉਸ ਦੇ ਵਿੱਚ ਕਰ ਸਕਦੇ ਹੋ ਜਾਂ ਉਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਇਹ ਮੁਸ਼ਕਲਾਂ ਦਿੱਕਤਾਂ ਹੋਣਗੀਆਂ, ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜ਼ਿਆਦਾ ਹੋਣਗੀਆਂ, ਕਿਉਂਕਿ ਜ਼ਾਹਰ ਹੈ ਕਿ ਇਸ ਵਾਰ ਜਿਸ ਗਰਮਜੋਸ਼ੀ ਦੇ ਨਾਲ, ਜਿਸ ਰੋਹ ਦੇ ਨਾਲ ਔਰ ਜਿੰਨੇ ਵੱਡੇ ਦਾਇਰਾਕਾਰ ਸਿੱਖ ਕੌਮ ਦੇ ਜਿਹਦੇ 'ਚ ਬਿਜ਼ਨਸਮੈਨ ਵੀ ਔਰ ਆਰਟਿਸਟ ਵੀ ਔਰ ਉਹ ਸ਼ੋਬਿਆਂ ਦੇ ਲੋਕ ਜਿਹੜੇ ਪਹਿਲਾਂ ਪਬਲਿਕਲੀ ਟਵੀਟ ਨਹੀਂ ਸੀ ਕਰਦੇ ਜਾਂ ਆਪਣੇ ਕਮੈਂਟ ਨਹੀਂ ਸੀ ਲਿਖਦੇ, ਇਸ ਗੱਲ ਨੇ ਉਹਨਾਂ ਨੂੰ ਬਹੁਤ ਘਬਰਾਹਟ ਦੇ ਵਿੱਚ ਪਾਇਆ। ਔਰ ਟੌਪਿੰਗ ਜਿਹੜੀ ਹੈ ਉਹ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ, ਭਾਵੇਂ ਉਹ ਬਾਦਲਾਂ ਦੇ ਨੋਮੀਨੀ ਨੇ, ਪਰ ਜਿਸ ਅੰਦਾਜ਼ 'ਚ ਉਹਨਾਂ ਨੇ ਖਾਲਿਸਤਾਨ ਦੀ ਐਡਵੋਕੇਸੀ ਐਟਲੀਸਟ ਕੀਤੀ ਹੈ, ਗੱਲ ਤਾਂ ਕੱਢੀ ਹੈ ਮੂੰਹ ਕਿ ਦੁਨੀਆ ਦਾ ਹਰ ਸਿੱਖ ਚਾਹੁੰਦਾ ਹੈ, ਔਰ ਉਹਨਾਂ ਨੇ ਭਾਰਤ ਦੀ ਅਜੋਕੀ ਸਰਕਾਰ ਨੂੰ ਵੀ ਐਂਟਾਈ ਸਿੱਖ ਕਿਹਾ। ਹਾਲਾਂਕਿ ਇਸ ਦੇ ਉੱਤੇ ਬਹੁਤ ਸਾਰੇ ਆਪੋ ਆਪਣੇ ਜਿਹੜੇ ਜਿੱਥੇ ਬੈਠੇ ਨੇ ਔਰ ਉਹਨਾਂ ਦੇ ਕੀ ਹਿੱਤ ਨੇ ਉਹ ਗੰਦੀ ਸਿਆਸਤ ਕਰ ਰਹੇ ਨੇ। ਇਹ ਵੀ ਅਸੀਂ ਜ਼ਿਕਰ ਕਰਾਂਗੇ ਸੈਕੰਡ ਸੈਗਮੈਂਟ 'ਚ। ਔਰ ਬੇਸ਼ੱਕ ਘੱਲੂਘਾਰੇ ਹਫਤੇ ਦੇ ਅਸੀਂ ਪ੍ਰੋਗਰਾਮ ਆਲਮੋਸਟ 8 ਦਿਨ ਲਗਾਤਾਰਤਾ ਨਾਲ ਕੀਤੇ ਨੇ, ਪਰ ਇੱਕ ਜਿਹੜਾ ਅਸੀਂ ਪਾਰਟ ਇੱਕ ਦਿਨ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਕਿਵੇਂ KGB ਰਸ਼ੀਅਨ ਇੰਟੈਲੀਜੈਂਸ ਇਨਵੋਲਵ ਸੀ ਇਸ ਦੇ ਵਿੱਚ, ਔਰ ਕਿਵੇਂ ਇਜ਼ਰਾਈਲ ਦੀ ਏਜੰਸੀ ਮੋਸਾਦ ਨੇ ਵੀ ਰੋਲ ਅਦਾ ਕੀਤਾ। ਔਰ ਸਾਡੇ 2-3 ਵੀਰਾਂ ਨੇ ਇਹ ਸਾਨੂੰ ਲਿਖਿਆ ਕਿ ਜੀ ਤੁਸੀਂ ਕਿਹਾ ਜ਼ਰੂਰ ਹੈ, ਕੋਈ ਉਸ ਦਾ ਸਬੂਤ ਜਾਂ ਕੋਈ ਇੰਡੀਕੇਸ਼ਨ ਜਾਂ ਕੋਈ ਉਸ ਦੀ ਪਬਲਿਕੇਸ਼ਨ। ਸੋ ਜ਼ਾਹਰ ਹੈ ਇੰਗਲੈਂਡ ਦੇ ਹਵਾਲੇ ਨਾਲ ਤਾਂ ਹੁਣ ਕੋਈ ਸਵਾਲ ਨਹੀਂ ਕਰਦਾ, ਕਿਉਂਕਿ ਉਹ ਤਾਂ ਡੀਕਲਾਸੀਫਾਈਡ ਡਾਕੂਮੈਂਟ ਚੋਂ ਔਰ ਮਾਰਗਰੇਟ ਥੈਚਰ ਨੂੰ ਲਿਖਿਆ ਇੰਦਰਾ ਗਾਂਧੀ ਦਾ ਲੈਟਰ ਔਰ ਉਹਨਾਂ ਦਾ ਜਿਹੜਾ MI6 ਇੰਟੈਲੀਜੈਂਸ ਏਜੰਸੀ ਦੇ 2 ਬੰਦੇ ਜਾਣੇ ਨੇ। ਸੋ ਇੰਗਲੈਂਡ ਦਾ ਅਪਰੂਵਲ ਹੈ। ਸੋ ਦੂਸਰੇ ਸੈਗਮੈਂਟ 'ਚ ਅਸੀਂ ਘੱਲੂਘਾਰੇ ਦੇ ਉੱਤੇ ਗੱਲ ਕਰਦੇ ਹਾਂ ਕਿ ਕੀ ਇਫੈਕਟ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ, ਔਰ ਖਾਸ ਤੌਰ ਤੇ ਮੋਸਾਦ ਔਰ KGB ਦਾ ਕੀ ਰੋਲ ਹੈ, ਇਸ ਨੂੰ ਅਸੀਂ ਗੱਲਬਾਤ ਕਰਾਂਗੇ। ਪਰ ਪਹਿਲੇ ਅਸੀਂ ਗੱਲ ਕਰ ਲਈਏ ਕਿ ਅਜੇ ਬੇਸ਼ੱਕ 2 ਪੈਰਲਲ ਇਸ ਵੇਲੇ ਕਰੰਟ ਚੱਲ ਰਹੇ ਨੇ। ਇੱਕ ਕੁਦਰਤ ਵੱਲੋਂ ਹੈ, ਜ਼ਾਹਰ ਹੈ ਕਰੋਨਾ ਦਾ ਕਹਿਰ, ਔਰ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਨੇ ਚੀਫ ਵੀ ਔਰ WHO ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਯੂਨਾਈਟਿਡ ਨੇਸ਼ਨ ਦੋਨਾਂ ਨੇ ਇਹ ਕਿਹਾ ਕਿ ਇਸ ਭੁਲੇਖੇ 'ਚ ਨਾ ਰਹੋ ਕਿ ਕਰੋਨਾ ਦਾ ਸਪਰੈਡ ਘਟ ਗਿਆ ਜਾਂ ਦੂਜਾ ਬੜੀ ਤੇਜ਼ੀ ਨਾਲ ਫੈਲ ਰਿਹਾ। ਔਰ ਇਸ ਵੇਲੇ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਐਪੀਸੈਂਟਰ ਬ੍ਰਾਜ਼ੀਲ ਔਰ ਦੂਸਰਾ ਲੇਟਨ ਅਮਰੀਕਾ ਜਾਂ ਕੈਰੇਬੀਅਨ ਮੁਲਕ ਨੇ, ਪਰ ਸਾਊਥ ਏਸ਼ੀਆ ਦੇ ਵਿੱਚ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਹੀ ਦੇਖੀਏ ਤੇ ਬੜੀ ਤੇਜ਼ੀ ਦੇ ਨਾਲ ਇਹ ਗਿਣਤੀ ਵੱਧ ਰਹੀ ਹੈ। ਦਿੱਲੀ ਬਾਰੇ ਤਾਂ ਹੁਣ ਉਹਨਾਂ ਦੇ ਜਿਹੜੇ ਟੌਪ ਅਫੀਸ਼ੀਅਲ ਨੇ ਉਹਨਾਂ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਕਿ ਇਹ ਕਮਿਊਨਿਟੀ ਸਪਰੈਡ ਹੈ। ਜੋ ਕਮਿਊਨਿਟੀ ਹੁੰਦਾ ਹੈ ਔਰ ਇਹ ਹੋ ਰਿਹਾ ਕਿ ਕਿੰਨੇ ਹਜ਼ਾਰ ਬੈੱਡ ਸਾਨੂੰ
ਜੂਨ ਐਂਡ ਤੱਕ ਚਾਹੀਦੇ ਨੇ, ਫਿਰ ਕਿੰਨੇ ਲੱਖ ਜਿਹੜੇ ਨੇ ਜੁਲਾਈ ਤੱਕ ਚਾਹੀਦੇ ਨੇ। ਪਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਬਦਤਰ ਨੇ। ਸੋ ਇਸ ਸਾਰੇ ਦੇ ਦੌਰਾਨ ਇਹ ਤਾਂ ਕੁਦਰਤ ਦਾ ਕਹਿਰ ਔਰ ਲਾਈਫ ਤੁਰ ਵੀ ਰਹੀ ਹੈ, ਕਿਤੇ ਨਾ ਕਿਤੇ ਖੁੱਲਣ ਦੀ ਲਾਈਨ ਵੀ ਹੈ, ਉਹਦੇ ਇਫੈਕਟ ਵੀ ਸਾਹਮਣੇ ਆ ਰਹੇ ਨੇ, ਪੋਜ਼ਿਟਿਵ ਵੀ ਨੈਗੇਟਿਵ ਵੀ। ਲੇਕਿਨ ਦੂਸਰੇ ਪਾਸੇ ਜਿਹੜਾ ਦੂਸਰਾ ਕਰੰਟ ਜਿਹੜਾ ਬੰਦੇ ਦੀ ਜ਼ਾਤ ਨੇ ਬਣਾਇਆ, ਕਿਉਂਕਿ ਬੰਦੇ ਦੀ ਜ਼ਾਤ ਦੇ ਵਿੱਚ ਜਿਹੜਾ ਨਸਲਵਾਦ ਹੈ ਜਾਂ ਨਫ਼ਰਤ ਹੈ ਜਾਂ ਹਸਦ ਹੈ, ਈਰਖ ਹੈ, ਇਹ ਬਿਲਟ ਇਨ ਨੇ ਹਿਊਮਨ ਨੇਚਰ। ਔਰ ਇਹ ਬੇਸ਼ੱਕ ਜੇ ਗੁਫਾਵਾਂ ਦੇ ਵਿੱਚ ਵੀ ਬੰਦੇ ਨੇ ਜ਼ਿੰਦਗੀ ਸ਼ੁਰੂ ਕੀਤੀ ਹੋਏ, ਉਸ ਤੋਂ ਵੀ ਕਈ ਹਜ਼ਾਰ ਜਾਂ ਲੱਖ ਸਾਲ ਦਾ ਸਫ਼ਰ ਅਸੀਂ ਤੈਅ ਕਰ ਚੁੱਕੇ ਹਾਂ। ਔਰ ਬਹੁਤ ਕੁਝ ਅਸੀਂ ਅਸਮਾਨਾਂ ਨੂੰ ਫੋਲ ਮਾਰਿਆ ਹੈ, ਸਮੁੰਦਰ ਦੀ ਤਹਿ ਤੱਕ ਅਸੀਂ ਪਹੁੰਚ ਗਏ ਹਾਂ, ਚੰਦਰਮਾ ਨੂੰ ਜਾ ਛੂਹਿਆ, ਮਾਰਸ ਤੱਕ ਜਿਹੜਾ ਅਸੀਂ ਆਪਣੇ ਤੀਰ ਛੱਡ ਰਹੇ ਹਾਂ। ਪਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗੱਲ ਕਦੇ ਬਾਬਾ ਬੁੱਲੇ ਸ਼ਾਹ ਨੇ ਜਦੋਂ ਇਹ ਕਹੀ ਕਿ ਭਾਈ ਬੁੱਲੇ ਨੂੰ ਸਮਝਾਵਣ ਆਈਆਂ, ਉਹਨਾਂ ਦੀਆਂ ਭਰਜਾਈਆਂ ਆ ਕੇ ਸਮਝਾਉਂਦੀਆਂ ਨੇ ਕਿ ਭਾਈ ਤੂੰ ਸੈਯਦ ਹੈ ਔਰ ਤੂੰ ਇਹ ਅਰਾਈ ਜਿਹੜਾ ਤੇਰਾ ਮੁਰਸ਼ਦ ਹੈ ਇਹਦੇ ਮਗਰ ਕਿਉਂ ਲੱਗਾ ਹੋਇਆ। ਸੋ ਜ਼ਾਹਿਰ ਹੈ ਕਿ ਈਵਨ ਰੂਹਾਨੀ ਪਿੜ ਦੇ ਵਿੱਚ ਵੀ ਸਾਡੇ ਖਿੱਤੇ 'ਚ ਇਹ ਗੱਲ ਸੀ, ਅੱਜ ਵੀ ਹੈ। ਜੇ ਅਸੀਂ ਭਾਰਤੀ ਪਾਸੇ 'ਚ ਜ਼ਾਤ ਪਾਤ ਦੀ ਗੱਲ ਦੇਖੀਏ, ਉਹ ਪੂਰੇ ਜ਼ੋਰ ਸ਼ੋਰ ਨਾਲ ਹੈ। ਤੇ ਪਾਕਿਸਤਾਨੀ ਸੁਸਾਇਟੀ ਜਿਵੇਂ ਸਾਊਥ ਏਸ਼ੀਅਨ ਸਪੈਸੀਫਿਕ ਗੱਲ ਕਰਾਂ ਤੇ ਉੱਥੇ ਜ਼ਾਤ ਲਫ਼ਜ਼ ਨਾ ਹੋਏ ਤੇ ਉੱਥੇ ਬਰਾਦਰੀ ਹੈ, ਜਿਹੜੀ ਕਿ ਅਲਟੀਮੇਟਲੀ ਉੱਥੇ ਕੀ ਪਹੁੰਚ ਜਾਂਦੀ ਹੈ, ਜਿਹਦੇ ਥੱਲੇ ਸਾਡੇ ਅੰਦਰ ਕਿਤੇ ਨਾ ਕਿਤੇ ਜਿਹੜਾ ਉਹ ਨਸਲ ਆਧਾਰਿਤ, ਬਰਾਦਰੀ ਆਧਾਰਿਤ, ਰੰਗ ਆਧਾਰਿਤ ਔਰ ਮਜ਼ਹਬ ਆਧਾਰਿਤ ਤੱਕ ਕਿਸ ਹੱਦ ਤੱਕ ਨਫ਼ਰਤ ਹੈ, ਉਸ ਦਾ ਅੱਜ ਨਮੂਨਾ ਭਾਰਤ ਦੇਸ਼ ਬਣਿਆ ਹੋਇਆ ਕਿ ਜਮਹੂਰੀਅਤ ਦੇ ਨਾਂ ਥੱਲੇ ਕਿਵੇਂ ਉਹਨਾਂ ਨੇ ਘੱਟ ਗਿਣਤੀਆਂ ਨੂੰ, ਅਕਲੀਅਤਾਂ ਨੂੰ ਜਿਹੜਾ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਲੇਕਿਨ ਇਹ ਵੀ ਇਨਸਾਨ ਦੇ ਅੰਦਰ ਜਿੱਥੇ ਇਹ ਨਫ਼ਰਤ ਜਾਂ ਵਿਤਕਰਾ ਜਾਂ ਡਿਸਕ੍ਰਿਮੀਨੇਸ਼ਨ ਹੈ, ਉੱਥੇ ਨਾਲ ਦੀ ਨਾਲ ਹਿਪੋਕ੍ਰੇਸੀ, ਜਿਹਦੇ ਲਈ ਲਫ਼ਜ਼ ਅਸੀਂ ਦੰਭ ਜਾਂ ਪਖੰਡ ਜਾਂ ਹਿਪੋਕ੍ਰੇਸੀ ਨੂੰ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਕਿ ਕਹਿਣਾ ਕੁਛ ਤੇ ਕਰਨਾ ਕੁਛ, ਦਿਲ 'ਚ ਹੋਰ ਬਾਹਰ ਹੋਰ, ਜਾਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ। ਸੋ ਜ਼ਾਹਿਰ ਹੈ ਕਿ ਜਦੋਂ ਦੁਨੀਆ ਦੇ ਵਿੱਚ ਇਸ ਵੇਲੇ ਜਿਹੜਾ ਵਾਕਿਆ ਮਿਨੀਐਪੋਲਿਸ ਸਟੇਟ ਦੇ ਵਿੱਚ ਹੋਇਆ, ਮਿਨੀਐਪੋਲਿਸ ਸ਼ਹਿਰ 'ਚ, ਔਰ ਉਸ ਦੀ ਇਕੱਲੀ ਗੂੰਜ ਅਮਰੀਕਾ ਤੱਕ ਹੀ ਨਹੀਂ ਰਹੀ, ਦੁਨੀਆ ਭਰ ਦੇ ਵਿੱਚ ਇਸ ਦੇ ਲਈ ਰੋਸ ਵਿਖਾਵੇ ਹੋਏ। ਨਸਲਵਾਦ ਦੇ ਖਿਲਾਫ ਅਮਰੀਕਾ 'ਚ ਬੜੀ ਪਾਵਰਫੁਲ ਮੂਵਮੈਂਟ ਬਣਿਆ। ਕੱਲ੍ਹ ਹੀ ਹਿਊਸਟਨ ਸ਼ਹਿਰ ਦੇ ਵਿੱਚ ਮਿਸਟਰ ਫਲਾਇਡ ਜਿਹੜੇ ਨੇ ਉਹਨਾਂ ਨੂੰ ਬਰੀ ਕੀਤਾ ਗਿਆ, ਲਾਸਟ ਰਸਮਾਂ ਹੋਈਆਂ ਨੇ। ਈਵਨ ਜਿਹੜੇ ਡੈਮੋਕ੍ਰੇਟਾਂ ਦੇ ਕੈਂਡੀਡੇਟ ਨੇ ਪ੍ਰੈਜ਼ੀਡੈਂਸ਼ੀਅਲ, ਜੋ ਬਾਈਡਨ, ਉਹ ਵੀ ਵਰਚੁਅਲ ਕਾਨਫਰੰਸ ਰਾਹੀਂ ਸ਼ਾਮਲ ਹੋਏ। ਪਹਿਲਾਂ ਇਨ ਪਰਸਨ ਵੀ ਉਹਨਾਂ ਦੀ ਫੈਮਿਲੀ ਨੂੰ ਮਿਲ ਕੇ ਆਏ ਨੇ। ਔਰ ਦੁਨੀਆ ਭਰ 'ਚ ਕਟਿੰਗ ਅਕ੍ਰੋਸ ਦਾ ਰੇਸ ਔਰ ਅਦਰ ਲਾਈਨ ਸਾਰਿਆਂ ਨੇ, ਜਿੱਥੇ ਉਸ ਇਨਸਾਨ ਦੇ ਨਾਲ ਔਰ ਉਹਨੂੰ ਇਹ ਕਿਹਾ ਜਾ ਰਿਹਾ ਕਿ ਭਾਈ ਕਿਵੇਂ ਇੱਕ ਬੰਦਾ ਕਿਵੇਂ ਦੁਨੀਆ ਚੇਂਜ ਕਰ ਸਕਦਾ ਹੈ। ਬਹੁਤ ਵਾਰ ਅਸੀਂ ਯੁੱਗ ਪੁਰਸ਼ ਬਾਰੇ ਗੱਲ ਕਰਦੇ ਹਾਂ ਜਾਂ ਅਸੀਂ ਉਹਨਾਂ ਆਈਕੋਨਿਕ ਫਿਗਰਸ ਬਾਰੇ ਗੱਲ ਕਰਦੇ ਹਾਂ ਕਿ ਜਿਹੜੇ ਜਿਉਂਦੇ ਜੀ ਕਿਵੇਂ ਸਮਾਜ ਨੂੰ ਬਦਲ ਦਿੰਦੇ ਨੇ, ਸਿਸਟਮ ਨੂੰ ਬਦਲ ਦਿੰਦੇ ਨੇ। ਪਰ ਮੈਂ ਸਮਝਦਾ ਹਾਂ ਕਿ ਇਹ ਵੀ ਇੱਕ ਇਤਿਹਾਸ ਲਿਖਿਆ ਗਿਆ ਹੈ ਕਿ ਕਿਵੇਂ ਇੱਕ ਮਰਿਆ ਬੰਦਾ ਸੁਸਾਇਟੀ ਨੂੰ ਬਦਲ ਦਿੰਦਾ ਹੈ। ਬੇਸ਼ੱਕ ਉਹ ਮੌਤ ਹੋਈ ਹੈ, ਪਰਿਵਾਰ ਦੇ ਲਈ, ਭਾਈਚਾਰੇ ਦੇ ਲਈ ਇਹ ਇੱਕ ਦੁਖਦਾਈ ਗੱਲ ਹੈ, ਪਰ ਇਹਨੇ ਦੁਨੀਆ ਨੂੰ ਇੱਕ ਪੋਜ਼ਿਟਿਵ ਲਾਈਨ ਵੱਲ, ਔਰ ਉਹ ਹੈ ਕਿ ਅਸੀਂ ਨਸਲਵਾਦ ਤੋਂ ਛੁਟਕਾਰਾ ਦਿਵਾਉਣਾ। ਔਰ ਜਿਵੇਂ ਕੱਲ ਉਹਨਾਂ ਦੀ ਲਾਸਟ ਸਰਵਿਸਿਜ਼ ਚਰਚ ਦੇ ਵਿੱਚ ਐਲ ਸ਼ਾਰਪਟਨ, ਜਿਹੜਾ ਵਾਕਿਆ ਹੀ ਬੜਾ ਸ਼ਾਰਪ ਲੀਡਰ ਹੈ, ਕਾਲਿਆਂ ਦਾ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਵੀ ਉਹਨੇ ਰਨ ਕੀਤੀ ਸੀ, ਡੈਮੋਕ੍ਰੈਟ ਹੈ, ਉਹਨੇ ਆਪਣੀ ਜਿਹੜੀ ਪ੍ਰੈਜ਼ੈਂਟੇਸ਼ਨ 'ਚ ਇਹ ਗੱਲ ਕਹੀ ਸੀ ਕਿ ਪੋਜ਼ਿਟਿਵ ਸਾਈਡ ਇਹ ਹੈ ਕਿ ਜਿਹੜੇ ਸਲੇਵ ਟ੍ਰੇਡਰ ਸੀ, ਉਹਨਾਂ ਦੇ ਗ੍ਰੈਂਡਸਨ ਜਾਂ ਗ੍ਰੈਂਡ-ਗ੍ਰੈਂਡਸਨ ਐਂਡ ਡਾਟਰਸ, ਉਹੀ ਉਹਨਾਂ ਦੇ ਬੁੱਤਾਂ ਦੇ ਵਿੱਚ ਗਲੇ 'ਚ ਰੱਸਾ ਪਾ ਕੇ ਉਹਨਾਂ ਨੂੰ ਤੋੜ ਰਹੇ ਨੇ। ਸੋ ਜ਼ਾਹਿਰ ਹੈ ਕਿ ਇਹ ਵੀ ਇੱਕ ਟੁਵਰਡਸ ਇੰਪਰੂਵਮੈਂਟ ਹੈ, ਕਿਉਂਕਿ ਉਹ ਰੈਫਰ ਕਰ ਰਹੇ ਸੀ ਕਿ ਇੰਗਲੈਂਡ ਦੇ ਵਿੱਚ ਜਿਹਦਾ ਵੱਡਾ ਬੁੱਤ ਲੱਗਾ, ਵੱਡਾ ਟ੍ਰੇਡ ਜਿਹੜਾ ਸਲੇਵ ਟ੍ਰੇਡ ਦਾ ਉਹ ਸਰਗੜਾ ਰਿਹਾ, ਉਸ ਦੇ ਬੁੱਤ ਨੂੰ, ਹਾਲਾਂਕਿ ਉਹਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਪ੍ਰਾਪਰਟੀ ਚੈਰਿਟੀ 'ਚ ਦਿੱਤੀ,
बहुत सारे सोशल डिवेलपमेंट के काम भी किए, पर लोग कहते हैं भाई इस सिंबल नूं जिहड़ा ये बुत है असी टॉलरेट नहीं करना, क्योंकि ये सारे जिहड़े ने ये स्लेव ट्रेडर ये बंदा है। सो कई थावां ते बुत्तां दे उत्ते जिहड़े ने उन्हां नूं थल्ले सुट्टिया गया है। और इसे अंदाज दे विच ईवन हुण इंग्लैंड दे विच तुसी जदों असी हिपोक्रेसी दी गल करांगे, दंभ दी अंदर हो रहा बाहर हो रहा हिंदू तवीआं दे, कि ये गल दा भी ध्यान रहे कि इसे दौड़ दे विच जिहड़े जागरूक काले होण जां गोरे होण उन्हां दी नज़र गांधी दे उत्ते भी गई कि भाई इहनूं किवें इन्हां ने बड़ा एपोस्टल ऑफ पीस बना के पेश कीता होया है। पर किस किस्म दा ये रेसिस्ट सी जिन्हें साउथ अफ्रीका दे विच अपार्थाइड दी हमायत कीती सी, इस ते एक सैगमेंट कीता सी। और वाशिंगटन दे विच उहदे बुत दे उत्ते रेपिस्ट एंड रेसिस्ट दी लफज उकरे गए सी। और ईवन इंग्लैंड दे विच भी लंडन च जिथे उहदा बुत लगा होया है उहदे ते भी इस किस्म दा कि ये रेसिस्ट है, ये उहदे ते उकरिया गया है। इहदे ते बड़े इन्हां ने इत्थे भी जिहड़ा इन्हां दा तरनजीत संधू एंबेसडर रखिया होया है, इन्हां ने पगड़ी धारी लभ लैंदे ने इदां दे मौकिਆਂ ਲਈ। और उन्हें कहा कि जी क्राइम अगेंस्ट ह्यूमैनिटी, तो जेडे क्राइम इन्हां ने कीते ने अगेंस्ट ह्यूमैनिटी किस नां दे थल्ले किवें नफरत दा पात्र गांधी ने सब तो पहला जिवें जे सिखां दा ਜਾਂ ਈਵਨ ਉਸ ਖਿੱਤੇ ਦੇ ਵਿੱਚ ਹਿੰਦੂਤਵਾਦ ਦੀ ਸੌਫਟ ਹਿੰਦੂਤਵਾਦ ਦੇ ਨਾਂ ਥੱਲੇ ਰਾਮ ਰਾਜ ਦੇ ਨਾਂ ਥੱਲੇ ਜਿਹੜਾ ਰਾਮ ਰਾਜ ਜਾਤ ਪਾਤ 'ਚ ਯਕੀਨ ਰੱਖਦਾ ਹੈ, ਜਿਹੜੀ ਜਾਤ ਪਾਤ ਵਰਸਟ ਕਾਈਂਡ ਆਫ ਰੇਸਿਜ਼ਮ ਹੈ ਹਿਊਮਨ ਹਿਸਟਰੀ, ਜਿਹਨੇ ਉਹਦੀ ਐਡਵੋਕੇਸੀ ਕੀਤੀ ਔਰ ਜਿਹਨੇ ਸਿੱਖਾਂ ਦੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਲਈ ਔਰ ਪੰਜਾਬੀ ਜ਼ਬਾਨ ਲਈ ਜੋ ਗਾਂਧੀ ਨੇ ਕਿਹਾ ਉਹ ਤੁਸੀਂ ਉਹਦੇ ਕੰਪਲੀਟ ਵਰਕਸ ਆਫ ਗਾਂਧੀ 'ਚੋਂ ਦੇਖ ਸਕਦੇ ਹੋ। ਸੋ ਇੱਕ ਪਾਸੇ ਇਹ ਪਾਰਟ ਵੀ ਚੱਲ ਰਿਹਾ और जाहिर है कि अमरीका के एंबेसडर ने जिहड़ा इंडिया च है उन्हें अद्धा मिनट नहीं लाया इस गल की माफी मंगते हैं कि जी उहदे बुत ते होया। और अज मैं देख रहा सी कि ऑर्गेनाइजेशन फॉर माइनॉरिटीज इन इंडिया ऑफमी ने इस उत्ते बड़ी स्ट्रॉन्ग स्टेटमेंट दी है। उन्होंने कहा कि भी इन्हां नूं किहड़ी माफी मंगण की लोड़ है, भी गांधी तो वड्डा होर किहड़ा नस्लवादी है और उहदा रिकॉर्ड कट के देख लो इस सारे दे नाल। लेकिन ये भी असीं देख रहे हैं कि किवें इन्हां हिंदू तवीआं नूं जिन्हां दा दंभ नजर आ रहा, हो सकदा है कुछ नूं इह मूर्ख बना लैंदे होण। इह जिहड़े ब्लैक लाइव्स मैटर प्रोटेस्ट चल रहे ने इहदे च हिंदू तवी भी वड्डी गिणती दे विच, मैं हिंदू लफज नहीं कहांगा क्योंकि बहुतिआं नूं लगेगा कि शायद असीं किसी धर्म नूं जाण के टारगेट कर रहे हैं, पर यह समझना औखा नहीं है कि अज किहदा की मतलब है। जदों असीं हिंदू तवी कहंदे हैं ਵੱਡੀ ਗਿਣਤੀ ਦੇ ਵਿੱਚ ਸਿਰਫ ਭਾਰਤ ਵਿੱਚ ਵੀ ਆਰਐਸਐਸ ਨਹੀਂ ਹੈ, ਜਿਹੜੀ ਆਰਐਸਐਸ ਸਟੇਟ ਵਿਦਨ ਸਟੇਟ ਹੈ। ਇੰਡੀਅਨ ਸਟੇਟ ਨੂੰ ਵੀ ਮੋਦੀ ਅਮਿਤ ਸ਼ਾਹ ਰੇਸਿਸਟ ਔਰ ਕਮਿਊਨਲ ਔਰ ਮਰਡਰ ਦੀ ਜੋੜੀ ਰਨ ਕਰ ਰਹੀ ਹੈ। ਪਰ ਗਲੋਬਲ ਜਿੰਨਾ ਇੰਡੀਅਨ ਐਮਬੈਸੀਜ਼ ਦਾ ਕੌਂਸੂਲੇਟਸ ਦਾ ਨੈਟਵਰਕ ਹੈ ਉਹ ਇਹਨਾਂ ਹੀ ਹਿੰਦੂ ਤਵੀਆਂ ਨੂੰ ਜਿਨ੍ਹਾਂ ਨੂੰ ਦੀ ਆਰਐਸਐਸ ਅਗਵਾਈ ਕਰਦਾ ਔਰ ਜਿਹੜੇ ਸਟੇਟ ਵਿਦਨ ਸਟੇਟ ਨੇ ਉੱਥੇ, ਲੇਕਿਨ ਬਾਹਰ ਵੀ ਸਾਰਾ ਆਰਐਸਐਸ ਦਾ ਏਜੰਡਾ ਹੈ। ਜਿਹਦਾ ਸਬੂਤ ਦੇਖਣਾ ਹੋਏ ਤੇ ਰੌਡੀ ਮੋਡੀ ਹਿਊਸਟਨ ਦੇ ਵਿੱਚ ਇਕੱਠ ਕਿ ਉਹ ਕਿਹਨੇ ਅੱਜ ਲਿਆਂਦਾ ਔਰ ਕੌਣ ਉਹ ਲੋਕ ਸੀ। ਲੇਕਿਨ ਸਭ ਤੋਂ ਵੱਡੇ ਰੇਸਿਸਟ ਜਿਹੜੇ ਨੇ ਉਹ ਅੱਜ ਵੜੇ ਹੋਏ ਨੇ ਉਹਨਾਂ ਪ੍ਰੋਟੈਸਟ ਦੇ ਵਿੱਚ ਇਹ ਕਿਹਾ ਗਿਆ ਜੀ ਬਲੈਕ ਲਾਈਵਸ ਮੈਟਰ, ਉਹਨਾਂ ਨੇ ਵੀ ਝੰਡੇ ਚੁੱਕੇ ਹੋਏ ਨੇ। ਸੋ ਇਹ ਇੱਕ ਆਪਣੇ ਕਿਸਮ ਦੀ ਹਿਪੋਕ੍ਰੇਸੀ ਹੈ ਜਿਸ ਬਾਰੇ ਅੱਜ ਦੋ ਆਰਟੀਕਲ ਬੜੇ ਖੂਬਸੂਰਤ, ਇੱਕ ਰਾਣਾ ਅਯੂਬ ਜਿਹੜੀ ਪ੍ਰੋਮੀਨੈਂਟ ਬੀਬੀ ਗੁਜਰਾਤ ਫਾਈਲਸ ਜਿਹਨੇ ਲਿਖ ਕੇ ਮੋਦੀ ਅਮਿਤ ਸ਼ਾਹ ਨੂੰ ਐਕਸਪੋਜ਼ ਕੀਤਾ ਸੀ ਔਰ ਨਵੰਬਰ 84 ਦੇ ਉੱਤੇ ਵੀ ਇਸ ਬੀਬੀ ਦੇ ਆਰਟੀਕਲ ਨੇ। ਔਰ ਉਹਨਾਂ ਦਾ ਇੱਕ ਆਰਟੀਕਲ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਇਸ ਇੰਡੀਅਨ ਹਿਪੋਕ੍ਰੇਸੀ ਦੇ ਉੱਤੇ ਛਪਿਆ। ਔਰ ਇੱਕ ਆਰਟੀਕਲ ਮੈਂ ਦੇਖਿਆ ਵਾਈਸ ਵਰਲਡ ਨਿਊਜ਼ ਦੇ ਵਿੱਚ ਜਿਹੜਾ ਇੱਕ ਜਿਹੜੇ ਨੇ ਸ਼ਮਾਨੀ ਜੋਸ਼ੀ ਜ਼ਾਹਿਰ ਹੈ ਹਿੰਦੂ ਸੱਜਣ ਨੇ, ਉਹਨਾਂ ਦਾ ਲਿਖਿਆ why Indians angered by the racism and police brutality in the US don't care about the same issues in their own country। ਕਿ ਇੱਥੇ ਤਾਂ ਬੜੇ ਅੱਗੇ ਅੱਗੇ ਹੋ ਕੇ ਬਲੈਕ ਲਾਈਵਸ ਮੈਟਰ ਦੀ ਗੱਲ ਕਰ ਰਹੇ ਨੇ, ਪਰ ਆਪਣੇ ਮੁਲਕ ਦੇ ਵਿੱਚ ਇਹ ਕਿਸ ਪਾਸੇ ਤੁਰੇ ਹੋਏ ਨੇ, ਇਹਨਾਂ ਨੂੰ ਉੱਥੇ ਕਿਉਂ ਨਹੀਂ ਨਜ਼ਰ ਆਉਂਦਾ ਕਿ ਨਸਲਵਾਦ ਦੇ ਨਾਂ ਥੱਲੇ ਜ਼ਾਤ ਪਾਤੀ ਸਿਸਟਮ ਕੀ ਹੈ, ਮੁਸਲਮਾਨਾਂ ਦੇ ਨਾਲ ਕੀ ਚੱਲ ਰਿਹਾ ਹੈ ਔਰ ਕਿਵੇਂ ਇਹ ਸਾਰੀ ਹਿਪੋਕ੍ਰੇਸੀ ਇਹਨਾਂ ਨੇ ਖੜੀ ਕੀਤੀ ਹੋਈ ਹੈ। ਪਰ ਮੈਂ ਇਹ ਦੱਸਦੇ ਹਾਂ ਕਿ ਇੱਕ ਪਾਸੇ ਜਿੱਥੇ ਦੁਨੀਆ ਇਹਨਾਂ ਹਿਪੋਕਰੇਟਸ ਦਾ ਨੋਟਿਸ ਲੈ ਰਹੀ ਹੈ,
ਉੱਥੇ ਸਿੱਖਾਂ ਨੇ ਇਕੱਲਾ ਹੀ ਨਹੀਂ ਕਿ ਕਰੋਨਾ ਦੇ ਹਵਾਲੇ ਨਾਲ ਦੁਨੀਆ ਭਰ ਸਫ਼ਰ ਕਰ ਰਹੇ ਲੋਕਾਂ ਲਈ ਲੱਖਾਂ ਲੋਕਾਂ ਨੂੰ ਰੋਜ਼ਾਨਾ ਸਿੱਖ ਫੀਡ ਕਰ ਰਹੇ ਨੇ, ਪਰ ਇਹ ਬਲੈਕ ਲਾਈਵਸ ਮੈਟਰ ਦੇ ਵਿੱਚ ਜਿੱਥੇ ਸਿੱਖ ਪ੍ਰੋਟੈਸਟ ਦਾ ਵੀ ਹਿੱਸਾ ਨੇ, ਪਰ ਜਿਹੜੀ ਗੱਲ ਨੇ ਈਵਨ ਨਿਊਯਾਰਕ ਟਾਈਮਸ ਦਾ ਵੀ ਧਿਆਨ ਖਿੱਚਿਆ ਔਰ ਉਹਨਾਂ ਦੀ ਇੱਕ ਜਿਹੜੀ ਉਹਨਾਂ ਦੀ ਫੂਡ ਸੈਕਸ਼ਨ ਦੀ ਜਿਹੜੀ ਇੰਚਾਰਜ ਹੈ ਉਹਨੇ ਇੱਕ ਬਹੁਤ ਖੂਬਸੂਰਤ ਆਰਟੀਕਲ ਸਿੱਖਾਂ ਦੀ ਲੰਗਰ ਦੀ ਸੇਵਾ, ਭਾਵੇਂ ਇਹ ਪਿਛਲੇ 3-4 ਹਫ਼ਤੇ ਤੋਂ ਉਸ ਦੀ ਰਿਸਰਚ ਹੋਏਗੀ, ਕਿਉਂਕਿ ਉਹਨੇ ਅਮਰੀਕਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਦੇ ਗੁਰਦੁਆਰੇ ਸਾਰੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਜ਼ਿਕਰ ਕਰਦੇ ਆ ਉਹਨੇ ਯੂਨਾਈਟਿਡ ਸਿੱਖਸ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਲੀਸ਼ਨ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਹੁਤ ਸਾਰੀਆਂ ਗੁਰਦੁਆਰਾ ਮੈਨੇਜਮੈਂਟਸ ਔਰ ਉਹਨਾਂ ਦੇ ਨਾਲ ਇੰਟਰਵਿਊ, ਔਰ ਉਹਦੇ ਚ ਉਹਨੇ ਕਿਹਾ ਕਿ ਭਾਈ ਇਹ ਕਮਾਲ ਹੈ ਸਿੱਖਾਂ ਦੀ ਕਿ ਵੀ ਉਹ ਜਿੱਥੇ ਇਹ ਪ੍ਰੋਟੈਸਟ ਹੋ ਰਹੇ ਨੇ, ਲੋਕ ਇੰਨੀ ਗਰਮੀ ਦੇ ਵਿੱਚ ਬਾਹਰ ਨੇ, ਸਿੱਖ ਉੱਥੇ ਪੈਕ ਫੂਡ ਵੀ, ਪਾਣੀ ਵੀ, ਬਾਕੀ ਚੀਜ਼ਾਂ ਵੀ ਵੱਡੀ ਗਿਣਤੀ ਸਪਲਾਈ ਕਰ ਰਹੇ ਨੇ। ਸੋ ਸਾਡੇ ਲਈ ਤਾਂ ਅਸੀਂ ਤਾਂ ਹੈ ਭਾਈ ਕਨਈਆ ਜੀ ਦੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਹੈ, ਉਹ ਤਾਂ ਅਸੀਂ ਪੰਜਾਬ ਦੇ ਵਿੱਚ ਦੇਖਿਆ ਕਿ ਬਰਗਾੜੀ ਔਰ ਬਹਿਬਲ ਕਲਾਂ ਔਰ ਦੂਸਰੀਆਂ ਥਾਵਾਂ ਤੇ ਜਿੱਥੇ ਕਿ ਪੁਲਿਸ ਜਿਹੜੀ ਗੋਲੀ ਚਲਾਉਣ ਵਾਲੀ ਹੈ ਆ ਕੇ ਉਹ ਲੰਗਰ ਜਿਹੜਾ ਉਹ ਉੱਥੇ ਹੀ ਛਕ ਰਹੇ ਸੀ ਜਿੱਥੇ ਸਿੰਘਾਂ ਨੇ ਉਹ ਲੰਗਰ ਲਾਏ ਹੋਏ ਨੇ, ਉਹੀ ਪੁਲਿਸ ਵਾਲੇ ਜਿਹੜੇ ਉਧਰ ਜਾ ਕੇ ਉਹਨਾਂ ਨੂੰ ਹੀ ਗੋਲੀਆਂ ਮਾਰ ਰਹੇ ਨੇ, ਉਹ ਉੱਥੇ ਆ ਕੇ ਉਹਨਾਂ ਦੇ ਲਈ ਵੀ ਖੁੱਲ੍ਹਾ। ਇਹ ਸਾਡੀ ਟ੍ਰੈਡੀਸ਼ਨ ਦਾ ਹਿੱਸਾ, ਔਰ ਮੈਂ ਸਮਝਦਾ ਕਿ ਜੇ ਕੋਈ ਦੂਸਰਾ ਵੀ ਇਸ ਦੇ ਉੱਤੇ ਇਹਨਾਂ ਦਾ ਵਿਰੋਧ ਕਰਨ ਵਾਲਾ ਵੀ ਪ੍ਰੋਟੈਸਟ ਕਰੇਗਾ, ਸਿੱਖ ਉਹਨਾਂ ਨੂੰ ਵੀ ਫੀਡ ਕਰ ਰਹੇ ਹੋਣਗੇ ਕਿ ਭਾਈ ਇਹ ਤਾਂ ਸਾਡਾ ਮੁੱਢਲੀ ਡਿਊਟੀ ਹੈ। ਪਰ ਮੈਂ ਸਮਝਦਾ ਵੀ ਇਹਦੇ ਚੋਂ ਇਸ ਪੀਰੀਅਡ ਜਿਹੜਾ ਸਿੱਖ ਕਰੈਕਟਰ ਹੈ ਉਹ ਬੜੇ ਚੰਗੇ ਅੰਦਾਜ਼ ਦੇ ਵਿੱਚ ਸਾਹਮਣੇ ਆਇਆ। ਔਰ ਮੈਂ ਇਹ ਗੱਲ ਕਰਦਿਆਂ ਵਾਈਸ ਵਰਲਡ ਨਿਊਜ਼ ਦਾ ਆਰਟੀਕਲ ਉਹਨੇ ਕਿਹਾ ਕਿ ਵੀ ਓਵਰ ਦਾ ਵੀਕਐਂਡ social media feeds in India were flooded with illustrated quotes of Desmond Tutu that declared, if you are neutral in the situations of injustice, you have chosen the side of the oppressor. Mr. Tutu, ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ ਹੈ, ਉਸ ਦੀ ਕੋਟ ਹੈ, ਉਹਨੇ ਕਿਹਾ ਜੀ ਇੰਡੀਆ 'ਚ ਬਹੁਤ ਟ੍ਰੈਂਡ ਕਰ ਰਿਹਾ ਹੈ, ਪਰ poignant protest signs that declared I can't breathe and the quintessential hashtag Black Lives Matter. The post expressed solidarity with George Floyd, a black man who died after a police officer kneeled on his neck for 8 minutes and 46 seconds. The incident has sparked demonstrations against police brutality and racism around the world. ਜ਼ਾਹਰ ਹੈ ਕਿ ਜਾਰਜ ਫਲੋਇਡ ਔਰ ਇਹ ਉਸੇ ਮਿਨੀਐਪੋਲਿਸ ਸ਼ਹਿਰ ਦੇ ਮੇਅਰ ਨੇ ਐਲਾਨ ਕੀਤਾ ਸੀ ਕੱਲ ਜਦੋਂ ਉਹਨਾਂ ਦੇ ਜਿਹੜੀਆਂ ਅੰਤਮ ਰਸਮਾਂ ਹੋ ਰਹੀਆਂ ਸੀ ਕਿ ਕਿਉਂਕਿ 8 ਮਿੰਟ 46 ਸੈਕਿੰਡ ਗੋਡਾ ਰੱਖਿਆ ਗੋਰੇ ਨੇ ਕਿ ਸਾਰੇ ਲੋਕ ਜਿਹੜੇ ਨੇ ਉਹ 8 ਮਿੰਟ 46 ਸੈਕਿੰਡ ਸਾਇਲੈਂਟ ਰਹਿ ਕੇ ਪ੍ਰੇ ਕਰਨ। ਇਹ ਵੀ ਸਿੰਬੋਲਿਕ ਹੁੰਦਾ। ਪਰ ਮੈਂ ਇਸ ਆਰਟੀਕਲ ਦੀ ਗੱਲ ਕਰਾਂ ਕਿ ਵੀ ਇਹ ਜਿਹੜਾ ਦਾ ਆਊਟਪੋਰਿੰਗ ਆਫ ਸਪੋਰਟ ਇਨ ਇੰਡੀਆ would have ordinarily been touching, yet many couldn't help but notice that the very voices who now claim to be infuriated by police brutality, systematic oppression and murder on the basis of arbitrary factors like skin color were the same ones who were blissfully silent when similar human rights violations happened in the country. ਕਿ ਉਹੀ ਲੋਕ ਨੇ ਜਿਹੜੇ ਹੁਣੇ ਕਰ ਰਹੇ ਨੇ, ਹੈਸ਼ਟੈਗ ਕਰ ਰਹੇ ਨੇ ਔਰ ਬਲੈਕ ਲਾਈਵਸ ਇਹਨਾਂ ਲਈ ਅਹਿਮੀਅਤ ਵਾਲੀਆਂ ਹੋ ਗਈਆਂ, ਇਹ ਬਿਲਕੁਲ ਚੁੱਪ ਬੈਠੇ ਸੀ ਜਦੋਂ ਕਿ ਭਾਰਤ ਦੇ ਵਿੱਚ ਪੁਲਿਸ ਫੋਰਸਿਸ ਜਿਹੜੀ ਹੈ ਉਹ ਟਾਰਗੇਟ ਕਰ ਰਹੇ ਸੀ। Many feed ignorance and apathy when critics pointed out that police forces in India target university students and Dalit right activists. Others stand in solidarity with an American-born movement against oppression while choosing to overlook the too frequent religion-based violence and riots that have taken place in India. कि भाई तुसी उत्थे जेड़ा वो चुपतारी हुई है जो उत्थे जुल्म हो रहे ने, लेकिन इत्थे तुसी जेड़ा है इस सारे दे उत्ते बड़ा ब्लैक्स दे नाल और उन्हां दी जिंदगी दे कीमती होण दी बड़ी गल कर रहे हो। और इसे तरह इस सारे च जेड़ा खास तौर ते अयूब राणा दा राइट अप है
क्योंकि मैं वक्त देख के डिटेल च नहीं जा रहा, मैं जस्ट पासिंग रेफरेंस दिती है। और ये वाशिंगटन पोस्ट ਦੇ ਵਿੱਚ ਹੈ ਅੱਜ, और उन्होंने बड़ा जबरदस्त हेडिंग ਇਹਦਾ ਦਿੱਤਾ है कि outrage over an elephant and celebrities embracing Black Lives Matter expose India's deep hypocrisy। उन्होंने ਇੰਡੀਅਨ ਹਿਪੋਕ੍ਰੇਸੀ ਦੀਆਂ ਦੋ ਉਦਾਹਰਨਾਂ ਦਿੱਤੀਆਂ। ਹਾਲਾਂ ਅਸੀਂ ਉਹਨੂੰ ਪਾਸਿੰਗ ਚ ਰੈਫਰ ਕੀਤਾ ਸੀ, ਪਰ ਇੰਡੀਆ ਚ ਇਹ ਬਹੁਤ ਬੜਾ ਸੋਸ਼ਲ ਮੀਡੀਆ ਤੇ ਟ੍ਰੈਂਡ ਬਣਿਆ ਕਿ ਭਾਈ ਕੇਰਲਾ ਦੇ ਇੱਕ ਜ਼ਿਲ੍ਹੇ ਚ ਜਿਹੜਾ ਹਿੰਦੂ ਮੈਜੋਰਟੀ ਜ਼ਿਲ੍ਹਾ ਸੀ, ਲੇਕਿਨ ਬੀਜੇਪੀ ਦੇ ਸਟਾਲਵਾਰਟਸ ਨੇ, ਉਹਨਾਂ ਦੇ ਮੀਡੀਆ ਤੇ ਬੈਠੇ ਉਹਨਾਂ ਦੇ ਟਾਊਟਸ ਨੇ ਔਰ ਗੋਦੀ ਮੀਡੀਆ ਨੇ ਉਹਨੂੰ ਜ਼ਿਲ੍ਹਾ ਮਾਲਾਪੁਰਮ ਬਣਾ ਦਿੱਤਾ, ਜਿਹੜੀ ਮੁਸਲਮਾਨ ਮੈਜੋਰਟੀ ਹੈ, ਕਿ ਇੱਕ ਹਥਨੀ ਫੀਮੇਲ ਐਲੀਫੈਂਟ ਜਿਹਨੂੰ ਕਿ ਜੀ ਕਿਸੇ ਨੇ ਉਹ ਪਟਾਕੇ ਬੰਬ ਖਵਾ ਦਿੱਤਾ ਹੈ ਔਰ ਉਹ ਮਰ ਗਈ, ਉਹਦਾ ਬੱਚਾ ਵੀ ਮਰ ਗਿਆ। ਇਹਨੂੰ ਉਹਨਾਂ ਨੇ ਐਸਾ ਬਣਾ ਕੇ ਜਿਵੇਂ ਸਾਰਾ ਦੇਸ਼ ਸੋਗ ਮਨਾ ਰਿਹਾ, ਸਿਰਫ ਝੰਡੇ ਨੀਵੇਂ ਨਹੀਂ ਕੀਤੇ ਕਿ ਹਥਨੀ ਤੇ ਉਹਦਾ ਬੱਚਾ ਮਰ ਗਿਆ। ਹਾਲਾਂਕਿ ਹਰ ਕੋਈ, ਅਸੀਂ ਵੀ ਐਨੀਮਲ ਰਾਈਟਸ ਦੇ ਜਿਹੜੇ ਹਮਾਇਤੀ ਵੀ ਹੈ, ਔਰ ਕਿਤੇ ਵੀ ਕਿਸੇ ਵੀ ਬੇਗੁਨਾਹ ਦੀ ਜਾਨ, ਭਾਵੇਂ ਉਹ ਬੰਦੇ ਦੀ ਹੈ ਔਰ ਜਾਂ ਜਾਨਵਰ ਦੀ ਹੈ, ਉਸ ਦੇ ਉੱਤੇ ਸੋਗ ਹੁੰਦਾ। ਪਰ ਇਵੇਂ ਲੱਗਾ ਕਿ ਜਿਵੇਂ ਸਾਰਾ ਦੇਸ਼ ਬੜਾ ਐਂਜਲਸ ਦਾ ਮੁਲਕ ਹੈ, ਇੰਨਾ ਕੰਪੈਸ਼ਨ ਹੈ ਬੁੱਧ ਵਾਂਗ ਉਹਨਾਂ ਦੇ, ਕਿ ਦੇਸ਼ ਚ ਦੇ ਚੁੱਲ੍ਹਿਆਂ ਤੇ ਰੋਟੀ ਨਹੀਂ ਪੱਕੀ ਕਿ ਭਾਈ ਇਹ ਜਿਹੜੀ ਹੈ ਹਥਨੀ ਹੋ ਗਈ। ਪਰ ਬੀਜੇਪੀ ਵਾਲੇ ਆਪਣੀ ਗੇਮ ਦੇ ਉੱਤੇ ਸੀ, ਉਹਨਾਂ ਨੇ ਮੁਸਲਮਾਨਾਂ ਦੇ ਉੱਤੇ ਇਸ ਨੂੰ ਥੋਪਣ ਦੀ ਕੋਸ਼ਿਸ਼ ਕੀਤੀ। ਈਵਨ ਜਿਹੜਾ ਵੈਨਿਊ ਸੀ ਉਹ ਵੀ ਡਿਫਰੈਂਟ ਦਿੱਤਾ। ਹਾਲਾਂ 3 ਦਿਨ ਬਾਅਦ ਖਬਰ ਆਈ ਕਿ ਬਿਲਾਸਪੁਰ ਦੇ ਵਿੱਚ ਇੱਕ ਗਾਂ ਮਰ ਗਈ ਜਿਹਨੇ ਕਿ ਉਹ ਪਟਾਕੇ ਖਾਧੇ। ਹੁਣ ਹੁੰਦਾ ਇਹ ਹੈ ਕਿ ਖੇਤਾਂ ਦੇ ਵਿੱਚ ਬਹੁਤ ਵਾਰ ਜੰਗਲੀ ਸੂਰ ਦੂਜੇ ਤੀਜਿਆਂ ਤੋਂ ਬਚਾਅ ਦੇ ਲਈ ਇਹ ਕਿਸਾਨਾਂ ਨੇ ਹੀ ਰੱਖੇ ਹੁੰਦੇ ਨੇ ਕਿ ਭਾਈ ਜਦੋਂ ਧਮਾਕਾ ਹੁੰਦਾ ਉਹ ਖਾਣ ਲੱਗੇ ਤੇ ਬਾਕੀ ਵੀ ਡਰ ਕੇ ਦੌੜ ਜਾਣ। ਉਹ ਬਾਈ ਮਿਸਟੇਕ ਕਿ ਉਹਨੇ ਐਲੀਫੈਂਟ ਨੇ, ਫੀਮੇਲ ਐਲੀਫੈਂਟ ਨੇ ਖਾਧਾ, ਜਾਂ ਜਿਹੜੀ ਗਾਂ ਮਰੀ ਉਹਨੇ ਵੀ ਬਾਈ ਮਿਸਟੇਕ। ਪਰ ਉਦੋਂ ਸਾਰਾ ਦੇਸ਼ ਚੁੱਪ ਹੋ ਗਿਆ ਕਿ ਭਾਈ ਇਹ ਜਿਹੜਾ ਹੈ ਇਹ ਕੋਈ ਸਾਜ਼ਿਸ਼ ਨਹੀਂ ਸੀ। ਲੇਕਿਨ ਇਸ ਦੇ ਉੱਤੇ ਰਾਣਾ ਅਯੂਬ ਨੇ ਟਾਈਟਲ ਦੇ ਵਿੱਚ ਇਹ ਦਿੱਤਾ ਹੈ ਕਿ ਭਾਈ ਇੱਕ ਪਾਸੇ ਉਸ ਐਲੀਫੈਂਟ ਦੇ ਮਰਨ ਦੇ ਉੱਤੇ ਜਿਵੇਂ ਜਿਹੜਾ ਆਊਟਰੇਜ ਦਿਖਾਇਆ ਦੇਸ਼ ਵਾਲਿਆਂ ਨੇ, ਔਰ ਫਿਰ ਬਲੈਕ ਲਾਈਵਜ਼ ਮੈਟਰ ਦੇ ਉੱਤੇ ਇਹ ਇਸ ਤੋਂ ਵੱਡੀ ਕੀ ਹਿਪੋਕ੍ਰੇਸੀ ਹੈ ਕਿ ਅਸਲੀਅਤ ਤੁਸੀਂ ਕੀ ਕਰ ਰਹੇ ਹੋ। ਔਰ ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ on June 3rd, India's leading industrialist and philanthropist Ratan Tata poured his shock and anger on social media over the death of a pregnant elephant that had accidentally consumed a pineapple with firecrackers in it. He released a statement that said such criminal acts against innocent animals are no different than acts of meditated murder against other humans। ਇਹ ਟਾਟਾ ਕਹਿ ਰਿਹਾ। ਕੱਲ ਤਾਂ ਕਾਂਗਰਸੀ ਸੀ, ਹੁਣ ਉਹ ਬਦਲ ਗਿਆ ਰਾਜਾ, ਜਿਹੜਾ ਸੂਰਜ ਚੜਿਆ ਉਹਨੂੰ ਪਾਣੀ ਦਿਓ, ਔਰ ਉਹ ਕਹਿ ਰਿਹਾ ਜੀ ਇਹ ਕਤਲ ਹੈ ਜਿਵੇਂ ਉਹਨਾਂ ਦਾ ਹੋਇਆ। Tata was not the only Indian celebrity to express outrage at the death of the elephant. Actors, intellectuals and politicians joined the chorus। ਕਿ ਉਹ ਕੱਲਾ ਨਹੀਂ ਹੈ, ਐਕਟਰ ਵੀ ਬੋਲ ਰਹੇ ਨੇ, ਦੂਜੀਆਂ ਪਰਸਨੈਲਿਟੀ ਵੀ ਬੋਲ ਰਹੀਆਂ। ਦੈਟਸ ਹੁਣ ਇਹ ਇੱਕ ਕੰਪੈਰੀਜ਼ਨ ਹੈ ਕਿ ਉਸ ਮੁਲਕ ਦੇ ਵਿੱਚ ਹਿਊਮਨ ਲਾਈਫ ਮੈਟਰ ਨਹੀਂ ਕਰਦੀ। ਅਸੀਂ ਔਰ ਮੈਂ ਉਹਨਾਂ ਦੀ ਕੋਟ ਕਰ ਰਿਹਾ, that same evening an Indian court denied the bail application of Safura Zargar, a 27-year-old Kashmiri student activist who is 5 months pregnant and has been in jail while suffering complications due to polycystic ovary syndrome। ਇਹ ਉਹਨਾਂ ਨੂੰ ਤਕਲੀਫ ਵੀ ਹੈ, 5 month pregnant ਹੈ, PhD ਦੀ ਸਟੂਡੈਂਟ, ਕਸ਼ਮੀਰੀ origin। ਔਰ ਇਸ ਬੱਚੀ ਨੇ ਬਹੁਤ ਜ਼ਬਰਦਸਤ ਲੀਡਰਸ਼ਿਪ ਪੀਸਫੁਲੀ CAA ਦੇ ਖਿਲਾਫ ਜਿਹੜੀ ਹੋਈ ਉਸ ਦੇ ਵਿੱਚ ਮੀਡੀਆ ਨਾਲ ਇਹ ਕਰਦੇ ਸੀ। ਪਹਿਲਾਂ ਤਾਂ ਇਹ ਬਦਨਾਮ ਕੀਤਾ ਇਹਨਾਂ ਦੇ ਸਾਰੇ ਸੈਲਸ ਨੇ ਕਿ ਜੀ ਇਹ ਤਾਂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ, ਔਰ ਇਹ ਆਲਰੇਡੀ ਉਹਨੂੰ ਜਿਹੜਾ ਹੈ ਉਹ ਮਾੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਬਾਅਦ ਚ ਆਇਆ ਵੀ ਇਹ ਵੀ ਝੂਠ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਬਾਵਜੂਦ ਕਿ ਡਾਕਟਰਸ ਫੀਅਰ a possible miscarriage that could endanger Zargar's life, she has been in the dreaded Tihar jail in New Delhi for 2 months for allegedly conspiring to obstruct law enforcement
during February's nationwide student protests against the discriminatory Citizenship Amendment Act, which brazenly excludes Muslim migrants. CAA ਦੀ ਗੱਲ ਕੀਤੀ ਹੈ। ਹੁਣ ਉਸ ਜੱਜ ਦੀ, ਜਿਸ ਜੱਜ ਦੇ ਅੱਗੇ 2 ਮਹੀਨੇ ਤੋਂ ਜੇਲ੍ਹ 'ਚ ਬੈਠੀ ਇਹ ਜਿਹੜੀ ਆਲਰੇਡੀ ਉਸ ਬਿਮਾਰੀ ਦਾ ਸ਼ਿਕਾਰ ਹੈ, ਜਿਹਦੇ 'ਚ ਮਿਸਕੈਰੇਜ ਹੋ ਸਕਦੀ ਹੈ, ਡਾਕਟਰਸ ਦੀ ਐਡਵਾਈਸ ਹੈ, ਪਰ ਜਦੋਂ ਆਪਣੀ ਜ਼ਮਾਨਤ ਦੀ ਅਰਜ਼ੀ ਜਾਂਦੀ ਹੈ 2 ਮਹੀਨੇ ਬਾਅਦ, ਹੁਣ ਜੱਜ ਕੀ ਕਹਿੰਦਾ ਹੈ? ਜੱਜ ਸਕੋਲਡਡ ਦ ਐਕਟਿਵਿਸਟ ਸੇਇੰਗ, ਉਹਨਾਂ ਨੇ ਡਿਨਾਈ ਕਰ ਦਿੱਤੀ ਬੇਲ। ਉਹਨੇ ਕਿਹਾ when you choose to play with embers you cannot blame the wind to have carried the spark a bit too far, ਕਿ ਜੇ ਤੁਸੀਂ ਸ਼ੋਲਿਆਂ ਨਾਲ ਖੇਡ ਰਹੇ ਹੋ ਅੱਗ ਦੇ ਨਾਲ, ਫਿਰ ਤੁਸੀਂ ਹਵਾ ਨੂੰ ਦੋਸ਼ ਨਹੀਂ ਦੇ ਸਕਦੇ ਕਿ ਉਹ ਉਸ ਅੱਗ ਨੂੰ ਦੂਰ ਲੈ ਗਈ। ਇਹ ਕਹਿ ਕੇ ਉਹਨੇ ਜਿਹੜਾ ਉਹ ਡਿਨਾਈ ਵੀ ਕੀਤੀ ਬੇਲ, ਔਰ ਉਹਨਾਂ ਦੇ ਉੱਤੇ ਜਿਹੜਾ she has been booked under the Draconian Unlawful Activities Act for Terrorism and Instigating Riots in National Capital। ਸਾਰੇ ਜਨੇ ਕਾਨੂੰਨ ਨੇ ਇਹ ਉਹਦੇ ਤੇ ਨਾਫਿਜ਼ ਲਾ ਕੇ ਕਰਕੇ ਉਸ ਨੂੰ ਜਿਹੜੀ ਇੱਕ ਕੰਟਰੀ that rose in solidarity for a dead elephant looks like the other way as Zargar waits in an overcrowded prison during a pandemic। ਕਿ ਉੱਥੇ ਭੀੜ ਭੜੱਕਾ ਹੈ, ਬਹੁਤ ਜ਼ਿਆਦਾ ਕੈਦੀ ਨੇ, ਉੱਥੇ ਉਹਨੂੰ ਰੱਖਿਆ ਹੋਇਆ ਹੈ, ਔਰ ਦੇਸ਼ ਇੱਕ ਐਲੀਫੈਂਟ ਦਾ ਸੋਗ ਮਨਾ ਰਿਹਾ ਹੈ, ਪਰ ਉਹਨਾਂ ਦੇ ਅੰਦਰ ਕੋਈ ਇਨਸਾਨੀ ਪੀੜ ਨਹੀਂ ਹੈ ਕਿ ਇੱਕ ਬੇਗੁਨਾਹ ਬੱਚੀ ਨੂੰ ਕਿਸ ਤਸ਼ੱਦਦ ਚੋਂ ਗੁਜ਼ਾਰਿਆ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ the Zargar is in prison, ਇਹ ਰਾਣਾ ਅਯੂਬ ਲਿਖ ਰਹੀ ਹੈ, while the real intellectual architects of recent anti-Muslim carnage that rocked Delhi in February and took more than 50 lives remain in the highest positions of power as officials in Prime Minister Narendra Modi government. Some have openly urged their supporters to shoot traitors। ਹੁਣ ਇਹੀ ਲੋਕ ਨੇ, ਕਪਿਲ ਮਿਸ਼ਰਾ ਦਾ ਜ਼ਿਕਰ ਤਾਂ ਈਵਨ ਮਾਰਕ ਜ਼ੁਕਰਬਰਗ ਨੇ ਕੀਤਾ, ਫੇਸਬੁੱਕ ਵਾਲੇ ਨੇ। ਉਹਨੇ ਕਿਹਾ ਜੀ ਅਸੀਂ ਉਦਾਂ ਦੇ ਟਵੀਟ, ਜਿੱਦਾਂ ਦਿੱਲੀ, ਉਹਦਾ ਨਾਂ ਨਹੀਂ, ਉਹਨੇ ਕਿਹਾ ਜੀ ਦਿੱਲੀ 'ਚ ਜਦੋਂ ਇਸ ਕਿਸਮ ਦਾ ਬਿਆਨ ਦਿੱਤਾ ਅਸੀਂ ਕੱਢ ਦਿੱਤਾ। ਸੋ ਜ਼ਾਹਰ ਹੈ ਕਿ ਭਾਈ ਇਸ ਲੈਵਲ ਦੇ ਬੰਦਿਆਂ ਦੇ ਖਿਲਾਫ ਨਾ ਕੋਈ FIR ਪੁਲਿਸ ਨੇ ਕੀਤੀ, ਨਾ ਪਾਰਟੀ ਨੇ ਕੀ ਕੱਢਣਾ ਸੀ, ਕਿਉਂਕਿ ਉਹ ਤਾਂ ਪਾਰਟੀ ਦੀ ਨੀਤੀ ਹੀ ਲਾਗੂ ਕਰ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ as many Indians, ਇਹ ਹੁਣ ਹਿਪੋਕ੍ਰੇਸੀ ਇੰਡੀਅਨਸ ਦੀ ਕੀ ਹੈ, ਵਾਸ਼ਿੰਗਟਨ ਪੋਸਟ ਦਾ ਆਰਟੀਕਲ ਕਹਿੰਦਾ as many Indians wear the Black Lives Matter hashtag as a fashion accessory, ਇਹ ਵੀ ਇੱਕ ਫੈਸ਼ਨ ਬਣ ਗਿਆ Black Lives accessory, they remain oblivious to the fact that the ugly faces of majoritarian privilege and discrimination have been present in their home country for a long time। ਕਿ ਇਹ ਉੱਥੇ ਕੀ ਹੋ ਰਿਹਾ ਉਹਨਾਂ ਦੇ ਮੁਲਕ 'ਚ ਲੰਬੇ ਵਕਤਾਂ ਤੋਂ, ਇਹ ਜਿਹੜਾ as demonstrators around the world mobilized against the brutal killings of George Floyd and conversations on race spread, Indian celebrities found a safe cause. Indian actor Priyanka Chopra, who is global icon, shared Floyd's last words, please, I can't breathe, on her Instagram account। ਫਿਰ ਉਹਨੇ ਹੋਰ ਉਦਾਹਰਨਾਂ ਦੇ ਨਾਲ ਰਾਣਾ ਅਯੂਬ ਨੇ ਦੱਸਿਆ ਕਿ ਕਿਸ ਕਿਸਮ ਦੇ ਇਹ ਹਿਪੋਕਰੇਟ ਨੇ। ਔਰ ਉਹਨਾਂ ਕਿਹਾ ਵੀ ਜਦੋਂ ਇਹ ਗੱਲ ਚੱਲ ਰਹੀ ਹੈ ਇਨ ਕਸ਼ਮੀਰ, India's only Muslim majority state, Modi revoked special autonomous status, leaving the valley in a state of military lockdown and isolation that has generated multiple human rights abuses। ਔਰ ਲੰਬਾ ਚੌੜਾ ਇਹ ਸਾਰੇ ਦੇ ਵਿੱਚ ਕਿ ਭਾਈ ਕੀ ਚੱਲ ਰਿਹਾ ਹੈ, ਯੂਨੀਵਰਸਿਟੀ ਕੈਂਪਸਿਸ ਕੀ ਹੋਇਆ ਹੈ, ਮੁਸਲਮਾਨਾਂ ਨੂੰ ਕਿਵੇਂ ਜਿਹੜਾ ਉਹ ਟਾਰਗੇਟ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਜਦੋਂ ਇਹ ਰੌਲਾ ਪਿਆ ਹੈ ਔਰ ਇਹਨਾਂ ਨੂੰ ਜਿਹੜੀਆਂ ਬਲੈਕ ਲਾਈਵਸ ਇੰਪੋਰਟੈਂਟ ਨਜ਼ਰ ਆ ਰਹੀਆਂ, ਲੇਕਿਨ ਕੋਈ ਵੀ ਜਿਹੜਾ ਹੈ ਉੱਥੇ ਘੱਟ ਗਿਣਤੀਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਖਲੋਣ ਲਈ ਤਿਆਰ ਨਹੀਂ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਇਟਸ ਟਾਈਮ ਇੰਡੀਅਨ ਸਟਾਪ ਵਰਸ਼ਿਪਿੰਗ ਫਾਲਸ ਹੀਰੋਜ਼ ਐਂਡ ਕਰੈਕਟ ਦਾ ਕੋਰਸ ਆਫ ਆਵਰ ਲੈਂਗੁਇਸ਼ਿੰਗ ਡੈਮੋਕ੍ਰੇਸੀ। ਝੂਠੇ ਹੀਰੋਆਂ ਨੂੰ ਨਾ ਬਣਾਓ, ਇਹ ਤੁਹਾਡੀ ਜਿਹੜੀ ਸੜੀ ਗਲੀ ਡੈਮੋਕ੍ਰੇਸੀ ਜਮਹੂਰੀਅਤ ਹੈ ਅੱਗੋਂ ਸੜ ਰਹੀ ਹੈ, ਉਹਦਾ ਫਿਕਰ ਕਰੋ। The events of the last week have exposed a brutal double standard as we remain indifferent to trauma of Zargar and thousands like her
who have faced systematic injustice for generation कि भाई सफूरा जरगर और उदे वर्गे किन्ने ने जिहड़े कि किन्ने लंबे समय तो इनजस्टिस का शिकार ने और उन्हां दा किसी नूं कोई फिक्र नहीं है। और इस सारे चों जिहड़ा दो पार्ट मैं होर जिहड़ियां इहदे नाल रिलेटेड ने ईवन वैस्ट इंडीज दे एक प्रोमिनेंट क्रिकेटर ने ये गल कही है कि मैनू हुण समझ आई कि भी जदों मैनू काड़ू कहंदे सी जदों मैं अपने रूम दे विच ड्रेसिंग रूम च जाना और सारे प्लेयर उन्हें सारे दे क्रिकेटर्स दा नाम लिया कहंदा हुण मैनू पता लगा कि काड़ू दा मतलब की है। कहंदा मैं समझदा सी इहदा मतलब है कि मजबूत जां दूजा। तो उन्हें भी ये कहा कि जी माफी मंगो तुसी सारे इंडियन क्रिकेटर्स नूं उन्हें ट्वीट कीता है कि तुसी माफी मंगो कि तुसी मैनू किवें एक रेसिस्ट नाम दे नाल जिहड़ा है वो एड्रेस करदे रहे। और इसे तरह दूसरे पासे असीं देख रहे हैं कि ये कोरोना दे इस मोड़ दे उत्ते और जदों दुनिया दे विच रेसिज्म दे खिलाफ एक पूरी मुहिम चली हुई है इस सारे दे थल्ले जिस च वड्डे वड्डे लोग शामिल होए ने। और ईवन मैं समझदा कि जिथे असीं इस मूवमेंट की गल करदे हैं वड्डी गिणती च गोरे जिहड़े सचमुच अमरीका च होण यूरोप च होण तुसीं डेमोन्स्ट्रेशन दियां पिक्चर्स देखोगे वो सब तो अगे। सो जदों तक मेजोरिटी जिहदी बदौलत कोई रेसिज्म जां डिस्क्रिमिनेशन हुई है वो तुहाडे नाल आके नहीं खलोंदे चेंज नहीं हुंदी। पर इस दे उल्ट तुसीं 1 बिलियन 300 मिलियन दे मुल्क च देख लो दलितां दे नाल धक्का होया हो रहा है, सिखां दे नाल होया हो रहा है। दरबार साहब ते हमले नूं लैके किन्ने क निकले ने कि जी 36 साल पहला जो होया सी गलत होया सी हालां उहदे थल्ले किसी नूं कोई देना नहीं पैंदा कुछ भी वर्बल है लेकिन अज भी उन्हां दी साइकी च है कि सिखां नूं सबक सिखाना बड़ा जरूरी सी। जो कश्मीर दे नाल धक्का होया है अपनी कॉन्स्टिट्यूशन इंटरनेशनल UN दे रेजोल्यूशन दियां धज्जियां उड़ाइयां तुसीं दस दिओ किन्नियां आवाज़ां भारत दे विच जां बाहर हिंदू तवियां दियां उठियां उन्हां जीवन कांग्रेस दे लोक भी जां जिन्हां दे कोल जे कल हुकूमत आ जाए इन्हां दे बजाए कि वो कश्मीर नूं जिहड़ा रीस्टोर कर देणगे बिल्कुल नहीं। और इसे तरह जो मुसलमानां दे नाल लगातारता नाल हो रहा है जो कोरोना दे हवाले दे नाल कीता गया लेकिन इस दे उल्ट ये हिपोक्रेट हिंदू तवी किवें इस मौके दा इस्तेमाल कर रहे ने अपने हिंदुत्व एजेंडे नूं लागू करन दे लई। इस खबर नूं तुसीं देख सकदे हो कि भाई यूपी सरकार ने एक ऑर्डीनेंस लियांदा है इन्हां दिनां दे विच ही और उहदे च उन्हां ने ये कहा कि भी जिहड़ा गां दी हत्या दा गां नूं मारन दा जिस दे उत्ते इल्जाम लगदा है उहदी सज़ा 10 साल दी उहनूं कैद होएगी ते 3 ਤੋਂ 5 ਲੱਖ रुपए दा जुर्माना हो सकदा है। इसे तरह जे कोई ईवन गां नूं कोई डंडा अंग भंग दा मतलब है कि वैसे ही किसी ने उन्होंने भी 7 साल की कैद ते 3 लाख का जुर्माना होएगा। ये उन्होंने इस हफ्ते ही जिहड़ा ऑर्डीनेंस जारी किया है। सो उत्थे बंदे मरे की कीमत नहीं है जे वो बंदा अकलीयत दे नाल संबंधित है या ईवन जो हाल 3 करोड़ के करीब प्रवासी मजदूरों का किया इन्होंने जिवें डील किया है। सुप्रीम कोर्ट भी सुता रहा हुण सुप्रीम कोर्ट कह जो बहुत सारे घरों घरी पहुंच चुके हैं हुण उन्होंने ऑर्डर कढ़िया जी 15 दिनों के विच इन्हों पहुंचाओ और इन्हां दे अपने सूबियां दे विच जिहड़ा इन्हां दा जिहड़े रूल्ड ने सूबे उन्हां च की हो रहा एक पासे तां लोकां नूं धोखा देण दे लई घट गिणतियां दा जिहड़ा काफिया तंग करन दे लई इदां दे ऑर्डीनेंस लिआंदे जा रहे ने। दूजे पासे इन्हां दी खबर है पानीपत हरियाणा जिथे इन्हां दी सरकार है बीजेपी दी कि लॉकडाउन के दौरान गौशाला भुख दे नाल 80 गावां दी मौत और पिक्चर्स ने जिहड़ियां बड़ियां ड्रेडफुल ने मरियां गावां पईयां ने। चार चफेरे जिहड़ा गौशाला हर तरफ गंदगी पसरी है ना चार है ना साफ सफाई का प्रबंध है और वो जिहड़े उहनूं गौशाला नूं चलाउण वाले ने वो कहंदे ने जी ये हुण असीं की करिए क्योंकि इत्थे साडे कोल सारा जिन्नियां क दा गावां दा प्रबंध सी उस तो दुगणियां ने और इस करके उन्होंने ये कहा कि जी हुण ये मर गई हैं और ये फोटोआं ने कि इन्हां मरियां गावां दियां नूं जिहड़े कुत्ते ने वो नोच नोच के खा रहे ने और इस नूं और ये हरियाणे च हो रहा है
ਜਿਹੜੀ ਇਹਨਾਂ ਦੀ ਗਵਰਨਡ ਸਟੇਟ ਹੈ, ਹੋਰ ਹਿਪੋਕ੍ਰੇਸੀ ਦੀ, ਦੰਭ ਦੀ ਜਾਂ ਪਖੰਡ ਦੀ ਜਿਹੜੀ ਹੈ ਉਹ ਕੀ ਡੈਫੀਨੇਸ਼ਨ ਹੁੰਦੀ ਹੈ। ਸੋ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਦੁਨੀਆ ਦੇ ਵਿੱਚ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਭਾਈ ਇਹ ਕਾਬੂ ਨਹੀਂ ਹੋਇਆ, ਫੈਲ ਰਿਹਾ ਹੈ, ਔਰ ਇਸ ਵੇਲੇ ਟੋਟਲ ਜਿਹੜੇ ਕੇਸ ਨੇ ਦੁਨੀਆ ਦੇ ਵਿੱਚ ਉਹ 7,03,79,717 ਟੋਟਲ ਕੋਰੋਨਾ ਪੋਜ਼ਿਟਿਵ ਨੇ ਔਰ 4,15,460 ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਦੇ ਵਿੱਚ 2,52,992 ਟੋਟਲ ਕੇਸ ਨੇ ਔਰ 1,14,383 ਡੈਥਸ ਨੇ। ਭਾਰਤ ਜਿਹੜਾ ਕਿ ਤੇਜ਼ੀ ਨਾਲ ਉੱਪਰ ਨੂੰ ਜਾ ਰਿਹਾ ਹੈ, ਬੜੇ ਨੰਬਰ ਮਿਲ ਰਹੇ ਨੇ ਉਹਨਾਂ ਨੂੰ। ਹਾਲਾਂਕਿ ਉੱਥੇ ਜਿਹੜਾ ਰਾਹਤ ਪੈਕੇਜ ਦੇ ਨਾਂ ਥੱਲੇ ਜੋ ਦਿੱਤਾ ਹੈ ਉਸ ਤੇ ਬਹੁਤ ਸਾਰਾ ਹੈ ਕਿ ਭਾਈ ਰਾਹਤ ਪੈਕੇਜ ਕਹਿੰਦੇ ਮਿਲਿਆ ਨਹੀਂ ਕੁਝ ਵੀ, ਕਹਿੰਦੇ ਰਾਹਤ ਪੈਕੇਜ ਵੀ ਵਰਚੁਅਲ ਸੀ, ਅਸਲੀ ਥੋੜੀ ਸੀ। ਉਹ ਟੀਵੀ ਦੇ ਉੱਤੇ ਬੈਠ ਕੇ ਜਿਹੜਾ ਹੈ ਇੰਟਰਨੈਟ ਤੇ ਹੀ ਦਿੱਤਾ ਹੈ ਜ਼ੂਮ ਕਰਕੇ। ਸੋ ਉਹਨਾਂ ਕਹਿੰਦਾ ਵੀ ਜ਼ੂਮ ਤੋਂ ਹੀ ਫੜ ਲਓ, ਤੁਹਾਡੇ ਘਰ ਥੋੜੀ ਆਣ। ਸੋ ਲੇਕਿਨ 6ਵੇਂ ਨੰਬਰ ਤੇ ਹੈ ਭਾਰਤ ਦੇ ਇਸ ਵੇਲੇ ਕੋਰੋਨਾ ਕੇਸਿਸ 2,84,754 ਟੋਟਲ ਕੋਰੋਨਾ ਪੋਜ਼ਿਟਿਵ ਕੇਸਿਸ ਨੇ ਔਰ ਡੈਥ ਜਿਹੜੀਆਂ ਨੇ 7,996 ਹੋ ਚੁੱਕੀਆਂ ਨੇ। ਪਾਕਿਸਤਾਨ ਵੀ ਜਿਹੜਾ ਹੈ ਉਹ ਪਿੱਛੇ ਨਹੀਂ ਹੈ, 15ਵੇਂ ਨੰਬਰ ਤੇ ਆ ਗਿਆ ਔਰ 1,13,702 ਟੋਟਲ ਕੇਸਿਸ ਨੇ, 2,255 ਡੈਥਸ ਨੇ। ਔਰ ਯੂਨੀਵਰਸਿਟੀ ਆਫ ਵਾਸ਼ਿੰਗਟਨ ਨੇ ਇਹ ਫੋਰਕਾਸਟ ਕੀਤਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਡੈਥਸ ਨੇ, ਜਿਹੜੀਆਂ ਕਿ ਅਜੇ ਤੱਕ 1,14,383 ਨੇ, ਉਹਨਾਂ ਨੇ ਕਿਹਾ ਕਿ 1,45,000 ਤੋਂ ਜ਼ਿਆਦਾ ਇਹ ਗਿਣਤੀ ਪਹੁੰਚ ਸਕਦੀ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਕੋਈ ਚੀਜ਼ ਬਾਰ-ਬਾਰ ਹੋਣ ਲੱਗ ਜਾਂਦੀ ਹੈ ਤੁਹਾਡਾ ਮਾਈਂਡ ਵੀ ਉਹਦੇ ਬਾਰੇ ਜਿਹੜਾ ਫਿਰ ਡੀਸੈਂਸਿਟਿਵ ਹੋ ਜਾਂਦਾ ਹੈ ਜਾਂ ਉਸ ਨੂੰ ਡੀਸੈਂਸਿਟਾਈਜ਼ ਹੋ ਜਾਂਦਾ ਹੈ ਰਾਦਰ। ਸੋ ਸ਼ਾਇਦ ਬਹੁਤਿਆਂ ਨੂੰ ਲੱਗਦਾ ਹੈ ਕਿ ਨਹੀਂ ਵਰਸਟ ਪਾਰਟ ਓਵਰ ਹੋ ਗਿਆ। ਇੱਥੇ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਕਿਵੇਂ ਨਿਊਯਾਰਕ 'ਚ ਬੇਸ਼ੱਕ ਫੇਜ਼ ਵਾਈਜ਼ ਉਹ ਖੋਲ ਰਹੇ ਨੇ, ਅਜੇ ਪਹਿਲਾ ਫੇਜ਼ ਉਹਨਾਂ ਨੇ ਮੰਡੇ ਖੋਲਿਆ। ਆਉਣ ਵਾਲੇ ਦਿਨਾਂ 'ਚ ਇਹ ਦੇਖ ਕੇ ਕਿ ਕੀ ਪ੍ਰੋਗਰੈਸ ਹੈ ਫਿਰ ਬਾਕੀ ਪਾਸੇ ਜਾਣਗੇ। ਲੇਕਿਨ ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿਹੜੀਆਂ ਇਸ ਦੇ ਲਈ ਜ਼ਰੂਰੀ ਪ੍ਰੀਕਾਸ਼ਨਸ ਨੇ ਉਹਨਾਂ ਨੂੰ ਲਿਆ ਜਾਏ। ਪਾਕਿਸਤਾਨ ਦੇ ਹਵਾਲੇ ਨਾਲ ਵੀ ਪ੍ਰੋਮੀਨੈਂਟ ਜਰਨਲਿਸਟ, ਪੋਲੀਟੀਸ਼ੀਅਨ ਜਿਨ੍ਹਾਂ ਨੂੰ ਅਸੀਂ ਵੀ ਥੋੜਾ ਬਹੁਤ ਭਾਵੇਂ ਥਰੂ ਦਾ ਇੰਟਰਨੈਟ ਹੀ ਜਾਣਦੇ ਹਾਂ ਜਾਂ ਉਹਨਾਂ ਦੇ ਪ੍ਰੋਗਰਾਮਾਂ ਦੇ, ਉਹਨਾਂ ਦੀਆਂ ਵੀ ਖਬਰਾਂ ਨੇ ਕਿ ਉਹ ਸਫ਼ਰ ਕਰ ਰਹੇ ਨੇ। ਸੋ ਇਹ ਕੋਈ ਲਿਹਾਜ਼ ਨਹੀਂ ਹੈ ਇਸ ਕੋਰੋਨਾ ਨੂੰ ਕਿਸੇ ਦਾ ਵੀ। ਸੋ ਆਪਣਾ ਧਿਆਨ ਖੁਦ ਹੀ ਰੱਖਣ ਦੀ ਗੱਲ ਹੈ। ਬਾਕੀ ਜਿਵੇਂ ਰੱਬ ਨੂੰ ਭਾਉਂਦਾ ਹੈ ਔਰ ਇਹ ਅਰਦਾਸ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਦੇਹੋ ਉਬਾਰ। ਧੀਰਾਜ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿਕਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855-878-6333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਰੂਸ ਤੇ ਇਜ਼ਰਾਈਲ ਨੇ ਜੂਨ 84 ਦੇ ਘੱਲੂਘਾਰੇ ਵਿੱਚ ਜੋ ਆਪਣਾ ਰੋਲ ਹੈ ਉਹ ਕੀ ਅਦਾ ਕੀਤਾ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰੀ ਖਬਰ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ
ਅਕਾਲ ਤਖਤ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੀ ਹਮਾਇਤ ਕਰਨ ਤੋਂ ਬਾਅਦ ਕਿਵੇਂ ਮੌਕਾ ਪ੍ਰਸਤ ਸਿਆਸਤਦਾਨਾਂ ਵੱਲੋਂ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਬਾਰੇ ਗੱਲਬਾਤ ਹੋਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਘੱਲੂਘਾਰਾ ਹਫ਼ਤੇ ਦੀ ਵਿਚਾਰ ਦੌਰਾਨ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਇਸ ਘੱਲੂਘਾਰੇ ਦੇ ਲਈ ਉਸ ਵੇਲੇ ਦੇ ਸੋਵੀਅਤ ਯੂਨੀਅਨ, ਜਿਹਨੂੰ USSR ਕਹਿੰਦੇ ਸੀ, ਯੂਨਾਈਟਿਡ ਸਟੇਟਸ ਆਫ ਸੋਵੀਅਤ ਯੂਨੀਅਨ ਆਫ ਰਸ਼ੀਆ, ਸੋ ਅਸੀਂ USSR ਲਫ਼ਜ਼ ਇਸਤੇਮਾਲ ਕਰਾਂਗੇ ਜ਼ਿਆਦਾ, ਔਰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਵੀ ਕਿਵੇਂ ਰੋਲ ਅਦਾ ਕੀਤਾ। ਇੰਗਲੈਂਡ ਦਾ ਜ਼ਿਕਰ ਤਾਂ ਹੁਣ ਕਿਉਂਕਿ ਡੀਕਲਾਸੀਫਾਈਡ ਡਾਕੂਮੈਂਟ ਤੋਂ ਜ਼ਾਹਰ ਹੈ ਕਿ ਮਾਰਗਰੇਟ ਥੈਚਰ ਨੇ ਕਿਵੇਂ ਆਪਣੀ MI6 ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਸ ਦੇ ਐਕਸਪਰਟਸ ਨੂੰ ਭੇਜਿਆ, ਔਰ ਉਹਦੇ ਤੇ ਉਹ ਜਿਹੜਾ ਸਿੱਖ ਇਨਕੁਆਇਰੀ ਦੀ ਮੰਗ ਕਰ ਰਹੇ ਨੇ ਵੀ ਕੀ ਰੋਲ ਅਦਾ ਕੀਤਾ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ USSR ਇੱਕ ਐਸਾ ਮੁਲਕ ਸੀ ਜਿਹਨੇ ਹਮਲੇ ਤੋਂ ਬਾਅਦ ਖੁੱਲ ਕੇ ਇੰਦਰਾ ਗਾਂਧੀ ਦੀ ਹਮਾਇਤ ਕੀਤੀ ਇਸ ਦੇ ਲਈ, ਔਰ ਉਹਨਾਂ ਨੇ ਈਵਨ ਜਿਹੜੀ ਉਹਨਾਂ ਦੀ ਆਫੀਸ਼ੀਅਲ ਆਰਗਨ ਪ੍ਰਵਦਾ ਮਾਸਕੋ ਤੋਂ ਛਪਦੇ ਸੀ ਉਹਦੇ 'ਚ ਵੀ ਬਹੁਤ ਵੈਲਕਮ ਕੀਤਾ ਗਿਆ। ਔਰ ਅਸੀਂ ਵੀ ਇਸ ਦਾ ਮੈਂਸ਼ਨ ਕੀਤਾ ਕਿ USSR ਨੇ ਕੀਤਾ, ਔਰ ਸਾਡੇ ਕੁਝ ਵੀਰਾਂ ਨੇ ਦੋਨਾਂ ਦੇ ਬਾਰੇ ਸਬੂਤ ਮੰਗੇ ਕਿ ਜੀ ਤੁਸੀਂ USSR ਦਾ ਜਾਂ ਸੋਵੀਅਤ ਯੂਨੀਅਨ ਦਾ ਜ਼ਿਕਰ ਕੀਤਾ ਹੈ, ਇਜ਼ਰਾਈਲ ਦਾ ਕੀਤਾ ਹੈ, ਮੋਸਾਦ ਦਾ ਜਿਹੜੇ ਮੋਸਾਦ ਮੇਨ ਏਜੰਸੀ ਹੈ। ਸੋ ਅਸੀਂ ਥੋੜੀ ਜਿਹੀ, ਕਿਉਂਕਿ ਮੈਂ ਦੇਖੇ ਤਾਂ ਆਰਟੀਕਲ ਹੋਏ ਸੀ ਪਹਿਲਾਂ ਵੀ, ਪਰ ਕਈ ਵਾਰ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਰ ਚੀਜ਼ ਨੂੰ ਕੱਢ ਕੇ ਉਹਦਾ ਰੈਕੋਰਡ ਰੱਖੋ, ਪਰ ਇਹਦਾ ਹਾਲਾਂ ਬਾਕੀ ਤਾਂ ਕਲੀਅਰ ਚੱਲ ਹੀ ਰਿਹਾ ਸੀ। ਜਿਹੜੇ ਲੋਕ ਅਸੀਂ ਇਸ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਰਹੇ ਹਾਂ, ਸਾਨੂੰ ਪਤਾ ਸੀ ਕਿ ਉਹਨਾਂ ਦੀ ਜਿਹੜੀ ਸੋਵੀਅਤ ਯੂਨੀਅਨ ਦੀ ਪ੍ਰੋਕਸੀ ਆਊਟਫਿਟ ਪਾਰਟੀ CPI, ਕਮਿਊਨਿਸਟ ਪਾਰਟੀ ਆਫ ਇੰਡੀਆ ਭਾਰਤ ਦੇ ਵਿੱਚ, ਉਹਨਾਂ ਦਾ ਕੀ ਰੋਲ ਸੀ। ਐਮਰਜੈਂਸੀ ਵੇਲੇ ਕਿਵੇਂ ਉਹਨਾਂ ਨੇ ਇੰਦਰਾ ਗਾਂਧੀ ਦੀ ਹਮਾਇਤ ਕੀਤੀ, ਦਰਬਾਰ ਸਾਹਿਬ ਤੇ ਹਮਲੇ ਦੀ ਕਿਵੇਂ ਹਮਾਇਤ ਕੀਤੀ, ਔਰ ਕਿਵੇਂ ਫਿਰ ਪੂਰਾ ਇੱਕ ਦਹਾਕਾ ਜਿਹੜਾ ਉਹ ਖਾਲਿਸਤਾਨ ਦੇ ਖਿਲਾਫ ਸਰਕਾਰ ਨਾਲੋਂ ਵੀ ਅੱਗੇ ਹੋ ਕੇ ਕਮਿਊਨਿਸਟ ਪਾਰਟੀ ਆਫ ਇੰਡੀਆ ਔਰ ਪੰਜਾਬ ਵਿੱਚ ਈਵਨ ਜਿਹੜੀ ਦੂਸਰੀ ਧਿਰ ਵੀ ਸੀ CPIM ਦੀ, ਉਹਨਾਂ ਦਾ ਕੀ ਰੋਲ ਰਿਹਾ। ਲੇਕਿਨ ਇਸ ਦੇ ਉੱਤੇ ਇੱਕ ਬੜੀ ਕ੍ਰੈਡੀਬਲ ਐਵੀਡੈਂਸ ਹੈ। KGB ਦਾ ਇੱਕ ਕਾਫੀ ਵੱਡਾ ਜਿਹੜਾ ਬੰਦਾ ਸੀ, ਉਹਨਾਂ ਦੀ ਖੁਫੀਆ ਏਜੰਸੀ ਦਾ ਅਧਿਕਾਰੀ, ਜਿਹਦਾ ਨਾਮ ਵਾਸਿਲੀ ਮਿਤਰੋਖਿਨ ਸੀ, ਉਹ 1990-91 ਦੇ ਵਿੱਚ ਉੱਥੋਂ ਦੌੜ ਕੇ ਉਦੋਂ ਟੁੱਟ ਗਿਆ ਸੀ USSR, ਉਹਦੇ 15 ਟੁਕੜੇ ਹੋ ਗਏ ਤੇ ਉਹ ਇੰਗਲੈਂਡ ਆ ਗਿਆ। ਔਰ ਉਹਨੇ ਫਿਰ ਇੱਕ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਮਿਸਟਰ ਕ੍ਰਿਸਟੋਫਰ ਐਂਡਰੋ, ਉਹਨਾਂ ਦੇ ਨਾਲ ਮਿਲ ਕੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਇੱਕ ਉਹਦੀ ਕਿਤਾਬ ਹੈ ਮਿਟਰੋਖਿਨ ਆਰਕਾਈਵਸ, ਇਹ 2 ਹਿੱਸਿਆਂ 'ਚ ਹੈ, ਔਰ ਇਹ ਮਿਟਰੋਖਿਨ ਆਰਕਾਈਵਸ ਦੇ ਵਿੱਚ KGB ਨੇ ਕਿੱਥੇ ਕਿੱਥੇ ਕੀ ਕੀਤਾ ਇਹ ਜਿਹੜਾ ਇਸ ਤੇ ਉਹਨੇ ਮੈਂਸ਼ਨ ਕੀਤਾ ਉਹਦੇ। ਲੇਕਿਨ ਜਿਹੜਾ ਸਿੱਖ ਫੈਕਟਰ ਨਾਲ ਸੰਬੰਧਿਤ ਗੱਲ ਹੈ ਉਸ ਦੀ ਇਸ ਕਿਤਾਬ ਚੋਂ ਰਸ਼ੀਅਨ ਸਪਾਈ ਦੀ, ਉਹ ਮੈਂ ਜ਼ਰੂਰ ਕੋਟ ਕਰਨਾ ਚਾਹੁੰਦਾ। ਹੁਣ ਉਹਦੇ 'ਚ ਜਿਹੜਾ ਉਹਦਾ ਸੈਕੰਡ ਪਾਰਟ ਹੈ ਕਿਤਾਬ ਦਾ, ਉਹਦੇ 'ਚ ਉਹਨੇ ਕਿਹਾ, ਮਿਤਰੋਖਿਨ ਨੇ ਕਹਿੰਦਾ ਹੈ, one of the main aims of KGB active measures in the early 1980s was to manufacture evidence that the CIA and Pakistani intelligence were behind the growth of Sikh separatism in the Punjab. ਉਹਨੇ ਕਿਹਾ ਵੀ ਜਿਹੜੀ KGB ਦੀ, ਜਿਹੜੀ ਉਹਨਾਂ ਦੀ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਹੈ, ਜਿਹੜੇ ਉਹਨਾਂ ਦੇ ਅੱਡ-ਅੱਡ ਤਰੀਕੇ ਸੀ ਉਹਨੂੰ ਪ੍ਰਭਾਵਿਤ ਕਰਨ ਦੇ ਸਿੱਖ ਲਹਿਰ ਨੂੰ, ਉਹਨਾਂ 'ਚ ਕੀ ਸੀ, ਔਰ ਅਰਲੀ 1980 'ਚ ਸੀ ਕਿ ਭਾਈ ਇਸ ਕਿਸਮ ਦੀ ਐਵੀਡੈਂਸ ਬਣਾਓ, ਮੈਨੂਫੈਕਚਰ ਹੁੰਦਾ ਕ੍ਰੀਏਟ ਕਰੋ, ਝੂਠ ਬਣਾਓ, ਜਿਹੜੀ ਇਹ ਗੱਲ ਸਾਬਤ ਕਰੇ ਕਿ ਅਮਰੀਕਾ ਦੀ ਖੁਫੀਆ ਏਜੰਸੀ CIA ਤੇ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਹੈ ਉਹਨਾਂ ਦੀ ਇੰਟੈਲੀਜੈਂਸ ਜ਼ਾਹਰ ਹੈ ISI, ਉਹ ਜਿਹੜਾ ਪੰਜਾਬ ਦੇ ਵਿੱਚ ਸਿੱਖ ਅਲਗਾਵਵਾਦ ਚੱਲ ਰਿਹਾ ਹੈ, ਸਿੱਖਾਂ ਦੀ ਆਜ਼ਾਦੀ ਦੀ ਤਹਿਰੀਕ ਜਿਹੜੀ ਹੈ, ਇਹਨੂੰ ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਜਿਹੜੀ ਹੈ ਉਹ ਸਪੋਰਟ ਕਰ ਰਹੀ ਹੈ। ਉਹਨੇ ਕਿਹਾ ਜੀ KGB ਨੇ ਇੱਕ ਸਾਡੀ ਟਾਸਕ ਸੀ ਕਿ ਇਹ ਅਸੀਂ ਉਹ ਮੈਨੂਫੈਕਚਰ ਕਰਨਾ। ਹੁਣ ਇਸ ਦੇ ਉੱਤੇ ਫਿਰ ਉਹ ਕਹਿੰਦਾ ਹੈ ਕਿ 1983 ਚ ਜਦੋਂ ਰਾਜੀਵ ਗਾਂਧੀ ਮਾਸਕੋ ਆਇਆ ਤਾਂ ਅਸੀਂ ਉਹਨੂੰ ਇਹ ਗੱਲ ਮਨਵਾ ਲਈ ਕਿ ਪੰਜਾਬ ਦੇ ਵਿੱਚ ਜਿਹੜੀ ਗੜਬੜ ਹੈ ਉਹ ਅਮਰੀਕਾ ਕਰਾ ਰਿਹਾ,
ਔਰ ਉਹਨੇ ਵਾਪਸ ਜਾਂਦਿਆਂ ਹੀ, ਭਾਰਤ ਜਾਂਦਿਆਂ ਹੀ ਰਾਜੀਵ ਗਾਂਧੀ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਮਸਲੇ ਨੂੰ ਵਿਗਾੜਨ ਲਈ ਅਮਰੀਕਾ ਜ਼ਿੰਮੇਵਾਰ ਹੈ। ਹਾਲਾਂਕਿ ਅਮਰੀਕਾ ਦੀ ਇਸ ਮਸਲੇ ਦੇ ਵਿੱਚ ਇਹ ਤਾਂ ਸਾਨੂੰ ਵੀ ਪਤਾ ਹੈ ਵੀ ਅਮਰੀਕਾ ਨੇ ਕਿਹੜੀ ਮਦਦ ਕੀਤੀ ਹੈ, ਉਦੋਂ ਕੀ ਕਰਨੀ ਸੀ, ਅੱਜ ਕੀ ਕੀਤੀ ਹੈ 30 ਸਾਲ ਬਾਅਦ ਵੀ। ਲੇਕਿਨ ਇਹ ਗੱਲ, ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੈ ਕਿ KGB ਜਿਹੜੀ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਨੂੰ ਜਿਹੜਾ ਉਹ ਟ੍ਰੇਨਡ ਕਰ ਰਹੀ ਸੀ ਔਰ ਇਹ ਸਾਰੇ ਸਿੱਖ ਫੈਕਟਰ ਦੇ ਬਿਹਾਈਂਡ ਸੀ। ਈਵਨ ਰਾਜੀਵ ਗਾਂਧੀ ਤੋਂ ਵੀ ਉਹਨਾਂ ਨੇ ਬਿਆਨ ਦਵਾਇਆ ਕਿ ਇਸ ਸਾਰੇ ਨੂੰ ਜਿਹੜਾ ਇਹ CIA ਔਰ ਪਾਕਿਸਤਾਨ ਦੀ ISI ਕਰ ਰਹੀ। ਫਿਰ ਮਿਤਰੋਖਿਨ ਇੱਥੇ ਨਹੀਂ ਰੁਕਦਾ, ਉਹਨੇ ਕਿਹਾ ਜੀ ਹਮਲਾ ਹੋ ਗਿਆ ਜੂਨ 84 ਦਾ ਜਿਹੜਾ। ਫਿਰ ਉਹਨੇ ਕਿਹਾ ਕਿ the Soviet Union, like the Communist Party of India, quickly expressed full understanding of the steps taken by the Indian government to curb terrorism. ਉਹਨਾਂ ਨੇ ਕਿਹਾ ਜੀ ਕਿ ਜਿਵੇਂ ਭਾਰਤ, ਸਾਡੀ ਜਿਹੜੀ ਪਾਰਟੀ ਸੀ CPI, ਉਹਨੇ ਵੀ ਔਰ ਸਾਡੀ ਹਕੂਮਤ ਨੇ ਵੀ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਇੱਕਦਮ ਇਸ ਦੇ ਉੱਤੇ ਜਿਹੜਾ ਭਾਰਤ ਦੀ ਸਰਕਾਰ ਦੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਬਿਲਕੁਲ ਠੀਕ ਸਟੈਪ ਲਏ ਨੇ। ਸੋ ਮੈਂ ਸਮਝਦਾ ਕਿ ਬਈ ਉਸ ਤੋਂ ਬਾਅਦ CPI ਦਾ, ਕਮਿਊਨਿਸਟਾਂ ਦਾ ਕੀ ਰੋਲ ਰਿਹਾ 10 ਸਾਲ 'ਚ, ਇਸ ਬਾਰੇ ਬਹੁਤ ਕੁਝ ਹੈ, ਲੇਕਿਨ ਮੈਂ ਇਸ ਵੇਰ ਵਿੱਚ ਨਹੀਂ ਜਾਵਾਂਗਾ। ਹੁਣ ਇਸ ਤੋਂ ਵੱਡਾ ਹੋਰ ਕਿਹੜਾ ਸਬੂਤ ਚਾਹੀਦਾ ਹੈ ਕਿ ਸੋਵੀਅਤ ਯੂਨੀਅਨ ਨੇ ਕੀ ਰੋਲ ਅਦਾ ਕੀਤਾ? ਇਹ KGB ਦਾ ਮੇਨ ਬੰਦਾ ਜਿਹੜਾ ਉੱਥੋਂ ਡਿਫਲੈਕਟ ਕਰਦਾ ਹੈ ਟੁੱਟਣ ਤੋਂ ਬਾਅਦ, ਇਹ ਡਾਕੂਮੈਂਟ ਕਰ ਰਿਹਾ ਕਿ ਭਾਈ ਅਸੀਂ ਇਹ ਮੈਨੂਫੈਕਚਰ ਕੀਤੇ ਸਬੂਤ, ਕਨਵਿੰਸ ਕੀਤਾ ਰਾਜੀਵ ਗਾਂਧੀ ਜਾਂ ਦੂਜੇ ਨੂੰ। ਹਾਲਾਂਕਿ ਇਹਦੇ ਜ਼ਿੰਮੇ ਇਹੀ ਕੰਮ ਹੋਏਗਾ, ਇਹਦੇ ਕੋਲ ਇੰਨੀ ਕੁ ਜਾਣਕਾਰੀ ਹੈ। ਕਿਵੇਂ ਪੋਲੀਟੀਕਲੀ ਇੰਦਰਾ ਗਾਂਧੀ ਨਾਲ ਕੌਣ ਡੀਲ ਕਰਦਾ ਸੀ, ਕਿਵੇਂ ਇਹਨੂੰ ਜਿਹੜਾ ਅਮਰੀਕਾ ਔਰ ISI ਦਾ ਪਲਾਟ ਬਣਾਇਆ, ਇਹਦੇ ਚ ਫਿਰ ਕੋਈ ਦੋ ਰਾਵਾਂ ਨਹੀਂ ਨੇ ਕਿ ਕਿੰਨਾ ਵੱਡਾ ਰੋਲ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਨੇ ਇਸ ਹਮਲੇ 'ਚ ਪਲੇ ਕੀਤਾ। ਹੁਣ ਗੱਲ ਅਸੀਂ ਸੈਂਸਿਟਿਵ ਹੈ, ਜਦੋਂ ਅਸੀਂ ਮੋਸਾਦ ਦੀ ਗੱਲ ਕਰਦੇ ਹਾਂ, ਇਜ਼ਰਾਈਲ ਦੀ ਕਰਦੇ ਹਾਂ, ਅਸੀਂ ਇਹ ਵੀ ਨਹੀਂ ਹੈ ਕਿ ਕਿਸੇ ਦੇ ਕਹਿਣ ਤੇ ਕਿਸੇ ਨੂੰ ਮਾੜਾ ਚੰਗਾ ਕਹਿਣਾ ਚਾਹੁੰਦੇ ਹਾਂ। ਸਾਡੀ ਤਾਂ ਇਹ ਕੋਸ਼ਿਸ਼ ਹੈ ਕਿ ਭਾਈ ਅਸੀਂ ਆਪਣੀ ਲਹਿਰ ਖਾਲਿਸਤਾਨ ਲਈ ਜੋ ਵੀ ਸਾਡੀ ਮਦਦ ਕਰ ਸਕਦਾ ਕਰੇ। ਹਾਲਾਂਕਿ ਤੱਕ ਕਿਸੇ ਨੇ ਕੀਤੀ ਨਹੀਂ ਹੈ, ਲੇਕਿਨ ਇਜ਼ਰਾਈਲ, ਔਰ ਮੈਨੂੰ ਇਸ ਦਾ ਦੁੱਖ ਇਸ ਲਈ ਵੀ ਹੁੰਦਾ ਹੈ ਕਿ ਬਹੁਤ ਵਾਰ ਅਸੀਂ ਖਾਲਿਸਤਾਨ ਮਾਡਲ ਦੀ ਗੱਲ ਕਰਦੇ ਹਾਂ, ਪਾਕਿਸਤਾਨ ਮਾਡਲ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਉਹ ਵੀ ਧਰਮ ਦੀ ਪਰਸੀਕਿਊਸ਼ਨ ਔਰ ਇੱਕ ਅੱਡ ਆਈਡੈਂਟੀਟੀ ਦੇ ਉੱਤੇ ਇੱਕ ਕਾਇਦੇ ਆਜ਼ਮ ਨੇ ਮੁਲਕ ਲਿਆ। ਇਸੇ ਤਰ੍ਹਾਂ ਅਸੀਂ ਇਜ਼ਰਾਈਲ ਦੀ ਗੱਲ ਵੀ ਕਰਦੇ ਹਾਂ, ਹਾਲਾਂਕਿ ਜੋ ਫਲਸਤੀਨੀਆਂ ਨਾਲ ਕਰ ਰਹੇ ਨੇ ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਪਰ ਇੱਕ ਉਹਨਾਂ ਦੀ ਸਟਰਗਲ ਦੀ ਗੱਲ ਵੀ ਕਰਦੇ ਹਾਂ, ਰੈਜ਼ਿਲੀਅੰਸ ਦੀ ਗੱਲ ਵੀ ਕਰਦੇ ਹਾਂ ਕਿ 2-3 ਹਜ਼ਾਰ ਸਾਲ ਦੀ ਪਰਸੀਕਿਊਸ਼ਨ ਤੋਂ ਬਾਅਦ ਉਹਨਾਂ ਨੇ ਮੁਲਕ ਲਿਆ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕਿਵੇਂ ਜੋ ਕੁਝ ਨਾਜ਼ੀਆਂ ਨੇ ਉਹਨਾਂ ਦੇ ਨਾਲ ਕੀਤਾ ਉਹ ਆਪਣੇ ਫਲਸਤੀਨੀ ਲੋਕਾਂ ਨਾਲ ਕਰ ਰਹੇ ਨੇ। ਵਿਦਨ ਇਜ਼ਰਾਈਲ ਜਿਹੜੇ ਅਰਬ ਪੋਪੂਲੇਸ਼ਨ ਹੈ ਉਹਨਾਂ ਦੇ ਨਾਲ ਕਰ ਰਹੇ ਨੇ, ਔਰ ਕਿਵੇਂ ਹਿੰਦੂ ਤਵੀਆਂ ਦੇ ਨਾਲ ਬਗਲਗੀਰ ਹੋ ਕੇ ਕਿਸ ਕਿਸਮ ਦਾ ਰੋਲ ਉਹਨਾਂ ਨੇ ਅੱਜ ਤੱਕ ਕਰ ਹੀ ਰਹੇ ਨੇ। ਹੁਣ ਤਾਂ ਖੁੱਲ ਕੇ ਹੈ, ਪਰ ਜੂਨ 84 ਦੇ ਹਮਲੇ ਵੇਲੇ ਜਿਹੜੇ ਕਮਾਂਡੋ ਵਰਤੇ ਗਏ ਖਾਸ ਤੌਰ ਤੇ, ਕਿਵੇਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਨੇ ਇਜ਼ਰਾਈਲ ਦੇ ਵਿੱਚ ਟ੍ਰੇਨਡ ਕੀਤੇ। ਔਰ ਇਹ ਕੋਈ ਕਿਸੇ ਸਿੱਖ ਆਰਗੇਨਾਈਜੇਸ਼ਨ ਦਾ ਬਲੇਮ ਜਾਂ ਕਲੇਮ ਨਹੀਂ ਹੈ ਐਵੇਂ ਕਹਿਣਾ। ਇੰਡੀਆ ਟੂਡੇ ਦੀ ਇੱਕ ਸਟੋਰੀ ਜਿਹੜੀ ਮੈਂ ਦੇਖੀ ਹੋਈ ਸੀ, ਪਰ ਹੁਣ ਉਹ ਸਾਹਮਣੇ ਆਈ ਹੈ ਰਿਸਰਚ ਤੋਂ ਬਾਅਦ, ਔਰ ਇਹ 6 ਜੂਨ 2018 ਨੂੰ ਯਾਨੀ ਕਿ 2 ਸਾਲ ਪਹਿਲਾਂ ਇੰਡੀਆ ਟੂਡੇ ਨੇ ਕੈਰੀ ਕੀਤੀ। ਲਿਖਣ ਵਾਲੇ ਵੀ ਬ੍ਰਾਹਮਣ ਸੱਜਣ ਨੇ ਔਰ ਉਹਨਾਂ ਦਾ ਨਾਮ ਹੈ ਪ੍ਰਭਾਸ਼ ਕੁਮਾਰ ਦੱਤਾ, ਔਰ ਇਸ ਦਾ ਜਿਹੜਾ ਉਨਮਾਨ ਜਾਂ ਸਿਰਲੇਖ ਹੈ ਇਜ਼ਰਾਈਲਸ ਇਨਵਿਜ਼ੀਬਲ ਹੈਂਡ behind Operation Blue Star of 1984, a group of special commandos entered the Golden Temple on June 6 in 1984 to carry out Operation Blue Star. The commandos had been trained in Israel to combat terrorists in urban surroundings. और इदा बिल्कुल के जड़ा अणदिसता हथ इजराइल दा दरबार साहब ते हमले ਔਰ ਜਿਹੜੇ ਕਮਾਂਡੋਆਂ ਨੇ ਹਮਲਾ ਕੀਤਾ ਇਹ ਇਜ਼ਰਾਈਲ ਦੇ ਵਿੱਚ ਟ੍ਰੇਨਡ ਕੀਤੇ ਗਏ ਸੀ। ਇਹ ਕੋਈ ਬਹੁਤ ਲੰਬਾ ਆਰਟੀਕਲ ਤਾਂ ਨਹੀਂ ਹੈ, ਪਰ ਮੈਂ ਇਸ ਦੀ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ। ਔਰ ਪਹਿਲਾਂ ਤਾਂ ਉਹਨੇ ਸੀਨ ਬਿਆਨ ਕੀਤਾ ਕਿ ਕਿਵੇਂ ਪਿੰਡਾਂ ਵਾਲੇ ਜਿਹੜੇ ਨੇ ਔਰ
ਉਹਨਾਂ ਨੇ ਆਕੂਪਾਈ ਕੀਤਾ ਸੀ। ਦਰਬਾਰ ਸਾਹਿਬ ਉਹਨਾਂ ਦੇ ਨਾਲ ਆਰਮਡ ਮੈਨ ਸੀ ਔਰ ਇਹ ਸਾਰੇ ਜਿਹੜੇ ਨੇ ਪ੍ਰੈਜ਼ੀਡੈਂਟ ਰੂਲ ਜਿਹੜਾ ਪੰਜਾਬ ਜਦੋਂ ਲੱਗਾ ਹੋਇਆ ਸੀ ਉਦੋਂ ਉਹਨਾਂ ਨੇ ਸਰਕਾਰ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਔਰ ਖਾਲਿਸਤਾਨ ਦਾ ਐਲਾਨ। ਇਹ ਬਿਲਕੁਲ ਗਲਤ, ਯਾਨੀ ਇਹ ਹੁਣ ਆਪਣੀ ਹਿੰਦੂਤਵੀ ਮੈਜੋਰਿਟੀ ਕਰਾਊਡ ਨੂੰ ਕਨਵਿੰਸ ਕਰਨ ਲਈ ਹੈ ਕਿ ਜੀ ਕਿੰਨਾ ਜ਼ਰੂਰੀ ਸੀ ਦਰਬਾਰ ਸਾਹਿਬ ਤੇ ਹਮਲਾ। ਨਹੀਂ ਤਾਂ ਉਹਨਾਂ ਨੇ ਤਾਂ ਸਟੇਟ ਦੀ ਤਾਕਤ ਨੂੰ ਵੰਗਾਰ ਦਿੱਤਾ ਸੀ, ਖਾਲਿਸਤਾਨ ਦਾ ਐਲਾਨ ਕਰ ਦਿੱਤਾ ਸੀ। ਔਰ ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਫਿਰ ਡਿਸਾਈਸਿਵ ਐਕਸ਼ਨ ਲੈਣ ਦਾ ਫੈਸਲਾ ਕੀਤਾ। ਹੁਣ ਮੈਂ ਸਪੈਸ਼ਲ ਗਰੁੱਪ ਕਮਾਂਡੋਜ਼ ਦੀ ਗੱਲ ਕਰਦਾ ਕਿ ਉਹਨੇ ਕਿਹਾ ਕਿ the commandos who entered Golden Temple on June 6, 1984 were part of special group of 56th Commando Company of the Indian Army. ਇਹ 56 ਕਮਾਂਡੋ ਕੰਪਨੀ ਦੇ ਸਪੈਸ਼ਲ ਜਵਾਨ ਸੀ। They were the only unit of the Indian force to have received specialized training to fight terrorists having taken control of a sensitive public place and deal with a hostage-like situation. ਹੁਣ ਕਿਉਂਕਿ ਮੋਸਾਦ ਨੂੰ ਇਸ ਗੱਲ ਦੇ ਲਈ ਬੜਾ ਮਾਹਿਰ ਮੰਨਿਆ ਜਾਂਦਾ ਹੈ, ਉਹਨਾਂ ਦੇ ਬਾਰੇ ਹੈ ਵੀ ਕਿਵੇਂ ਉਹਨਾਂ ਨੇ ਜਿਹੜਾ ਐਂਟੈਬੇ 에ਅਰਪੋਰਟ ਦੇ ਵਿੱਚ ਜਦੋਂ ਹੌਸਟੇਜ ਲੈ ਲਏ ਸੀ ਯੁਗਾਂਡਾ 'ਚ, ਕਿਵੇਂ ਉਹਨਾਂ ਨੂੰ ਰੈਸਕਿਊ ਕੀਤਾ ਸੀ। ਔਰ ਇਹ ਜਿਹੜੇ ਕਮਾਂਡੋ ਸਪੈਸ਼ਲੀ ਇਹਨਾਂ ਨੇ ਭੇਜੇ ਮੋਸਾਦ ਦੀ ਟ੍ਰੇਨਿੰਗ ਦੇ ਲਈ, ਇਹ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਔਰ ਇਹ 1981 'ਚ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕਿਵੇਂ ਕੰਟਰਾਈਵ ਕੀਤੀ ਸਿਚੁਏਸ਼ਨ ਇੰਡੀਅਨ ਗਵਰਨਮੈਂਟ ਨੇ ਕਿ ਉਹਨਾਂ ਨੇ ਹਮਲਾ ਕਰਨਾ ਹੈ, 81 'ਚ ਤਾਂ ਅਜੇ ਉਹ ਸਿਚੁਏਸ਼ਨ ਵੀ ਨਹੀਂ ਸੀ ਕਿ ਕੋਈ ਪਿੰਡਾਂ ਵਾਲੇ ਵੀ ਦਰਬਾਰ ਸਾਹਿਬ ਨਹੀਂ ਸੀ ਆਏ। ਧਰਮਯੁੱਧ ਮੋਰਚਾ ਤਾਂ 82 'ਚ ਸ਼ੁਰੂ ਹੁੰਦਾ ਹੈ, ਪਰ ਜਿਹੜੇ ਸਬੂਤ ਨੇ ਕਿ ਕਿਵੇਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਇਹ ਪ੍ਰੈਕਟਿਸ ਕਰ ਰਹੇ ਸੀ, ਕਿਵੇਂ 82 ਦੇ ਵਿੱਚ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸਿਨਹਾ ਤੋਂ ਇਹਨਾਂ ਨੇ ਟੈਂਕ ਮੰਗੇ, ਜਿਹੜਾ ਉਹਨੇ ਨਾ ਕਰ ਦਿੱਤੀ। ਉਹਨੇ ਕਿਹਾ ਜੀ 90,000 ਸਿੱਖ ਨੇ ਫੌਜ ਦੇ ਵਿੱਚ ਔਰ ਇਹ ਫੌਜ ਆਪਣੇ ਲੋਕਾਂ ਲਈ ਨਹੀਂ ਹੈ। ਉਹਨੂੰ ਸੁਪਰਸੀਡ ਕਰਕੇ ਕਿਵੇਂ ਜਨਰਲ ਵੈਦਿਆ ਨੂੰ ਜਨਰਲ ਬਣਾਇਆ ਗਿਆ। ਪਰ 81 ਦੇ ਵਿੱਚ ਇਹ ਐਸਜੀ ਜਿਹੜਾ ਸਪੈਸ਼ਲ ਗਰੁੱਪ ਹੈ ਕਮਾਂਡੋਜ਼ ਦਾ ਕ੍ਰੀਏਟ ਕੀਤਾ ਜਾਂਦਾ ਹੈ। The Israeli trainers were Mossad commandos who had conducted ਔਰ ਫਿਰ ਉਹਨੇ ਉਹਦਾ ਐਂਟੈਬੋ ਦਾ ਜਿਹੜਾ ਯੁਗਾਂਡਾ ਦਾ ਆਪਰੇਸ਼ਨ ਹੈ ਉਹਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਜਿਨ੍ਹਾਂ ਨੇ ਉਹ ਐਂਟੈਬੋ ਯੁਗਾਂਡਾ 에ਅਰਪੋਰਟ ਤੋਂ ਹੌਸਟੇਜ ਨੂੰ ਰੈਸਕਿਊ ਕੀਤਾ ਸੀ, ਉਹਨਾਂ ਨੇ ਇਹਨਾਂ ਕਮਾਂਡੋਜ਼ ਨੂੰ ਟ੍ਰੇਨ ਕੀਤਾ। ਔਰ ਇਹ ਨਾਲ ਹੀ ਇਹ ਕਹਿ ਰਿਹਾ ਹੈ ਇੰਡੀਆ did not have diplomatic ties with Israel at that time and the training had been coordinated by RAW which had its own arrangement with Mossad। ਹੁਣ ਬੇਸ਼ੱਕ ਜਿਹੜਾ ਇਹਨਾਂ ਦੇ ਦੋਨੋਂ ਹਕੂਮਤਾਂ ਦੇ ਡਿਪਲੋਮੈਟਿਕ ਸਬੰਧ ਨਹੀਂ ਸੀ, ਲੇਕਿਨ ਰਾਰ ਮੋਸਾਦ ਜਿਹੜੇ ਨੇ ਉਹਨਾਂ ਦੇ ਆਪਣੇ ਸਬੰਧ ਸੀ। The training was provided to Indian SG commandos at the secret base of Seret Matkal। ਇਹ ਕੋਈ ਇਜ਼ਰਾਈਲ 'ਚ ਥਾਂ ਹੋਏਗੀ, ਉੱਥੇ ਗੁਪਤ ਬੇਸ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਫਿਰ ਅੱਗੋਂ ਉਹਨੂੰ ਹੋਰ ਕਲੀਅਰ ਕਰਦਾ ਹੈ The Indian commandos underwent special anti-terror training for over 3 weeks। 3 ਹਫ਼ਤੇ ਉਹਨਾਂ ਦੀ ਜਿਹੜੀ ਇੰਟੈਂਸਿਵ ਟ੍ਰੇਨਿੰਗ ਹੋਈ ਔਰ ਉਹਦੇ 'ਚ ਇਹ ਸੀ ਕਿ ਕਿਵੇਂ ਬਿਜ਼ੀ ਸਟਰੀਟਸ, ਮੇਜ਼ ਆਫ ਬਿਲਡਿੰਗਸ, ਵਹੀਕਲਸ। ਔਰ ਉਹਨੇ ਕਿਹਾ ਜੀ ਇਹ ਬਹੁਤ ਕਾਮਯਾਬ ਰਹੀ ਟ੍ਰੇਨਿੰਗ ਕਿਉਂਕਿ ਉਹਨਾਂ ਨੇ ਇਹੀ ਕਮਾਂਡੋ ਸੀ ਜਿਨ੍ਹਾਂ ਨੇ those who entered Golden Temple at 10:30 PM on June 6th 34 years ago, ਕਿਉਂਕਿ 2018 ਜਿਹਨੇ ਆਰਟੀਕਲ ਲਿਖਿਆ ਕਿ ਇਹੀ ਕਮਾਂਡੋ ਉੱਥੇ ਉਤਰੇ। ਹੁਣ ਉਹਨਾਂ ਦੇ ਕੋਲ ਕੀ ਸੀ ਕਮਾਂਡੋਸ ਕੋਲ, ਜਿਸ ਤੋਂ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਸਿੰਘ ਯੋਧਿਆਂ ਦੀ ਬਹਾਦਰੀ ਦੀ ਗੱਲ ਕਰਦੇ ਹਾਂ ਤੇ ਇਹ ਕਮਾਂਡੋ ਜਿਨ੍ਹਾਂ ਨੂੰ ਇਜ਼ਰਾਈਲ ਦੀ ਮੋਸਾਦ ਨੇ ਟ੍ਰੇਨਡ ਕੀਤਾ ਔਰ ਉਹਨਾਂ ਦੇ ਕੋਲ ਕੀ ਇਕਵਿਪਮੈਂਟ ਸੀ। ਕਮਾਂਡੋਜ਼ ਵਰ ਇਨ ਬਲੈਕ ਫਟੀਗਸ, ਕਾਲੇ ਉਹਨਾਂ ਦੇ ਕੱਪੜੇ ਸੀ, ਐਂਡ ਵੋਰ ਨਾਈਟ ਵਿਜ਼ਨ ਗਲਾਸਿਸ। ਰਾਤ ਨੂੰ ਵੀ ਹਨੇਰੇ 'ਚ ਵੀ ਨਜ਼ਰ ਆ ਰਹੇ ਕਿਉਂਕਿ ਸਭ ਕੁਝ ਕੱਟ ਆਫ ਕੀਤਾ ਸੀ, ਲੇਕਿਨ ਇਹ ਜਿਹੜੇ ਨਾਈਟ ਵਿਜ਼ਨ ਗਲਾਸਿਸ ਉਹਨਾਂ ਦੇ ਪਾਏ ਹੋਏ ਸੀ। M1 ਸਟੀਲ ਹੈਲਮਟਸ, ਸਿਰ ਦੇ ਉੱਤੇ ਉਹਨਾਂ ਦੇ ਸਟੀਲ ਹੈਲਮਟ, ਬੁਲੇਟ ਪ੍ਰੂਫ ਜੈਕਟਸ ਐਂਡ ਕੈਰੀਡ ਸੋਫਿਸਟੀਕੇਟਡ ਗਨਸ ਇਨਕਲੂਡਿੰਗ AK-47 ਅਸਾਲਟ ਰਾਈਫਲ। ਹੁਣ ਤੁਸੀਂ ਇਹ ਦੇਖ ਲਓ ਕਿ ਸਨਦਬੱਧ ਨੇ, ਬੁਲੇਟ ਪ੍ਰੂਫ ਜੈਕਟ ਹੈ, ਸਿਰ ਤੇ ਹੈਲਮਟ ਹੈ, AK-47 ਹੈ, ਨਾਈਟ ਵਿਜ਼ਨ ਗਲਾਸਿਸ ਨੇ। Commandos were capable of jogging at a speed of 40 km/h। ਕਿ ਇੰਨੇ ਫਿਜ਼ੀਕਲੀ ਫਿਟ ਸੀ ਕਿ ਉਹ ਜੇ ਜੌਗ ਕਰਨ ਤੇ 40 ਕਿਲੋਮੀਟਰ 1 ਘੰਟੇ 'ਚ ਜਾ ਸਕਦੇ ਸੀ। ਸੋ ਜਿਹੜਾ ਫਾਈਨੈਸਟ ਉਹਨਾਂ ਦੀ ਕਰੀਮ ਸੀ ਫੌਜ ਦੀ ਕਮਾਂਡੋਆਂ ਦੀ,
ਇਜ਼ਰਾਈਲੀ ਟ੍ਰੇਨਡ ਮਸਾ ਉਹਨੂੰ ਉਹ ਲਿਆਏ। ਔਰ ਹੁਣ ਉਹਨਾਂ ਦੇ ਨਾਲ ਹੋਇਆ ਕਿ ਇਹ ਤਾਂ ਉਹਨਾਂ ਦੇ ਜਨਰਲ ਬਰਾੜ ਦੀ ਕਿਤਾਬ ਦੱਸਦੇਗੀ ਕਿ ਭਾਈ ਇਹਨਾਂ ਕਮਾਂਡੋਆਂ ਦੇ ਕਿਵੇਂ ਫਿਰ ਚੀਥੜੇ ਵੀ ਉੱਡੇ ਤੇ ਅਲਟੀਮੇਟਲੀ ਉਹਨਾਂ ਨੇ ਡਿਸਬੈਂਡ ਕਰਤਾ ਇਹ ਸਾਰਿਆਂ ਨੂੰ। ਫਿਰ 85 86 ਚ ਨਵੀਂ ਜਿਹੜੀ ਆ ਉਹਨਾਂ ਨੇ ਕ੍ਰੀਏਟ ਕੀਤੀ। ਉਹਨੇ ਕਿਹਾ ਕਿ ਭਾਈ ਇੱਧਰ ਭਾਵੇਂ ਇਹ ਸੀ ਪਰ ਦੂਜੇ ਪਾਸੇ ਜਨਰਲ ਸੁਬੇਗ ਸਿੰਘ ਨੇ ਜਿਹਨੂੰ ਮੈਡਲ ਮਿਲੇ ਸੀ, ਜਿਹਨੇ ਮੁਕਤੀ ਬਾਹਿਨੀ ਨੂੰ ਟ੍ਰੇਨਡ ਕੀਤਾ ਸੀ। ਔਰ ਇਹ ਜਿਹੜੇ ਨੇ the special SG commandos faced tough resistance and were met with unexpected firepower from those hiding inside Golden Temple. Additional units of the army was pressed into action. ਹੁਣ ਜਦੋਂ ਬਰਾੜ ਕਹਿੰਦਾ ਸੀ ਜੀ ਇਹ 2 ਘੰਟੇ ਦਾ ਕੰਮ ਹੈ, ਕਹਿੰਦੇ ਜੀ ਸਾਡੇ ਕੋਲ ਇਜ਼ਰਾਈਲੀ ਟ੍ਰੇਨਡ ਕਮਾਂਡੋ ਨੇ, ਇਹ ਅੰਦਰ ਜਾਣਗੇ, ਅੰਦਰ ਚੁੱਕ ਕੇ ਲਿਆਣਗੇ ਸਣੇ ਪਿੰਡਾਂ ਵਾਲੇ ਸਾਰਿਆਂ ਨੂੰ, 2 ਘੰਟੇ ਦਾ ਕੰਮ ਹੈ। ਪਰ ਇਹ ਗੱਲ ਕਦੀ ਕਮਾਂਡੋਆਂ ਤੇ ਨਹੀਂ, ਫੌਜ ਦੇ ਵੀ, ਡਰਾਈਵਰ ਵੀ ਤੇ ਅਲਟੀਮੇਟਲੀ 10 ਔਰ 11 ਵਿਜੰਤਾ ਟੈਂਕ ਜਿਹੜੇ ਨੇ ਉਹਨਾਂ ਦੇ ਨਾਲ, ਔਰ ਉਹ ਵੀ 72 ਘੰਟੇ ਬਾਅਦ। ਸੋ ਇੱਕ ਪਾਸੇ ਸਿੱਖ ਬਹਾਦਰੀ ਦੀ ਦਾਸਤਾਨ ਹੈ ਜਿਹੜੀ ਅਸੀਂ ਸਾਰੇ ਪੀਰੀਅਡ ਦੇ ਵਿੱਚ ਡਿਸਕਸ ਕੀਤੀ, ਪਰ ਮੈਂ ਇਹ ਦੋਨੋਂ ਸਬੂਤ ਜ਼ਰੂਰ ਦੇਣਾ ਚਾਹੁੰਦਾ ਸੀ ਤਾਂ ਕਿ ਇਸ ਗੱਲ ਦਾ ਭੁਲੇਖਾ ਨਾ। ਔਰ ਇੰਡੀਆ ਟੁਡੇ ਜਿਹੜਾ ਬਿਲਕੁਲ ਕਮਿਊਨਲ, ਜਿਹਦਾ ਐਡੀਟਰ ਸ਼ੇਖਰ ਗੁਪਤਾ ਵੀ ਰਿਹਾ ਹੈ, ਹੁਣ ਉਹ ਬੈਠ ਕੇ ਜਿਹੜਾ ਉਹ ਲੱਗਾ ਹੁੰਦਾ ਹੈ ਆਪਣਾ ਕੱਟ ਦਾ ਕਟਰ ਔਰ ਕੁਛ ਇਸ ਕਿਸਮ ਦਾ ਪ੍ਰੋਗਰਾਮ ਕਰਦਾ ਉਹ ਦੱਸਣ ਦੇ ਲਈ ਕਿ ਭਾਈ ਉਹ ਬੜਾ ਸੈਕੂਲਰ ਹੈ ਔਰ ਜਸਟਿਸ। ਪਰ ਇਹ ਸਾਰੀਆਂ ਹੀ ਤਾਕਤਾਂ, ਮੀਡੀਆ ਦਾ ਕੀ ਰੋਲ ਹੈ ਅਸੀਂ ਡਿਸਕਸ ਕੀਤਾ ਇਸ ਪੀਰੀਅਡ, ਪਰ KGB ਮਾਸਟਰਮਾਈਂਡ ਕਰਦੀ ਹੈ ਇਹਨੂੰ, CIA ਪਾਕਿਸਤਾਨ ਦੇ ਖਾਤੇ 'ਚ ਪਾਉਂਦੀ ਹੈ, ਉਹਨਾਂ ਦੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ CPI ਔਰ ਦੂਜੀਆਂ ਉਹ ਗਵਰਨਮੈਂਟ ਦੇ ਨਾਲ ਖਲੋਂਦੀਆਂ, ਖੁੱਲ੍ਹ ਕੇ ਸੋਵੀਅਤ ਯੂਨੀਅਨ ਹਮਾਇਤ ਕਰਦਾ ਹੈ। ਤੇ ਕਿਉਂਕਿ ਇਜ਼ਰਾਈਲ ਨੇ ਪੋਲੀਟੀਕਲੀ ਤਾਂ ਬਿਆਨ ਨਹੀਂ ਸੀ ਦੇਣਾ, ਵੈਸੇ ਹੀ ਰਿਲੇਸ਼ਨ ਨਹੀਂ ਸੀ, ਲੇਕਿਨ ਸਾਰੇ ਆਪਰੇਸ਼ਨ ਦੇ ਵਿੱਚ ਜਿਹੜਾ ਫਰੰਟਲ ਰੋਲ ਲੈਣ ਵਾਲੇ ਕਮਾਂਡੋ ਨੇ ਉਹ ਮੋਸਾਦ ਟ੍ਰੇਨਡ ਨੇ। ਹੁਣ ਇਸ ਤੋਂ ਬਾਅਦ ਹੋਰ ਸਾਨੂੰ ਕਿਹੜੇ ਸਬੂਤ ਚਾਹੀਦੇ ਨੇ? ਹੁਣ ਗੱਲ ਅਸੀਂ ਇਸ 36ਵੀਂ ਵਰ੍ਹੇਗੰਢ ਦੇ ਮੌਕੇ ਜਥੇਦਾਰ ਅਕਾਲ ਤਖਤ ਐਕਟਿੰਗ ਜਥੇਦਾਰ ਬਾਦਲ ਨੋਮੀਨੇਟਡ ਉਹਨਾਂ ਦੀ SGPC ਦੇ, ਉਹਨੂੰ ਲੈ ਕੇ ਅਸੀਂ ਵੀ ਮੋਨੀਟਰ ਕਰ ਰਹੇ ਹਾਂ। ਹੋਰ ਵੀ ਸਾਡੇ ਵੀਰ ਭੈਣਾਂ ਜਿਹੜੇ ਦੁਨੀਆ 'ਚ ਮੀਡੀਆ ਦੇ ਵਿੱਚ ਨੇ ਉਹ ਦੇਖ ਰਹੇ ਨੇ ਕਿ ਕਿਵੇਂ ਕੌਣ ਕੀ ਬੋਲਦਾ। ਇੰਟਰਸਟਿੰਗਲੀ ਕੈਪਟਨ ਅਮਰਿੰਦਰ ਨੇ ਇਸ ਵਾਰ ਜਿਵੇਂ ਹਰ ਜਣੀ ਖਣੀ ਕਿਤੇ ਡਿਵੈਲਪਮੈਂਟ ਦੇ ਉੱਤੇ ਉਹ ਐਂਟਾਈ ਪਾਕਿਸਤਾਨ, ਐਂਟਾਈ ਖਾਲਿਸਤਾਨ ਕਰਦਾ ਹੈ, ਇਸ ਵਾਰ ਮੈਨੂੰ ਨਜ਼ਰ ਨਹੀਂ ਆਇਆ ਅਦਰ ਦੈਨ ਕਿ ਉਹਦੇ ਕੁਝ ਵਜ਼ੀਰ ਔਰ MLA ਔਰ ਦੂਜੇ ਉਹ ਨੇ ਬਾਦਲਾਂ ਨੂੰ ਘੇਰ ਰਹੇ ਨੇ ਕਿ ਜੀ ਮੋਦੀ ਨੂੰ ਵੀ ਪੁੱਛੋ ਕਿ ਜੀ ਇਹ ਕੀ ਹੈ, ਇਹਨਾਂ ਦਾ ਹਿਡਨ ਏਜੰਡਾ ਖਾਲਿਸਤਾਨ ਦਾ, ਇਹ ਫਲਾਣਾ। ਲੇਕਿਨ ਇੱਕ ਗੱਲ ਕਿ ਕਾਂਗਰਸੀ ਅਪੋਜ਼ ਕਰਨਗੇ, BJP ਉਹਨਾਂ ਨੇ ਪੂਰਾ ਜ਼ਹਿਰ ਉਗਲਿਆ ਹੈ ਕਿ ਜੀ ਕ੍ਰਿਮੀਨਲ ਕੇਸ ਜਿਹੜੇ ਉਹ ਦੂਜੇ ਨੇ ਉਹ ਰਜਿਸਟਰ ਕਰੋ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਆਮ ਆਦਮੀ ਪਾਰਟੀ, ਇਹ ਸ਼ਾਇਦ ਬਹੁਤਿਆਂ ਨੇ ਸਾਡੇ ਜਿਹੜੇ ਨੇ ਇਹ ਐਨਾਲਿਸਟ ਉਹਨਾਂ ਨੇ ਵੀ ਨਾ ਦੇਖਿਆ ਹੋਏ, ਭਗਵੰਤ ਮਾਨ ਪਹਿਲਾਂ ਤਾਂ ਉਹਨੇ ਜਿਹੜਾ ਆਪਣੇ ਕਿਸਮ ਦਾ ਇੱਕ ਜਿਹੜਾ ਉਹ ਹਿੰਦੂਤਵਾਦ ਹੀ ਮੈਂ ਭੰਡ ਕਵਾਂਗਾ ਇਸ ਵੇਲੇ, ਹਾਲਾਂ ਉਸ ਦੀ ਕੋਈ ਕ੍ਰੈਡੀਬਿਲਿਟੀ ਸਿੱਖ ਹਲਕਿਆਂ 'ਚ ਤਾਂ ਨਹੀਂ ਹੈ, ਲੇਕਿਨ ਉਹ ਪਹਿਲਿਆਂ ਤੋਂ ਸੀ। ਪਰ ਜਿਹੜੇ ਸ਼ਾਇਦ ਵਿਦਨ ਕੇਜਰੀਵਾਲ ਨੂੰ ਖੁਸ਼, ਕਿਉਂਕਿ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ ਕਿ ਕੇਜਰੀਵਾਲ ਹਿੰਦੂਤਵਾਦ ਦਾ ਏਜੰਡਾ ਪਰਸੂ ਕਰ ਰਿਹਾ। ਹੁਣ ਤਾਂ ਖੁੱਲ੍ਹ ਕੇ ਸਾਹਮਣੇ ਆ ਗਿਆ ਦਿੱਲੀ ਦੇ ਮਾਮਲੇ 'ਚ ਮੁਸਲਮਾਨ ਮਾਰੇ ਜਾਂਦੇ ਨੇ, ਰਾਈਟਿੰਗ ਦੇ ਵਿੱਚ ਕੇਸ ਜਿਹੜੇ ਨੇ ਉਹ ਵੀ ਮੁਸਲਮਾਨਾਂ ਦੇ ਖਿਲਾਫ ਰਜਿਸਟਰ ਹੋ ਰਹੇ ਨੇ। ਤੁਸ਼ਾਰ ਮਹਿਤਾ ਨਾਂ ਦਾ ਬੰਦਾ ਜਿਹੜਾ BJP ਦਾ ਹਿੰਦੂਤਵੀ ਹੈ, ਉਹਨੂੰ ਜਿਹੜੀਆਂ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਈਆਂ ਉਹਨਾਂ ਦਾ ਇੰਚਾਰਜ ਲਾ ਦਿੱਤਾ ਹੈ ਨਵੰਬਰ 84 ਦੀ ਪੜਤਾਲ ਦੇ ਲਈ। ਔਰ ਕਿੰਨੇ ਤੁਸੀਂ ਗਿਣਾ ਸਕਦੇ ਹੋ ਉਹਦੀਆਂ ਕਰਤੂਤਾਂ ਹਿੰਦੂਤਵੀ ਨੇ। ਲੇਕਿਨ ਇਸ ਵੇਲੇ ਇੱਕ ਪਾਸੇ ਭਗਵੰਤ ਮਾਨ ਨੂੰ ਜਿਹੜਾ ਉਹ ਤਾਂ ਸਮਝਦਾ ਭਗਵੰਤ ਮਾਨ ਕਿ ਜੀ ਮੈਂ ਚੀਫ ਮਿਨਿਸਟਰ ਕੈਂਡੀਡੇਟ ਹੈ, ਨਵਜੋਤ ਸਿੱਧੂ ਜੰਪ ਕਰਨਾ ਚਾਹੁੰਦਾ, ਪਰ ਭਗਵੰਤ ਮਾਨ ਨੂੰ ਬੈਕ ਜਿਹੜਾ ਉਹ ਸੁੱਟ ਦਿੰਦਾ ਹੈ ਕਿਉਂਕਿ ਉਹ ਕੇਜਰੀਵਾਲ ਨੂੰ ਕਹਿੰਦਾ ਜੀ ਜੇ ਮੈਨੂੰ ਇਹਨੂੰ ਬਣਾਇਆ ਇਹ ਚੀਫ ਮਿਨਿਸਟਰ ਤੂੰ ਮੰਨਣਾ ਤੇ ਮੈਂ ਇਹਨੂੰ ਨਹੀਂ ਮੰਨਣਾ। ਤੇ ਹੁਣ ਤੀਜੀ ਕਮਾਈ ਜਿਹੜੀ ਕਿ ਜਿਹਦਾ ਚਾਚਾ ਸ਼ਹੀਦ ਬੱਬਰ ਖਾਲਸਾ ਦੇ ਨਾਂ ਲੈ ਕੇ ਇੱਕ ਸਟੇਜ ਤੇ TV 84 ਤੇ ਇਹਦਾ ਇੰਟਰਵਿਊ ਦਿਵਾਉਣ ਦੇ ਲਈ ਉੱਥੋਂ 2-3 ਸਿਫਾਰਸ਼ਾਂ ਆਈਆਂ ਜਿਹੜੇ ਪੰਥ ਪ੍ਰਸਤ ਸੀ ਜੀ ਦੇਖੋ ਇਹ ਭਤੀਜੀ ਹੈ ਫਲਾਂ ਬੱਬਰ ਖਾਲਸਾ ਦੇ MLA ਲਈ ਖੜੀ ਦਾ ਇੰਟਰਵਿਊ ਕਰੋ, ਬਲਜਿੰਦਰ ਕੌਰ ਦਾ ਨਾਂ ਹੈ। ਔਰ ਮੈਂ ਰਿਲੈਕਟੈਂਟਲੀ ਕੀਤਾ ਵੀ, ਹਾਲਾਂ ਮੈਨੂੰ ਪਤਾ ਸੀ ਕਿ ਵੀ ਇਹ ਕੰਮ ਠੀਕ ਨਹੀਂ ਹੈਗਾ
ਇਹ ਬਹੁਤ ਵਾਰ ਹੁੰਦਾ ਹੈ। ਔਰ ਉਹਦੇ 'ਚ ਵੀ ਇੰਟਰਵਿਊ 'ਚ ਮੈਨੂੰ ਇਹ ਨਜ਼ਰ ਆ ਗਿਆ ਸੀ, ਖਾਲਿਸਤਾਨ ਤਾਂ ਦੂਰ ਦੀ ਗੱਲ, ਉਹ ਤਾਂ ਸਿੱਖਾਂ ਦੀ ਗੱਲ ਕਰਨ ਤੋਂ ਵੀ ਜਿਹੜੀ ਹੈ ਭੱਜਦੀ ਹੈ। ਔਰ ਉਹੀ ਗੱਲ ਹੋਈ ਹੁਣ ਅੱਜ ਕੱਲ੍ਹ ਉਹ ਕੇਜਰੀਵਾਲ ਦੀਆਂ ਗੁੱਡ ਬੁੱਕਸ 'ਚ ਹੈ, ਸ਼ਾਇਦ ਉਹਨੂੰ ਲੱਗਦਾ ਵੀ ਸ਼ਾਇਦ ਭਗਵੰਤ ਮਾਨ ਦੀ ਥਾਂ ਮੈਂ ਅੱਗੇ ਆ ਜਾ, ਔਰ ਹਿੰਦੂ ਤਵੀਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਹਿੰਦੂਆਂ ਨੂੰ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਬੀਜੇਪੀ ਔਰ ਅਕਾਲੀਆਂ ਨਾਲੋਂ ਅੱਗੇ ਜਾ ਕੇ ਜਿਹੜਾ ਖਾਲਿਸਤਾਨ ਦਾ ਵਿਰੋਧ ਕਰਾਂਗੇ। ਔਰ ਉਹ ਕਹਿੰਦੇ ਆ ਕਿ ਜੀ ਮੇਰਾ ਕੀ ਕਸੂਰ ਹੈ ਜੇ ਮੈਂ ਸ਼ਹੀਦਾਂ ਦੇ ਘਰ ਜੰਮ ਪਈ। ਹੁਣ ਇਹੀ ਬਰਸੀਆਂ ਮਨਾਉਂਦੇ ਆ, ਇਹਦੀ ਇਲੈਕਸ਼ਨ ਕੈਂਪੇਨ ਤੇ ਪੈਸੇ ਵੀ ਸਿੱਖ ਧਿਰਾਂ ਨੇ ਭੇਜੇ, ਮੈਨੂੰ ਅਮਰੀਕਾ ਦਾ ਪਤਾ ਕਿੱਥੋਂ ਕਿੱਥੋਂ ਪੈਸੇ ਗਏ ਨੇ। ਲੇਕਿਨ ਹੁਣ ਇਸ ਵੇਲੇ ਸਭ ਤੋਂ ਘਟੀਆ ਬਿਆਨਬਾਜ਼ੀ ਔਰ ਜਿਹੜੀ ਜਥੇਦਾਰ ਦੇ ਖਿਲਾਫ ਵੀ ਔਰ ਇਹ ਜਿਹੜੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਇਸ ਨੇ ਕੀਤੀ ਹੈ, ਇਹ ਹਿੰਦੂ ਤਵੀਆਂ ਦਾ ਇਹਨੂੰ ਨਵਾਂ ਫੇਸ ਕਿਹਾ ਜਾ ਸਕਦਾ ਹੈ। ਔਰ ਇੱਕ ਗੱਲ ਮੈਂ ਇਹਨੂੰ ਕੰਕਲੂਡ ਕਰਨ ਤੋਂ ਪਹਿਲਾਂ, ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਚਪੀਸੀ ਪ੍ਰੈਜ਼ੀਡੈਂਟ ਲੌਂਗੋਵਾਲ ਨੇ ਪਹਿਲੀ ਸਟੇਜ ਤੇ ਤਾਂ ਇਹ ਕਿਹਾ ਜੀ ਜੋ ਜਥੇਦਾਰ ਕਹਿ ਰਹੇ ਨੇ ਠੀਕ ਹੈ। ਫਿਰ ਇਹ ਵੀ ਸਾਹਮਣੇ ਆਇਆ ਕਿ ਵੀ ਹੋ ਸਕਦਾ ਹੈ ਵੀ ਇਹਨਾਂ ਦੀ ਕੀ ਖੇਡ ਹੈ ਬਾਦਲਾਂ ਦੀ, ਜਿਵੇਂ ਸਾਡੇ ਹੋਰ ਵੀ ਕੁਝ ਵੀਰਾਂ ਨੇ ਖਦਸ਼ਾ ਜ਼ਾਹਰ ਕੀਤਾ। ਇੱਕ ਖਬਰ ਜਿਹੜੀ ਕਿਤੇ ਬਹੁਤੀ ਡਿਸਕਸ ਨਹੀਂ ਹੋਈ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਫੌਜ ਨੇ, ਉਸ ਤੋਂ ਬਾਅਦ ਮੰਗ ਸੀ ਭਾਈ ਕਿੰਨਾ ਡੈਮੇਜ ਕੀਤਾ, ਉੱਥੋਂ ਲੁੱਟ ਕੇ ਲੈ ਗਏ, ਪੈਸਾ ਵੀ ਚੁੱਕ ਕੇ ਲੈ ਗਏ, ਸਿੱਖ ਰੈਫਰੈਂਸ ਲਾਇਬ੍ਰੇਰੀ ਵੀ, ਕਿੰਨੀਆਂ ਇਮਾਰਤਾਂ ਤਬਾਹ ਕੀਤੀਆਂ। ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ। ਉਸ ਵੇਲੇ ਸਿੱਖ ਦਬਾਅ ਇੰਨਾ ਸੀ ਕਿ ਸ਼੍ਰੋਮਣੀ ਕਮੇਟੀ ਨੇ ਸ਼ਾਇਦ 30,000 ਕਰੋੜ ਦਾ ਜਾਂ 3,000 ਕਰੋੜ ਦਾ ਦਾਅਵਾ ਕੀਤਾ ਹੋਇਆ ਫॉर ਕੰਪਨਸੇਸ਼ਨ ਕਿ ਭਾਈ ਇਹ ਜਿਹੜਾ ਹੈ ਸਾਡੇ ਤੇ ਇਹਨਾਂ ਨੇ ਹਮਲਾ ਥੋਪਿਆ ਔਰ ਸਾਨੂੰ ਇੰਨੇ ਜਿਹੜੇ ਨੇ ਇਹ ਡੈਮੇजेस ਦਿੱਤੇ ਜਾਣ। ਵਿੱਚੋਂ ਇਹ ਵੀ ਆਇਆ ਸੀ 4-5 ਸਾਲ ਪਹਿਲਾਂ ਕਿ ਜੀ ਵਕੀਲ ਹੀ ਨਹੀਂ ਕੋਈ ਕੀਤਾ। ਫਿਰ ਸੰਗਤ ਦਾ ਦਬਾਅ ਬਣਿਆ ਕਿਉਂਕਿ ਇਹ ਤਾਂ ਉਦੋਂ ਹੀ ਛੱਡੂ ਸੀ, ਮੈਨੂੰ ਲੱਗਦਾ ਵੀ ਇਹ ਛੱਡਣਾ ਚਾਹੁੰਦੇ ਸੀ, ਪਰ ਕਿਉਂਕਿ ਬਾਹਰਲੇ ਸਿੱਖਾਂ ਦਾ ਦਬਾਅ ਬਣਦਾ ਹੈ। ਹੁਣ ਜਿਹੜੀ ਖਬਰ ਐਨ ਇਸ ਮੌਕੇ ਤੇ ਘੱਲੂਘਾਰੇ ਦੇ ਮੌਕੇ ਤੇ ਆਈ ਕਿ ਜੀ ਇਹ ਕੇਸ ਦੇ ਲਈ, ਔਰ ਇਹ ਲੌਂਗੋਵਾਲ ਨੇ ਵੀ ਕਿਹਾ ਔਰ ਮੀਡੀਆ 'ਚ ਵੀ ਆਇਆ ਕਿ ਇਹ ਅਮਿਤ ਸ਼ਾਹ ਨੇ ਮੈਸੇਜ ਹੁਣ ਕੋਰਟ ਦੇ ਵਿੱਚ ਫਾਈਨਲ, ਹੁਣ ਇਸ ਗੱਲ ਨੂੰ ਵੀ ਆਦਾ 36 ਸਾਲ ਹੋ ਗਏ ਨੇ, ਕੇਸ ਫਾਈਨਲ ਸਟੇਜਸ ਤੇ ਹੈ ਤੇ ਅਮਿਤ ਸ਼ਾਹ ਨੇ ਇਹਨਾਂ ਨੂੰ ਸੱਦਿਆ ਕਿ ਅਸੀਂ ਆਊਟ ਆਫ ਕੋਰਟ ਸੈਟਲਮੈਂਟ ਕਰ ਲਈ। ਹੁਣ ਜ਼ਾਹਰ ਹੈ ਵੀ ਇਹ ਇੱਕ ਵੱਡੀ ਗੇਮ ਹੈ, ਸ਼ਾਇਦ ਇੱਕ ਪਾਸਿਓਂ ਇਹ ਕੀ ਖੇਡ ਚੱਲ ਰਹੀ ਹੈ ਤੇ ਇਹਦੇ 'ਚ ਹੁਣ ਲੌਂਗੋਵਾਲ ਇਹ ਕਹਿ ਰਿਹਾ ਹੈ ਕਿ ਆਵਰ ਏਮ ਇਜ਼ ਟੂ ਮੇਕ ਸੈਂਟਰ ਐਡਮਿਟ that operation blue star was a blunder। ਕਹਿੰਦੇ ਅਸੀਂ ਕੋਈ ਪੈਸੇ ਪੂਸੇ ਕੰਪਨਸੇਸ਼ਨ ਤਾਂ ਸੈਕੰਡਰੀ ਗੱਲ ਹੈ, ਸਾਡਾ ਪਹਿਲਾ ਪਾਰਟ ਤੇ ਇਹ ਹੈ ਕਿ ਅਸੀਂ ਸਰਕਾਰ ਨੂੰ ਇਹ ਗੱਲ ਜਿਹੜੀ ਹੈ ਮੰਨਣ ਤੇ ਮਜਬੂਰ ਕਰੀਏ ਕਿ ਜੀ ਉਹਨਾਂ ਨੇ ਬਲੰਡਰ ਕੀਤਾ ਹੈ। ਔਰ ਇਸ ਸਾਰੇ ਤੇ ਉਹਨੇ ਕਿਹਾ ਕਿ ਵੀ SC has been fighting case for over 3 decades to claim the compensation for the damage caused by operation blue star ਕਿ ਵੀ ਅਸੀਂ 3 ਦਹਾਕਿਆਂ ਤੋਂ ਇਹ 35 ਸਾਲ ਪੁਰਾਣਾ ਕੇਸ ਹੈ ਜਿਹਦੇ 'ਚ ਅਸੀਂ ਡੈਮੇਜ ਕਲੇਮ ਕੀਤਾ ਹੋਇਆ। ਔਰ ਹੁਣ ਕਿਉਂਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਰਕਾਰ ਮੰਨੇ ਕਿ ਜੀ ਉਹਨੇ ਬਲੰਡਰ ਕੀਤਾ ਹੈ। ਵੈਸੇ ਹਾਂ ਸਾਨੂੰ ਅਮਿਤ ਸ਼ਾਹ ਦਾ ਮੈਸੇਜ ਆਇਆ ਕਿ ਵੀ ਆ ਕੇ ਇਹਨੂੰ ਜਿਹੜਾ ਇਸ ਕੇਸ ਨੂੰ ਗੱਲਬਾਤ ਰਹੀ ਆਊਟ ਆਫ ਕੋਰਟ ਸੈਟਲ ਕਰੀਏ ਕਿ ਇਹ ਸਾਰੇ ਤੋਂ ਉਹਨੂੰ ਫਿਰ ਪੁੱਛਿਆ ਕਿ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕੋਈ ਕ੍ਰੀਏਟਿਵ ਰੋਲ ਹੋਏਗਾ। ਉਹਨੇ ਕਿਹਾ ਜੀ ਬੀਜੇਪੀ ਸ਼ੁੱਡ ਪਲੇ ਪਾਰਟ ਇਨ ਇਟ। ਸੋ ਮੈਂ ਇਸ ਨੂੰ ਇੱਕ ਐਜ਼ ਏ ਅਲਾਰਮ ਬੈਲ ਹੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਇਸ ਕਿਸਮ ਦੀ ਸੌਦੇਬਾਜ਼ੀ ਜਿਨ੍ਹਾਂ ਨੇ ਪਿਛਲੇ 3.5 ਦਹਾਕਿਆਂ ਦੇ ਵਿੱਚ ਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਲੁੱਟਿਆ ਸਟਫ ਵਾਪਸ ਲੈਣ ਦੇ ਲਈ ਜਦੋਂ ਕਿ ਖੁਦ ਹਕੂਮਤ ਦਾ ਹਿੱਸਾ ਰਹੇ ਨੇ, ਬਿਆਨਬਾਜ਼ੀ ਜ਼ਰੂਰ ਕਰਦੇ ਨੇ, ਉਹ ਵੀ ਕੰਜ਼ੰਪਸ਼ਨ ਲਈ ਹੈ ਬਾਹਰਲੇ ਸਿੱਖਾਂ ਦੀ ਜਾਂ ਪੰਜਾਬ ਦੇ ਸਿੱਖਾਂ ਨੂੰ ਦੱਸਣ ਲਈ ਜੀ ਅਸੀਂ ਬੜੇ ਕਿਤੇ ਤੋਂ ਤੁਸੀਂ ਮੰਗ ਕਰ, ਤੁਸੀਂ ਆਪ ਸਰਕਾਰ ਹੋ, ਤੁਹਾਡੀ ਮਾਈ ਵਿੱਚ ਬੈਠੀ ਹੋਈ ਹੈ, ਬਾਦਲ ਚੀਫ ਮਿਨਿਸਟਰ ਰਿਹਾ, ਸੁਖਬੀਰ ਬਾਦਲ ਉੱਥੇ ਬੈਠਾ ਰਿਹਾ ਦਿੱਲੀ 'ਚ, ਕਿਤੇ ਤੋਂ ਤੁਸੀਂ ਮੰਗ ਕਰ ਰਹੇ ਹੋ। ਪਰ ਜ਼ਾਹਰ ਹੈ ਕਿ ਇਹ ਸਾਰਾ ਇੱਕ ਵੱਡਾ ਧੋਖਾ ਔਰ ਫਰਾਡ ਹੈ ਔਰ ਇਸ ਸਾਰੇ ਦੇ ਉੱਤੇ ਸਾਨੂੰ ਇਹਨਾਂ ਦਾ ਵੀ ਅੱਖ ਰੱਖਣੀ ਪਏਗੀ। ਤੇ ਆਮ ਆਦਮੀ ਪਾਰਟੀ ਜਿਹੜੇ ਸਾਡੇ ਬਾਹਰ ਬੈਠੇ ਇੱਕ ਸਟੇਜ ਦੇ ਉੱਤੇ ਪੁੱਠੀਆਂ ਛਾਲਾਂ ਮਾਰ ਕੇ ਕੇਜਰੀਵਾਲ ਦੇ ਲਈ ਖਲੋਤੇ ਸੀ, ਜਹਾਜ਼ ਭਰ ਕੇ ਇੱਥੋਂ ਗਏ ਸੀ, ਲੱਖਾਂ ਡਾਲਰ ਦਿੱਤੇ ਉਸ ਨੂੰ ਕਿ ਜੀ ਇਹ ਆਮ ਆਦਮੀ ਪਾਰਟੀ ਜਿਹਨਾਂ ਦਾ ਸੀ ਜੀ ਕੁਝ ਵੀ ਹੋ ਜਾਏ, ਕਾਂਗਰਸ ਔਰ ਅਕਾਲੀ ਇਹ ਕਾਲੇ ਚੋਰ ਆ ਜਾਣ, ਘੱਟੋ ਘੱਟ ਕਾਲੇ ਚੋਰਾਂ ਨਾਲੋਂ ਤਾਂ ਚੰਗੇ ਹੈ। ਔਰ ਹੁਣ ਤੁਸੀਂ ਦੇਖ ਲਓ ਵੀ ਇਹਨਾਂ ਨੇ
ਕਿਵੇਂ ਪੱਟੇ ਨੇ ਤੁਹਾਡੇ ਬੰਦੇ, ਉਹ ਬਲਜਿੰਦਰ ਕੌਰ ਹੋਏ, ਭਗਵੰਤ ਮਾਨ ਹੋਏ, ਉੱਥੇ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਸਿਰਾਂ ਤੇ ਟੋਪੀਆਂ ਰਖਾਣੀਆਂ ਹੋਣ ਗਾਂਧੀਵਾਦੀ ਕੇਜਰੀਵਾਲ ਦੀਆਂ, ਔਰ ਹੁਣ ਤੁਸੀਂ ਦੇਖ ਲਓ ਸਭ ਤੋਂ ਤਿੱਖਾ ਰਿਐਕਸ਼ਨ ਜਿਹੜਾ ਹੈ ਅਗੇਂਸਟ ਖਾਲਿਸਤਾਨ ਦੇ, ਔਰ ਜ਼ਾਹਰ ਹੈ ਕਾਮਰੇਡਾਂ ਦਾ ਰੋਲ ਇੱਕੋ ਜਤਿੰਦਰ ਪੰਨੂ ਨਾਂ ਦਾ, ਉਹ ਮੈਂ ਕੱਲ ਕੇ ਪਰਸੋਂ ਦੇਖ ਰਿਹਾ ਸੀ, ਉਹ ਕਹਿੰਦਾ ਜੀ ਜਥੇਦਾਰ ਨੇ ਕਿਹਾ ਹਰ ਸਿੱਖ ਚਾਹੁੰਦਾ ਹੈ ਖਾਲਿਸਤਾਨ, ਇਹਨੇ ਕਿਹੜਾ ਸਰਵੇ ਕਰਾਇਆ? ਤੇ ਭਾਈ ਤੂੰ ਜਾਂ ਤੇਰੀ ਨਸਲ ਨੇ ਕਿਹੜਾ ਸਰਵੇ ਕਰਾਇਆ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ? ਤਾਂ ਉਹ ਤਾਂ ਸਿੱਖ ਹੀ ਨਹੀਂ ਹੈ। ਤੁਸੀਂ ਤਾਂ ਜਦੋਂ ਏਥੀਸਟ ਹੁੰਦੇ ਹੋ, ਤੁਸੀਂ ਜਦੋਂ ਤੁਹਾਡਾ ਜਿਹੜਾ ਯਕੀਨ ਹੀ ਨਹੀਂ, ਰੱਬ ਤੇ ਹੀ ਯਕੀਨ ਨਹੀਂ ਹੈ, ਤੇ ਤੈਨੂੰ ਤਾਂ ਹੱਕ ਹੀ ਨਹੀਂ ਹੈ ਕਿ ਤੂੰ ਸਿੱਖ ਕਾਲਮ ਤੋਂ ਬੋਲੇ। ਸੋ ਇਹ ਵੀ ਜਿਹੜੇ ਨੇ ਇਸ ਕਿਸਮ ਦੇ, ਪਰ ਜਿੰਨੀ ਵਿਸ਼ੀਅਸਲੀ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਰੌਲਾ ਪਾਇਆ, ਮੈਂ ਸਮਝਦਾ ਹਾਂ ਵੀ ਇਹਨੂੰ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜਿਹੜੀ ਹਿੰਦੂਤਵੀਆਂ ਦੀ ਜਾਂ ਦਿੱਲੀ ਦੀਆਂ ਏਜੰਸੀਆਂ ਦੀ ਬੈਕਿੰਗ ਹੈ, ਇਹਨਾਂ ਰਾਹੀਂ ਜਿਹੜਾ ਉਹ ਉਹਨਾਂ ਨੂੰ ਵੀ ਲਿਆ ਸਕਦੇ ਨੇ, ਜੇ ਉਹਨਾਂ ਨੂੰ ਲੱਗੇ ਕਿ ਅਮਰਿੰਦਰ ਜਿਹੜਾ ਉਹ ਸ਼ਾਇਦ ਡਿਲੀਵਰ ਨਾ ਕਰ ਸਕੇ ਉਸ ਹਿੰਦੂਤਵੀ ਏਜੰਡੇ ਨੂੰ ਜਿਹੜਾ ਕਿ ਇਹਨਾਂ ਦੀ ਐਕਸਪੈਕਟੇਸ਼ਨ ਹੈ, ਤੇ ਇਹ ਵੇਟਿੰਗ ਇਨ ਲਾਈਨ ਨੇ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਸੋ ਅਸੀਂ ਤਾਂ ਇਹੀ ਇੱਥੋਂ ਕਰ ਸਕਦੇ ਹਾਂ ਕਿ ਬਾਮੁਲਾਜ਼ਾ ਹੋਸ਼ਿਆਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਏਸ਼ੀਆ ਦੇ ਮਾਹਰਾਂ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਭਾਰਤ ਲੱਦਾਖ ਨੂੰ ਚੀਨ ਕੋਲੋਂ ਹਾਰ ਚੁੱਕਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਨੇਪਾਲ ਨੇ ਆਪਣੇ ਸੰਵਿਧਾਨ ਵਿੱਚ ਸੋਧ ਕਰਕੇ 3 ਉਹ ਇਲਾਕੇ ਨੇਪਾਲ ਵਿੱਚ ਦਿਖਾਏ ਹਨ ਜਿਨ੍ਹਾਂ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ। ਜ਼ਾਹਿਰ ਹੈ ਕਿ ਨੇਪਾਲ ਵੀ ਭਾਰਤ ਨਾਲ ਪੂਰੇ ਟਕਰਾਅ ਦੇ ਰਸਤੇ ਤੇ ਤੁਰ ਪਿਆ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਤੁਹਾਡੀਆਂ? ਦੇਖੋ, ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਚੀਨ ਬਾਰੇ ਜਿਹੜਾ ਸਾਡਾ ਐਨਾਲਿਸਿਸ ਪਿਛਲੇ ਆਲਮੋਸਟ 2 ਹਫ਼ਤਿਆਂ ਤੋਂ ਜਿਹੜੀਆਂ ਡਿਵੈਲਪਮੈਂਟਸ ਚੀਨ ਭਾਰਤ ਟਕਰਾਅ ਦੀਆਂ ਖਾਸ ਤੌਰ ਤੇ ਲੱਦਾਖ ਰੀਜਨ ਦੇ ਵਿੱਚ ਚੱਲ ਰਹੀਆਂ, ਉਸ ਦੇ ਨਾਲ ਨੇਪਾਲ ਵੀ ਜਿਹੜਾ ਫੁੱਲ ਫਲੈਜਡ ਕੂਵਤ ਬਣ ਕੇ ਭਾਰਤ ਦੇ ਸਾਹਮਣੇ ਆ ਕੇ ਖਲੋਤਾ ਹੈ, ਉਸ ਦੇ ਉੱਤੇ ਜੋ ਵੀ ਅਸੀਂ ਕਿਹਾ ਉਸ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਸ਼ਲਾਘਾ ਮਿਲਦੀ ਹੈ, ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਮੈਂ ਵੀ ਦੱਸਦੇ ਹਾਂ ਵੀ ਅਸੀਂ ਇੱਕ ਤਾਲਿਬੇ ਇਲਮ ਹੈ, ਕੋਸ਼ਿਸ਼ ਕਰਦੇ ਹਾਂ ਕਿਸੇ ਗੱਲ ਨੂੰ ਸਮਝਣ ਦੀ। ਇਹ ਜ਼ਰੂਰ ਕੋਸ਼ਿਸ਼ ਹੁੰਦੀ ਹੈ ਕਿ ਪਹੁੰਚ ਇਮਾਨਦਾਰ ਹੋਏ। ਜਦੋਂ ਤੁਸੀਂ ਇਮਾਨਦਾਰੀ ਨਾਲ ਦੇਖਦੇ ਹੋ ਕਿਸੇ ਵੀ ਸਿਚੁਏਸ਼ਨ ਨੂੰ ਤੇ ਸੱਚ ਤੇ ਕੱਚ ਦੇ ਵਿੱਚ ਫਰਕ ਨਜ਼ਰ ਆ ਜਾਂਦਾ ਹੈ। ਹਾਂ, ਜਿਨ੍ਹਾਂ ਦੀ ਬ੍ਰੈਡ ਬਟਰ ਉਹਨਾਂ ਚੋਂ ਨਿਕਲਦੀ ਹੋਏ, ਜਿਵੇਂ ਭਾਰਤ ਦੇ ਹਿੰਦੂਤਵੀਆਂ ਦੀ ਪੇਰੋਲ ਤੇ ਉਹਨਾਂ ਦਾ ਮੀਡੀਆ ਜਾਂ ਉਹਨਾਂ ਦੇ ਬਾਹਰ ਬੈਠੇ ਐਕਸਪਰਟ ਨੇ, ਉਹ ਕੱਚ ਨੂੰ ਸੱਚ ਕਹੀ ਜਾਣ ਤੇ ਇਹ ਠੀਕ ਹੈ, ਉਹ ਆਪਣੇ
ਆਕਾਵਾਂ ਨੂੰ ਵੀ ਖੁਸ਼ ਕਰ ਲੈਂਦੇ ਨੇ, ਪਰ ਜੀ। ਜਿਹੜੀ ਗੱਲ ਜ਼ਮੀਨੀ ਹਕੀਕਤ ਹੈ ਉਹਨੂੰ ਤੁਸੀਂ ਕਿਵੇਂ ਬਦਲ ਦਿਓਗੇ? ਔਰ ਅੱਜ ਜਦੋਂ ਮੈਂ ਦੇਖ ਰਿਹਾ ਕਿ ਭਾਰਤ ਦੇ ਵਿੱਚ ਹੁਣ ਆਪੋਜ਼ਿਟ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚੀਨ ਭਾਰਤ ਟਕਰਾਅ ਦੇ ਵਿੱਚ ਕਿ ਨਹੀਂ ਗੱਲਬਾਤ ਹੋ ਰਹੀ ਹੈ, ਚੀਨ ਵੀ 2 ਮੀਲ ਪਿੱਛੇ ਹਟ ਗਿਆ, ਅਸੀਂ ਵੀ ਪਿੱਛੇ ਹਟ ਗਏ, ਹੋ ਜਾਏਗਾ, ਪੜਾਅਵਾਰ ਹੋਏਗਾ, ਦੂਸਰਾ ਹੋਏਗਾ, ਤੀਸਰਾ ਹੋਏਗਾ। ਪਰ ਗੱਲ ਜਿਵੇਂ ਉਹ ਪੰਜਾਬੀ ਦਾ ਇੱਕ ਬੜਾ ਸਾਦਾ ਜਿਹਾ ਅਖਾਣ ਹੈ ਕਿ ਜੋ ਜਿੱਤਿਆ ਬਸ ਉਹੀ ਸਿਕੰਦਰ, ਬਾਕੀ ਦੇ ਸਭ ਮਸਤ ਕਲੰਦਰ। ਸੋ ਜ਼ਾਹਿਰ ਹੈ ਕਿ ਵੀ ਸਿਕੰਦਰ ਤਾਂ ਉਹੀ ਹੈ, ਬਾਕੀ ਤੁਸੀਂ ਕਹੀ ਜਾਓ ਜੀ ਬਹੁਤ ਬਹਾਦਰੀ ਨਾਲ ਉਹ ਲੜਿਆ, ਇਹ ਲੜਿਆ, ਬਟ ਅਲਟੀਮੇਟਲੀ ਇਹ ਹੈ ਕਿ ਸਿਕੰਦਰ ਕੌਣ ਹੈ? ਜੋ ਜਿੱਤਿਆ ਬਸ ਉਹੀ ਸਿਕੰਦਰ, ਬਾਕੀ ਦੇ ਸਭ ਮਸਤ ਕਲੰਦਰ। ਹੁਣ ਤੁਸੀਂ ਬਾਕੀ ਜਿਹੜਾ ਉਹ ਮਸਤ ਕਲੰਦਰ ਹੀ ਹੋ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਇਸ ਗੱਲ ਨੂੰ ਕਿਸੇ ਨੇ ਡਿਨਾਈ ਨਹੀਂ ਕੀਤਾ। ਔਰ ਬਾਰ-ਬਾਰ ਆਪੋਜੀਸ਼ਨ ਦੇ ਵੀ ਜਿਹੜੇ ਇੱਕ ਦੋ ਮਾੜਾ ਮੋਟਾ ਗਟਸ ਰੱਖ ਕੇ ਪੁੱਛ ਰਹੇ ਨੇ, ਰਾਜਨਾਥ ਸਿੰਘ ਨੂੰ ਪੁੱਛਦੇ ਨੇ, ਅਮਿਤ ਸ਼ਾਹ ਨੂੰ ਪੁੱਛਦੇ ਨੇ ਕਿ ਤੁਸੀਂ ਦੱਸੋ, ਇਸ ਗੱਲ ਦਾ ਜਵਾਬ ਦਿਓ ਕਿ ਕੀ ਲੱਦਾਖ ਦੇ ਵਿੱਚ ਭਾਰਤ ਦੀ, ਜਿਹਦੇ ਤੇ ਭਾਰਤ ਦਾ ਕਲੇਮ ਸੀ, ਭਾਵੇਂ ਉਹ ਚੀਨ ਨੇ ਕਦੇ ਕਲੇਮ ਨਹੀਂ ਸੀ ਛੱਡਿਆ, ਪਰ ਕਿਉਂਕਿ ਇਹਨਾਂ ਦਾ ਉਹਦੇ ਤੇ ਸੀ ਕਿ ਕੀ ਚੀਨ ਨੇ ਭਾਰਤ ਦੇ ਵਿੱਚ 60 ਸਕੁਅਰ ਕਿਲੋਮੀਟਰ ਟੈਰੀਟਰੀ ਲਈ? ਇਹਦਾ ਜਵਾਬ ਹਾਂ ਜਾਂ ਨਾ। ਤੇ ਉਹ ਕਦੇ ਸ਼ਹਿਰ ਇਧਰਲਾ ਸੁਣਾ ਰਿਹਾ ਕਿ ਜੀ ਤੁਹਾਡੇ ਹੱਥ ਦੀ ਕਰਤੂਤ ਹੈ, ਜਿਹੜਾ ਕਾਂਗਰਸ ਦਾ ਚੋਣ ਸਿੰਬਲ ਹੈ, ਜਾਂ ਸੁਬਰਾਮਨੀਅਮ ਸਵਾਮੀ ਨੇ 2-3 ਇੰਟਰਵਿਊ ਦਿੱਤੇ, ਜਿਹੜਾ ਬੜਾ ਵੱਡਾ ਹਿੰਦੂਤਵੀ ਆਈਡੀਅਲੋਗ ਹੈ, ਚੌਥੇ ਦਿਨ ਚੀਨ ਵੀ ਤੁਰਿਆ ਹੁੰਦਾ ਹੈ, ਔਰ ਉਹ ਬੜਾ ਇਹ ਵੀ ਦਾਵਾ ਕਰਦਾ, ਦੇਖੋ ਜੀ ਚਾਈਨਾ ਤਾਂ ਜਦੋਂ ਇੰਡੀਆ ਦੇ ਨਾਲ ਆਫੀਸ਼ੀਅਲ ਕਮਿਊਨੀਕੇਸ਼ਨ ਕਰਦੇ ਰਹੇ ਉਹਨੂੰ ਕਹਿੰਦੇ ਹੀ ਹਿੰਦੂ ਕੰਟਰੀ ਨੇ ਔਰ ਸਭ, ਲੇਕਿਨ ਹੁਣ ਉਹਦੇ ਤੇ ਉਹ ਵੀ ਜਿਹੜੇ ਨੇ ਉਹਦੇ ਉੱਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਹੀਂ, ਇਹ ਚੀਨ ਨਾਲ ਐਰੋਗੈਂਸ ਨਾਲ ਨਹੀਂ ਚੱਲੇਗਾ, ਚੀਨੀਆਂ ਨਾਲ ਜੇ ਤੁਸੀਂ ਰਿਸਪੈਕਟ ਨਾਲ ਪੇਸ਼ ਆਓਗੇ ਦੂਜਾ। ਪਰ ਇਸ ਗੱਲ ਤੋਂ ਉਹ ਵੀ ਭੱਜਿਆ ਕਿ ਭਾਈ ਤੂੰ ਇਹ ਦੱਸ ਕਿ ਭਾਰਤ ਦਾ ਜਿਹਦੇ ਤੇ ਦਾਵਾ ਸੀ ਉਸ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕੀਤਾ ਜਾਂ ਨਹੀਂ ਕੀਤਾ। ਤੋ ਜ਼ਾਹਿਰ ਹੈ ਕਿ ਵੀ ਇਹ ਕਿਵੇਂ, ਉਹ ਤਾਂ ਮੋਦੀ ਨੇ ਤਾਂ ਇਵੇਂ ਹੈ ਜਿਵੇਂ ਉਹਨੂੰ ਸੱਪ ਹੀ ਨਹੀਂ ਸੁੰਘਿਆ, ਜਿਵੇਂ ਉਹਦਾ ਕੋਈ ਬੁੱਲ ਸੀ ਗਿਆ ਹੋਏ। ਹਾਲਾਂਕਿ ਕਿਸੇ ਨੇ ਕਿਹਾ ਕਿ ਭਾਈ ਹੁਣ ਤੂੰ ਇਹੀ ਆ ਕੇ ਐਲਾਨ ਕਰ ਦੇ कि कल शाम के 5 बजे सारा देश बालकोनीज में थाली और चमचा लेके निकले और चीन को गालियां दी जाएंगी। वो कहता यही अनाउंस कर दे भी घट्टो घट तेरा मुंह तो खुले कि भाई आ काम करना है। पहला जो थाली और ताली बजाਉਂਦਾ ਰਿਹਾ ਵੀ ਹੁਣ ਹੋਰ ਤਾਂ ਤੁਹਾਡੀ ਫੌਜ ਤੋਂ ਤੁਹਾਡੇ ਤੋਂ ਸਰਿਆ ਨਹੀਂ ਹੈ, ਉਹਨੂੰ ਚੀਨ ਨੂੰ ਗਾਲੀਆਂ ਦੇਣ ਦਾ ਹੀ ਐਲਾਨ ਕਰ ਦੇ। ਪਰ ਮੈਂ ਇਹ ਵੀ ਦੇਖ ਰਿਹਾ ਕਿ ਵੀ ਉਹ ਇੱਕ ਵਾਰ ਮੈਨੂੰ ਯਾਦ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਬਾਰਡਰ ਨਾਲ ਲੱਗਦੇ ਪਿੰਡ ਦੇ ਬਜ਼ੁਰਗ ਨੂੰ ਇੰਟਰਵਿਊ ਕਰ ਰਿਹਾ ਸੀ ਕਿ ਜੀ ਤੁਹਾਡਾ ਇੱਥੇ ਕਿਵੇਂ ਹੈ, ਕੀ ਸਹੂਲਤਾਂ ਨੇ। ਉਹ ਕਹਿੰਦਾ ਜੀ ਸਹੂਲਤਾਂ ਸਾਲਤਾਂ ਦੇ ਕੀ ਹੋਣੀ ਹੈ, ਅਸੀਂ ਤਾਂ ਜਿਵੇਂ ਦੇ ਸੀ 70 ਸਾਲ ਪਹਿਲਾਂ ਉਹੀ ਸਾਡਾ ਹਾਲ ਹੈ। ਤੇ ਉਹ ਕਹਿੰਦਾ ਵੀ ਹਾਂ ਅਸੀਂ ਤਾਂ ਪਤਾ ਨਹੀਂ ਕਦੋਂ ਜੰਗ ਲੱਗ ਜਾਏ। ਕਹਿੰਦਾ ਵੀ ਮੈਂ ਇੱਕ ਦਿਨ ਖੇਤਾਂ ਵੱਲੋਂ ਆ ਰਿਹਾ ਸੀ ਆਪਣੇ ਘਰ ਨੂੰ ਤੇ ਰੇਡੀਓ ਦੇ ਉੱਤੇ ਸ਼ਬਦ ਵੱਜ ਰਿਹਾ ਸੀ, ਦੇਸ਼ ਸ਼ਿਵਾ ਬਰ ਮੋਇਆ ਜਾਂ ਅਤ ਹੀ ਰਣ ਮੇ ਤਬ ਜੂਝ ਮਰੋ। ਤੇ ਕਹਿੰਦਾ ਮੈਂ ਨਾਲ ਦੇ ਨੂੰ ਪੁੱਛਿਆ ਕੀ ਜੰਗ ਲੱਗ ਗਈ ਪਾਕਿਸਤਾਨ ਨਾਲ। ਉਹ ਕਹਿੰਦਾ ਵੀ ਜਦੋਂ ਸਾਡੀ ਤਾਂ ਲੋੜ ਇਹਨਾਂ ਨੂੰ ਉਦੋਂ ਹੀ ਪੈਂਦੀ ਹੈ ਜਦੋਂ ਇਹਨਾਂ ਨੇ ਜੰਗ ਲਾਣੀ ਆ। ਉਦੋਂ ਕਹਿੰਦਾ ਫਿਰ ਸਾਡੇ ਗੁਰੂ ਦੇ ਸ਼ਬਦ ਲਾ ਦਿੰਦੇ ਨੇ ਕਿ ਸਿੱਖਾਂ ਨੂੰ ਜੋਸ਼ ਦਿਵਾਇਆ ਜਾਏ। ਹੁਣ ਮੈਂ ਕੱਲ ਜਦੋਂ ਇਹ ਦੇਖਿਆ ਮੈਂ ਕਿਹਾ ਜੀ ਹੁਣ ਚੀਨ ਤੋਂ ਕੁੱਟ ਪਈ ਹੈ ਤੇ ਇਹਨਾਂ ਨੂੰ ਈਸਟਰਨ ਕਮਾਂਡ ਦਾ ਜਨਰਲ ਜਗਜੀਤ ਸਿੰਘ ਅਰੋੜਾ ਵੀ ਯਾਦ ਆ ਗਿਆ। ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ 1971 ਦੇ ਵਿੱਚ ਇਹਨਾਂ ਨੇ ਮਸ਼ਰਕੀ ਬੰਗਾਲ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਉਹਦੇ 'ਚ 2 ਸਿੱਖ ਚਿਹਰੇ, ਜਿਹੜਾ ਇੱਕ ਲੈਫਟੀਨੈਂਟ ਜਨਰਲ ਸੀ ਜਗਜੀਤ ਸਿੰਘ ਅਰੋੜਾ ਜਿਹਦੇ ਸਾਹਮਣੇ ਫਾਈਨਲੀ ਉਹਨੇ ਨਿਆਜ਼ੀ ਨੇ ਜਿਹੜਾ ਉਹ ਸਰੈਂਡਰ ਕੀਤਾ, ਤੇ ਦੂਸਰਾ ਜਨਰਲ ਸੁਬੇਗ ਸਿੰਘ ਜਿਹੜਾ ਜਨਰਲ ਨਹੀਂ ਸੀ ਉਦੋਂ, ਸ਼ਾਇਦ ਬ੍ਰਿਗੇਡੀਅਰ ਸੀ ਜਾਂ ਮੇਜਰ ਜਨਰਲ ਸੀ, ਜਿਹਨੇ ਜਿਹੜਾ ਜਾਂ ਉਸ ਤੋਂ ਵੀ ਲੋਅਰ ਰੈਂਕ ਹੋਏਗਾ, ਜਿਹਨੇ ਮੁਕਤੀ ਬਾਹਿਣੀ ਬਣਾ ਕੇ ਜਿਹੜਾ ਉਹ ਜਾਲੀ ਜਿਹੜੀ ਫੋਰਸ ਦੇ ਫੌਜੀ ਆਪਣੇ ਸੀ ਤਾਂ ਖੁਦ ਵੀ ਬੰਗਾਲੀ ਬਣ ਕੇ ਸ਼ਾਹਬੇਜ਼ ਬਣ ਗਿਆ ਔਰ ਉਹਨੇ ਲੀਡ ਕੀਤਾ। ਉਹਨੂੰ ਤਾਂ ਡਿਸਗ੍ਰੇਸ ਕਰਕੇ ਕਰਪਸ਼ਨ ਦੇ ਮਾਮਲੇ ਚਾਰਜ ਲਾ ਕੇ ਕੱਢਤਾ ਸੁਬੇਗ ਸਿੰਘ ਨੂੰ, ਜਿਹਨੇ ਫਾਈਨਲੀ ਫਿਰ ਜੂਨ 84 ਦੇ ਵਿੱਚ ਸ਼ਹੀਦੀ ਨਹੀਂ ਪਾਈ। ਉਹਨੇ ਦੱਸ ਦਿੱਤਾ ਹੈ ਕਿ ਭਾਈ ਇਨਜਸਟਿਸ ਕਰਨ ਵਾਲਿਆਂ ਦੇ ਨਾਲ ਕਿਵੇਂ, ਔਰ ਸਿੱਖ ਕੌਮ ਦਾ ਸਿਪਾਹੀ ਬਣ ਗਿਆ। ਜਗਜੀਤ ਸਿੰਘ ਅਰੋੜੇ ਨੂੰ ਇਹਦੇ ਬਾਵਜੂਦ ਕਿ ਉਦੋਂ ਉਹਦੀ ਬੜੀ ਫੋਟੋ ਨੂੰ ਵੀ ਉਭਾਰਿਆ ਗਿਆ ਜਿਹਦੇ 'ਚ ਉਹ ਸਰੈਂਡਰ ਲੈ ਰਿਹਾ, ਲੇਕਿਨ ਉਹਨੂੰ ਕਿਤੇ ਨਾ ਗਵਰਨਰ ਲਾਇਆ ਗਿਆ ਨਾ ਰੀਹੈਬਿਲਿਟੇਟ ਕੀਤਾ ਗਿਆ।
ਸਗੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵੇਲੇ ਜਦੋਂ ਉਹਨੂੰ ਇੱਕ ਲੈ ਕੇ ਜਾ ਰਿਹਾ ਪਤਾ ਨਹੀਂ ਕੌਣ, ਤੇ ਉਹਨੂੰ ਐਡਵਾਈਸ ਕਰ ਰਿਹਾ ਕਿ ਵੀ ਤੂੰ ਪੱਗ ਲਾ ਕੇ ਕਾਰ ਦੇ ਪਿੱਛੇ ਲੁਕ ਜਾ, ਜਿਹੜਾ ਉਹਨੂੰ ਸੇਫਟੀ 'ਚ ਲਿਜਾ ਰਿਹਾ। ਸੋ ਜ਼ਾਹਰ ਹੈ ਉਹਨੂੰ ਰੋਲ ਕੇ ਮਾਰਿਆ। ਪਰ ਕੱਲ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਈਸਟਰਨ ਕਮਾਂਡ ਸੈਲੀਬ੍ਰੇਟ ਕਰ ਰਹੀ ਹੈ ਕਿ ਜੀ ਅੱਜ ਦੇ ਦਿਨ 50 ਸਾਲ ਪਹਿਲਾਂ ਜਗਜੀਤ ਸਿੰਘ ਅਰੋੜੇ ਨੇ ਜਿਹੜਾ ਇੱਥੇ ਆ ਕੇ ਚਾਰਜ ਲਿਆ ਸੀ 50 ਇਅਰਸ, ਔਰ ਟ੍ਰਿਬਿਊਨ ਦੀ ਵੀ ਉਹਦੇ ਤੇ ਸਟੋਰੀ ਹੈ ਕਿ ਜੀ ਗ੍ਰੇਟ ਜਨਰਲ ਔਰ ਆਰਮੀ ਸੈਲੀਬ੍ਰੇਟਿੰਗ। ਮੈਂ ਕਿਹਾ ਵੀ ਹੁਣ ਇਹਨਾਂ ਨੂੰ ਜੁੱਤੀਆਂ ਪਈਆਂ ਨੇ, ਉਹ ਨਾ ਇਹਨਾਂ ਦਾ ਰਾਬਤ ਨਜ਼ਰ ਆਇਆ ਨਾ ਨਰਵਾਣੇ ਨਜ਼ਰ ਆਇਆ। ਹੁਣ ਜਗਜੀਤ ਸਿੰਘ ਅਰੋੜੇ ਦਾ ਨਾਮ ਲੈ ਕੇ ਸਿੱਖਾਂ ਨੂੰ ਫਸਲਾਓ ਕਿ ਭਾਈ ਦੇਖੋ ਬਹਾਦਰ ਸਿੱਖ ਤੁਸੀਂ ਜਿਹੜਾ ਹੈ ਪਹਿਲਾਂ ਵੀ ਖਲੋਤੇ ਹੋ, ਹੁਣ ਨਾ ਹੋਇਆ, ਉਹ ਹੋ ਗਿਆ ਬਥੇਰਾ, ਜਿਹੜਾ ਉਹ ਧੋਖੇ ਤੁਹਾਡੇ ਖਾ ਲਏ ਨੇ। ਲੇਕਿਨ ਮੈਨੂੰ ਇਹ ਨਜ਼ਰ ਆ ਰਿਹਾ ਵੀ ਇਹਦੇ ਬਾਵਜੂਦ ਕਿ ਇਹ ਹਦਾਇਤਾਂ ਨੇ ਕਿ ਕੋਈ ਪੱਤਰਕਾਰ ਗੱਲ ਨਾ ਕਰੇ ਚੀਨ ਦੀ, ਜਿਹੜਾ ਕੋਈ ਕਰਦਾ ਵੀ ਹੈ ਕਿ ਜੀ ਉੱਥੋਂ ਜੁੱਤੀਆਂ ਖਾ ਕੇ ਤੁਸੀਂ ਜ਼ਮੀਨ ਛੱਡੀ ਹੈ, ਉਹਦੇ ਤੇ ਟ੍ਰੇਟਰ ਦਾ ਲੇਬਲ ਲਾ ਦਿੰਦੇ ਨੇ। ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਜਿਵੇਂ ਜਿਹੜੇ ਥੋੜੇ ਬਹੁਤ ਇਹਨਾਂ ਨੂੰ ਚੈਲੰਜ ਕਰਦੇ ਨੇ ਕਿ ਭਾਈ ਤੁਸੀਂ ਚੀਨ 'ਚ ਗਵਾਏ ਹੋ ਸਭ ਕੁਝ, ਉਹਨਾਂ ਦੇ ਖਿਲਾਫ ਦੇਸ਼ ਵਿਰੋਧ ਦੇ ਕੇਸ ਵੀ ਰਜਿਸਟਰ ਕਰਨ ਆਲਰੇਡੀ ਸ਼ੁਰੂ ਕਰ ਦਿੱਤਾ ਹੋਇਆ ਸਿਲਸਿਲਾ ਉਹਨਾਂ ਨੇ। ਲੇਕਿਨ ਕੁਝ ਇਹ ਹੁਣ ਸਾਹਮਣੇ ਆ ਰਿਹਾ ਹੈ ਵੀ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਭਾਈ ਇਹ ਤਾਂ ਜਿਵੇਂ ਇਹਨਾਂ ਨੇ ਇਹ ਕਰ ਰਹੇ ਨੇ, ਇਹਨਾਂ ਨੇ ਤਾਂ ਲਦਾਖ ਗਵਾ ਦਿੱਤਾ। ਨਵ ਭਾਰਤ ਉਹਨਾਂ ਦੀ ਪਪੂਲਰ ਹਿੰਦੀ ਅਖਬਾਰ ਹੈ, ਉਹਦੇ 'ਚ ਇੱਕ ਅੱਜ ਆਰਟੀਕਲ ਹੈ ਰਾਹੁਲ ਗੋਸਵਾਮੀ ਦਾ, ਔਰ ਉਹਦਾ ਟਾਈਟਲ ਹੀ ਇਹ ਹੈ ਕਿ ਚੀਨ ਨੇ ਕੀਤਾ ਭਾਰਤ ਦੀ 60 ਸਕੁਅਰ ਕਿਲੋਮੀਟਰ ਜ਼ਮੀਨ ਤੇ ਕਬਜ਼ਾ, ਕੀ ਅਸੀਂ ਲਦਾਖ ਗਵਾ ਰਹੇ। ਹਿੰਦੀ ਦੀ ਅਖਬਾਰ ਹੈ ਪਰ ਇਹ ਉਹਦੀ ਹੈਡਲਾਈਨ ਹੈ ਕਿ ਕੀ ਆਰ ਵੀ ਲੂਜ਼ਿੰਗ ਲਦਾਖ। ਔਰ ਇਸ ਸਾਰੇ ਤੋਂ ਮੈਂ ਕਿਹਾ ਕਿ ਵੀ ਪਾਕਿਸਤਾਨ ਦੇ ਕਾਰਗਿਲ ਲੜਾਈ ਤੋਂ ਬਾਅਦ ਹੁਣ ਚੀਨ ਨੇ ਭਾਰਤ ਲਈ ਉਹ ਜਿਹੀਆਂ ਹਾਲਤਾਂ ਪੈਦਾ ਕਰ ਦਿੱਤੀਆਂ ਨੇ, ਔਰ ਪੂਰਬੀ ਈਸਟਰਨ ਲਦਾਖ ਦੇ ਵਿੱਚ ਪੀਪਲ ਲਿਬਰੇਸ਼ਨ ਆਰਮੀ ਦੀਆਂ ਟੁਕੜੀਆਂ ਜਿਹੜੀਆਂ ਨੇ ਉਹ ਭਾਰਤੀ ਬਾਰਡਰ ਦੇ 3 ਕਿਲੋਮੀਟਰ ਅੰਦਰ ਤੱਕ ਆ ਗਈਆਂ ਨੇ। ਔਰ ਇੰਨਾ ਹੀ ਨਹੀਂ, ਚੀਨ ਨੇ ਗੈਲਵਾਨ ਨਦੀ ਤੇ ਪੈਂਗੋਂਗ ਝੀਲ ਦੇ ਏਰੀਏ ਤੇ ਵੀ ਆਪਣਾ ਕਬਜ਼ਾ ਜਮਾਇਆ ਹੋਇਆ, ਜਿਸ ਦੇ ਉੱਤੇ ਕਈ ਦਹਾਕਿਆਂ ਤੋਂ ਭਾਰਤ ਆਪਣਾ ਦਾਅਵਾ ਕਰਦਾ ਰਿਹਾ। ਜੇ ਇਉਂ ਹੋਇਆ ਤੇ ਪੀਪਲ ਲਿਬਰੇਸ਼ਨ ਆਰਮੀ ਦਰਬੂਕ, ਸ਼ਿਓਕ, ਦੌਲਤ ਬੇਗ ਓਲਡੀ ਹਾਈਵੇ ਤੇ ਆਪਣਾ ਕਬਜ਼ਾ ਕਰ ਸਕਦੀ ਹੈ ਤੇ ਭਾਰਤ ਤੇ ਸਾਡੀ ਸੈਨਾ ਜਿਹੜੀ ਹੈ ਉਹਦਾ ਕਨੈਕਸ਼ਨ ਕਾਰਾਕਰਮ ਦੇ ਨਾਲ ਜਿਹੜਾ ਸਬ ਸੈਕਟਰ ਨਾਰਥ ਹੈ ਉਸ ਤੋਂ ਕੱਟਿਆ ਜਾ ਸਕਦਾ। ਸੋ ਉਹਨਾਂ ਨੇ ਆਲਰੇਡੀ ਚੀਨ ਉਸ ਲੈਵਲ ਤੱਕ ਆ ਗਿਆ ਕਿ ਜਦੋਂ ਮਰਜ਼ੀ ਉਹ ਇਸ ਸਾਰੇ ਖੇਤਰ ਨੂੰ ਰੈਸਟ ਆਫ ਦਾ ਕੰਟਰੀ ਤੋਂ ਕੱਟ ਸਕਦਾ। ਔਰ ਉਹਦੇ 'ਚ ਉਹਨਾਂ ਨੇ ਗਲੋਬਲ ਟਾਈਮਸ ਦਾ ਵੀ ਹਵਾਲਾ ਦਿੱਤਾ, ਜਿਹੜੀ ਚੀਨ ਦੀ ਅਖਬਾਰ ਹੈ। ਉਹਨਾਂ ਨੇ ਕਿਹਾ several thousand soldiers with Chinese PLA Air Force airborne brigade took just a few hours to maneuver from central China's Hubei province to northwestern high altitude region and China-India border tensions। ਇਹ ਗਲੋਬਲ ਟਾਈਮਸ ਨੇ ਕਿਹਾ ਕਿ ਜੀ ਕੁਝ ਘੰਟਿਆਂ ਦੇ ਵਿੱਚ ਸਾਡੀ ਫੌਜ ਉੱਥੇ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਔਰ ਉਹਨਾਂ ਨੇ ਹਾਈਐਸਟ ਅਲਟੀਟਿਊਡ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮਸ਼ਕਾਂ। ਔਰ ਨਾਲ ਹੀ ਇਹਨਾਂ ਭਾਰਤ ਟਾਈਮਸ ਕਹਿੰਦੇ ਕਿ ਵੀ ਜਿਹੜੇ ਚੀਨੀ ਫੌਜੀ ਜਿਨ੍ਹਾਂ ਨੇ ਸ਼ੋਕ ਨਦੀ ਦੇ ਸੰਗਮ ਤੇ ਗੈਲਬਾਨ ਨਦੀ ਘਾਟੀ ਦੇ ਮੁਹਾਨੇ ਤੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ, ਇਹ ਜਿਹੜੀ ਇਹਨਾਂ ਦੀ DSDBO ਸੜਕ ਹੈ ਜਿਹੜੀ ਕੋਰਾਕੋਰਮ ਹਾਈਵੇ ਨੂੰ ਜੋੜ ਸਕਦੀ, ਉਹਨੂੰ ਉਹ ਤੋਂ ਸਿਰਫ 1.5 ਕਿਲੋਮੀਟਰ ਦੂਰ ਹੈ। ਜੇ ਇਸ ਘਟਨਾ ਨੂੰ ਠੀਕ ਕੰਟੈਕਸਟ ਸਮਝਿਆ ਜਾਏ ਤੇ ਇਸ ਵੇਲੇ ਇਹ ਹੈ ਕਿ ਚੀਨ ਪੱਕੇ ਤੌਰ ਦੇ ਉੱਤੇ ਇੱਥੇ ਹਾਵੀ ਹੋ ਗਿਆ ਔਰ ਚੀਨੀ ਸੈਨਾ ਜਿਹੜੀ ਹੈ ਉਹ ਭਾਰਤੀ ਪੈਟਰੋਲਿੰਗ ਪੁਆਇੰਟਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਇਹਨਾਂ ਦਾ ਭਾਰਤ ਦਾ ਦੀ ਫੌਜ ਦਾ ਹੈ ਉਹਨੂੰ ਰੋਕ ਸਕਦੀ ਹੈ। ਔਰ ਇਸ ਪੈਟਰੋਲਿੰਗ ਪੁਆਇੰਟ 14, 16, 18 ਤੇ 19 ਅਜੇ ਤਾਂ ਫਿੰਗਰਸ ਦੀ ਗੱਲ ਹੋ ਰਹੀ ਹੈ ਨਾ, 8 ਫਿੰਗਰ ਚੋਂ ਕਿੰਨੀਆਂ ਲੈ ਲਈਆਂ, ਇਹ ਹੁਣ ਪੈਟਰੋਲਿੰਗ ਪੁਆਇੰਟਸ ਦੀ ਗੱਲ ਕਰ ਰਹੇ ਨੇ ਕਿ 14, 16, 18, 19 ਇਹ ਵੱਡੇ ਨੇ। ਇਹ ਵੀ ਕਹਿੰਦੇ ਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਸ ਵਾਰ ਇਸ ਚੀਨੀ ਹਮਲੇ ਦਾ ਸਭ ਤੋਂ ਜ਼ਿਆਦਾ ਡਰ ਹੈ ਕਿਉਂਕਿ ਭਾਰਤ ਦੀ ਫੌਜ ਇਵਨ ਵਿਦ ਇਨ ਕੰਟਰੀ ਵੀ ਕੋਰੋਨਾ ਕਰਕੇ ਜਿਹੜੀ ਆ ਉਹ ਪੋਸਟਡ ਹੈ। ਔਰ ਪਿਛਲੇ ਮਾਰਚ ਮਹੀਨੇ ਤੋਂ ਹੀ ਬਹੁਤ ਸਾਰੀਆਂ ਇੰਟਰਵਿਊਆਂ ਚੀਨ ਨੇ ਕੀਤੀਆਂ ਔਰ ਹਮੇਸ਼ਾ ਹੀ ਚੀਨ ਜਿਹੜਾ ਉਹ ਨਾਰਥ ਲਦਾਖ ਦੇ ਵਿੱਚ ਭਾਰਤ ਦੇ ਏਰੀਏ 'ਚ ਆਪਣਾ ਗ੍ਰਿਪ ਵਧਾਉਣ ਦੇ ਵਿੱਚ ਉਹਨਾਂ ਦੀ ਦਿਲਚਸਪੀ ਰਹੀ ਹੈ।
ਇਹ ਇਸ ਲਈ ਵੀ ਹੈ ਕਿ ਇਹ ਸਾਰਾ ਅਕਸਾਈ ਚਿੰਨ੍ਹ ਦੇ ਨਾਲ ਜੁੜਿਆ ਹੋਇਆ ਹੈ, ਜਿਹਦੇ ਥੱਲੇ ਪਾਕਿਸਤਾਨ ਜਿਹੜਾ ਆਪਣਾ ਵੈਸਟਰਨ ਜਿਹੜੀ ਉਹਨਾਂ ਦੀ ਰੋਡ ਹੈ ਉਸ ਨੂੰ ਬਣਾ ਰਿਹਾ। ਔਰ ਇਹ ਜਿਹੜੀ ਵੈਸਟਰਨ ਰੋਡ ਹੈ, ਰਾਜਮਾਰਗ ਹੈ, ਇਹ ਤਿੱਬਤ ਨੂੰ ਸਿੰਗਕਿਆਂਗ ਪ੍ਰੋਵਿੰਸ ਦੇ ਨਾਲ ਵੀ ਜੋੜਦਾ ਹੈ। ਪਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਗਲਵਾਨ ਘਾਟੀ ਜਾਂ ਇਹ ਸਾਰੇ ਦੇ ਉੱਤੇ ਹੁਣ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ। ਕਿ ਉਹ ਸਵਾਲ ਕਰ ਰਿਹਾ ਕਿ ਕੀ ਇਹ ਮੰਨ ਲਿਆ ਜਾਏ ਕਿ ਭਾਰਤ ਲੱਦਾਖ ਨੂੰ ਗਵਾਉਣ ਵਾਲਾ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਤਾਂ ਇਸ ਪਾਸੇ ਵਾਲੀ ਇਸ਼ਾਰਾ ਕਰ ਰਹੀ ਹੈ। ਇਹ ਕੋਈ ਮੁਸਲਮਾਨ ਐਨਾਲਿਸਟ ਨਹੀਂ ਕਹਿ ਰਿਹਾ, ਕੋਈ ਖਾਲਿਸਤਾਨੀ ਨਹੀਂ ਕਹਿ ਰਿਹਾ, ਕੋਈ ਨੇਪਾਲੀ ਨਹੀਂ ਕਹਿ ਰਿਹਾ, ਇਹ ਇਹਨਾਂ ਦੀ ਅਖਬਾਰ ਨਵ ਭਾਰਤ ਟਾਈਮਜ਼ ਇਹ ਦੱਸ ਰਿਹਾ ਕਿ ਇਹ ਕੁਝ ਵਾਪਰਨ ਜਾ ਰਿਹਾ। ਔਰ ਇਹ ਇੱਕ ਪਾਸੇ ਤਾਂ ਇਹ ਆਪਣੇ ਆਪ 'ਚ ਸਾਰੀ ਕਹਾਣੀ ਕਹਿੰਦਾ। ਨੇਪਾਲ ਕਦੇ ਹਿੰਦੂ ਰਾਸ਼ਟਰ, ਪਸ਼ੂਪਤੀ ਦੇ ਮੰਦਿਰ 'ਚ ਪੂਜਾ ਕਰਨ ਮੋਦੀ ਗਿਆ, ਬੈਕਯਾਰਡ ਸਮਝਦੇ ਸੀ, ਉਹਨਾਂ ਦਾ ਡਿਕਲੇਅਰਡ ਧਰਮ ਹਿੰਦੂ ਧਰਮ ਸੀ। ਔਰ ਪਿਛਲੇ ਕੱਲ ਨੇਪਾਲ ਦੀ ਪਾਰਲੀਮੈਂਟ ਨੇ ਯੂਨੈਨਿਮਸਲੀ, ਇੱਕ ਵੀ ਵੋਟ ਆਫ ਡਾਈਸੈਂਟ ਨਹੀਂ ਹੈ, ਉਹਨਾਂ ਨੇ ਰੈਜ਼ੋਲੂਸ਼ਨ ਕਰਕੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਹੈ। ਔਰ ਕਨਸਟੀਟਿਊਸ਼ਨ ਅਮੈਂਡਮੈਂਟ 'ਚ ਇਹ ਹੈ ਕਿ 3 ਇਲਾਕੇ ਕਾਲਾ ਪਾਣੀ, ਲਿਪੂ ਲੇਕ ਤੇ ਲਿੰਪੀ ਆਧੂਰਾ ਇਹ ਨੇਪਾਲ ਦਾ ਹਿੱਸਾ ਨੇ। ਸੋ ਹੁਣ ਜਦੋਂ ਕਨਸਟੀਟਿਊਸ਼ਨਲ ਅਮੈਂਡਮੈਂਟ ਹੋ ਜਾਂਦੀ ਹੈ ਫਿਰ ਇਹ ਨਹੀਂ ਹੈ ਕਿ ਵੀ ਕੋਈ ਵੀ ਉਹਦੇ ਤੋਂ ਜਿਹੜੀ ਆਉਣ ਵਾਲੀ ਹਕੂਮਤ ਹੈ ਉਹ ਇਸ ਤੋਂ ਮੁੱਕਰ ਸਕਦੀ ਹੈ। ਇਹ ਕਹਿ ਕੇ ਉਹਨਾਂ ਨੇ ਭਾਰਤ ਨੂੰ ਕਿਹਾ ਕਿ ਭਾਈ ਆਹ ਹੁਣ ਸਾਡਾ ਸਟੈਂਡ ਹੈ। ਹੁਣ ਜਦੋਂ ਉਹਨਾਂ ਨੇ ਉਹਨੂੰ ਨੇਪਾਲ ਦਾ ਹਿੱਸਾ ਹੀ ਡਿਕਲੇਅਰ ਕਰ ਦਿੱਤਾ ਹੈ ਤੇ ਜੇ ਕੱਲ ਨੂੰ ਨੇਪਾਲ ਨੂੰ ਜਿਹੜਾ ਹੈ ਉਹ ਇਸ ਦੇ ਲਈ ਜੰਗ ਵੀ ਲੜਨੀ ਪਏ ਤੇ ਇਹ ਉਹਨਾਂ ਦਾ ਨੈਸ਼ਨਲ ਇਸ਼ੂ ਹੋਏਗਾ। ਕਿਉਂਕਿ ਜਿਹੜੀ ਇੱਕ ਦੇਸੀਆਂ ਦੀ ਮਦੇਸੀ ਪਾਰਟੀ ਜਿਹੜੇ ਹਿੰਦੂਤਵੀ ਜਿਹਨੂੰ ਇਸਤੇਮਾਲ ਕਰਦੇ ਸੀ, ਜਿੰਨਾ ਰੋਹ ਨੇਪਾਲ ਦੇ ਵਿੱਚ ਇਸ ਵੇਲੇ ਭਾਰਤ ਦੇ ਖਿਲਾਫ ਹੈ, ਉਹਨਾਂ ਮਦੇਸੀਆਂ ਨੂੰ ਵੀ ਲੱਗਿਆ ਵੀ ਗੋਰਖਿਆਂ ਨੇ ਕੁੱਟ-ਕੁੱਟ ਕੇ ਮਾਰ ਦੇਣਾ। ਜੇ ਕਿਸੇ ਐਮਪੀ ਨੇ ਕਿਹਾ ਵੀ ਇਵੇਂ ਨਾ ਕਰੋ, ਉਹਨਾਂ ਨੇ ਵੀ ਜਿਹੜਾ ਨਾਲ ਦੀ ਨਾਲ ਜੁਆਇਨ ਕਰ ਲਿਆ। ਔਰ ਇਹ ਇਸ ਕੰਟੈਕਸਟ ਦੇ ਵਿੱਚ ਹੋ ਰਿਹਾ। ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਚਾਈਨਾ ਅਮਰੀਕਾ ਦੇ ਨਾਲ ਜੋ ਟ੍ਰੇਡ ਵਾਰ ਚੱਲ ਰਹੀ ਹੈ ਜਾਂ ਓਵਰਆਲ ਗਲੋਬਲ ਆਉਣ ਵਾਲੇ ਪੀਰੀਅਡ 'ਚ ਕਿਹਦੀ ਸੁਪਰੀਮੇਸੀ ਹੈ, ਉਹਦੀ ਲੜਾਈ ਹੈ, ਉੱਥੇ ਜਿਹੜੇ ਵੀਕਰ ਪੁਆਇੰਟ ਚੀਨ ਦੇ ਅਮਰੀਕਾ ਇਸਤੇਮਾਲ ਕਰ ਰਿਹਾ ਸੀ, ਉਹਨਾਂ ਨੂੰ ਵੀ ਉਹਨਾਂ ਨੇ, ਜਿਵੇਂ ਚੀਨ ਨੇ ਚੈਲੰਜ ਕੀਤਾ, ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡੇ ਨੇੜੇ ਜਿਹੜਾ ਅਮਰੀਕਾ ਦੇ ਫਿਲੀਪੀਨਸ, ਹੁਣ ਫਿਲੀਪੀਨਸ ਪੂਰੀ ਤਰ੍ਹਾਂ ਅਮਰੀਕਨਾਈਜ਼ਡ ਹੈ। ਹਾਲਾਂਕਿ ਡੁਆਰਟੇ ਕਿ ਕੀ ਨਾਂ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਦਾ, ਜਿਹੜਾ ਮੌਜੂਦਾ ਬਣਿਆ, ਉਹ ਅਮਰੀਕਾ ਤੋਂ ਥੋੜਾ ਜਿਹਾ ਅੱਖਾਂ ਦਿਖਾਈਆਂ ਉਹਨੇ ਅਮਰੀਕਾ ਨੂੰ। ਹਾਲਾਂਕਿ ਅਮਰੀਕਾ ਦੀ ਫੌਜ ਫਿਲੀਪੀਨਸ 'ਚ ਹੈ। ਔਰ ਆਉਣ ਵਾਲੇ ਦਿਨਾਂ 'ਚ ਜਿਹੜਾ ਕੰਟਰੈਕਟ ਸੀ, ਉਹਨੇ ਡੁਆਰਟੇ ਨੇ ਕਿਹਾ ਸੀ ਕਿ ਜੀ ਅਮਰੀਕੀ ਫੌਜ ਨਹੀਂ ਰਹੇਗੀ, ਉਹ ਅਸੀਂ ਜਿਹੜਾ ਕੈਂਸਲ ਕਰ ਰਹੇ ਹਾਂ। ਕਿਉਂਕਿ ਡੁਆਰਟੇ ਚੀਨ ਵੱਲ ਝੁਕ ਰਿਹਾ ਸੀ, ਚਾਈਨਾ ਦੇ ਨਾਲ ਸਮੁੰਦਰ ਦੇ ਵਿੱਚ, ਕਿਉਂਕਿ ਸਾਰੇ ਆਈਲੈਂਡ ਨੇ ਇਹਨਾਂ ਦੇ ਕੋਲ। ਝਗੜਾ ਵੀ ਸੀ, ਉਹਨੂੰ ਲੱਗਾ ਕਿ ਵੀ ਮੈਂ ਖੁਸ਼ ਕਰ ਲਾਂਗਾ ਚਾਈਨਾ ਨੂੰ। ਔਰ ਅਮਰੀਕਾ ਤੋਂ ਉਹਨੇ ਕਿਹਾ ਸੀ ਵੀ ਟੁੱਟ ਜਾਣਾ। ਲੇਕਿਨ ਜਦੋਂ ਅਸੀਂ ਚਾਈਨੀਜ਼ ਨੈਗੋਸ਼ੀਏਸ਼ਨ ਦੀ ਗੱਲ ਕਰਦੇ ਹੋਏ ਇਸ ਹਵਾਲੇ ਨਾਲ ਕਹਿਣਾ ਚਾਹੁੰਦਾ, ਜਿਵੇਂ ਬਹੁਤਿਆਂ ਨੂੰ ਲੱਗਦਾ ਹੈ ਜੀ ਗੱਲਬਾਤ ਹੋ ਗਈ, ਪਹਿਲਾਂ ਬ੍ਰਿਗੇਡੀਅਰ ਲੈਵਲ ਦੀ ਹੋਈ, ਫਿਰ ਮੇਜਰ ਜਨਰਲ ਲੈਵਲ ਦੀ, ਹੁਣ ਦੂਜੀ, ਕਿ ਚੀਨ ਜਿੱਥੇ ਆ ਕੇ ਬਹਿ ਗਿਆ ਉੱਥੋਂ ਉਹਨੇ 1 ਇੰਚ ਵੀ ਨਹੀਂ ਜਾਣਾ। ਹਾਂ, ਦੂਸਰੀਆਂ ਥਾਵਾਂ ਜਿਹੜੀਆਂ ਹੁਣ 3500 ਕਿਲੋਮੀਟਰ ਹੈ, ਕਿਤੇ ਉਹ ਕਹਿ ਦੇਣ ਜੀ ਚਲੋ ਇੱਥੇ ਤੁਸੀਂ ਪੈਟਰੋਲ ਕਰ ਲਓ ਤੇ ਉਹ ਕਰ ਲਓ। ਕਿਉਂਕਿ ਅੱਜ ਵੀ ਜਦੋਂ ਅਸੀਂ ਗੱਲਬਾਤ ਇਹ ਕਰ ਰਹੇ ਹਾਂ, ਇਹ ਖਬਰ ਲੱਗੀ ਹੋਈ ਹੈ ਕਿ ਜੀ ਚੀਨ ਔਰ ਭਾਰਤ ਦੀ ਗੱਲਬਾਤ ਉਹਨਾਂ ਨੇ ਪੀਸਫੁਲੀ ਕਰਨ। ਹੁਣ ਭਾਰਤ ਵਾਲੇ ਤਾਂ ਇਵੇਂ ਪੀਸ ਦੀ ਗੱਲ ਕਰਦੇ ਨੇ ਕਿ ਵੀ ਜਿਵੇਂ ਇਹਨਾਂ ਨੂੰ ਸਵੇਰੇ ਕਿਸੇ ਨੇ ਜਿਹੜਾ ਉਹ ਉਗਾੜ ਕੇ ਉਹਨਾਂ ਦੇ ਮੂੰਹ 'ਚ ਪਾਇਆ ਹੋਇਆ ਵੀ ਸਾਰਾ ਦਿਨ ਤੁਸੀਂ ਚੀਨ ਨਾਲ ਅਮਨ ਕਰਨਾ। ਹੁਣ ਇਹਨਾਂ ਦੇ ਉਹ 3.5 ਫੁੱਟੀਆਂ ਐਂਕਰਾਂ ਜਿਹੜੀਆਂ 6 ਫੁੱਟ ਉੱਚੀਆਂ ਉਛਲਦੀਆਂ ਸੀ, ਉਹ ਵੀ ਕਿਤੇ ਨਜ਼ਰ ਨਹੀਂ ਆਉਂਦੀਆਂ। ਕੋਈ ਅਰਨਾਬ ਗੋਸਵਾਮੀ, ਕੋਈ ਸੁਧੀਰ ਚੌਧਰੀ, ਕੋਈ ਦੂਸਰੇ ਜਿਹੜੇ खा जाएंगे, हड़प जाएंगे, इनकी भुर्जी बना देंगे, इनका भरथा बना देंगे। ਹੁਣ ਤਾਂ ਇਵੇਂ ਲੱਗਦਾ ਵੀ ਇਹਨਾਂ ਸਾਰਿਆਂ ਦੀ ਜਿਹੜੀ ਆ ਉਹ ਭੁਰਜੀ ਬਣਾ ਕੇ ਚੀਨ ਵਾਲੇ ਖਾ ਗਏ ਨੇ। ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ, ਕੋਈ ਰਿਐਕਸ਼ਨ ਕੋਈ ਨਹੀਂ ਹੈ। ਹੁਣ ਇਹ ਕਹਿ ਰਹੇ ਨੇ ਅਮਨ ਪੀਸਫੁਲੀ ਸਭ ਗੱਲਬਾਤ ਦੇ ਨਾਲ ਹੋਏਗਾ। ਪਰ ਜ਼ਾਹਰ ਹੈ ਕਿ ਈਵਨ ਜਿਹੜਾ ਫਿਲੀਪੀਨ ਵਰਗਾ ਮੁਲਕ ਜਿਹੜਾ ਐਕਸਟਰਾ ਮਾਈਲ ਗਿਆ, ਹਾਲਾਂਕਿ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਜੀ ਨਹੀਂ ਅਸੀਂ ਉਹਨੂੰ ਸਸਪੈਂਡ ਕਰ ਰਹੇ ਹਾਂ, ਜਿਹੜਾ ਅਮਰੀਕਾ ਦੇ ਨਾਲ ਰੱਦ ਕਰਨਾ ਸੀ ਕਿ ਅਮਰੀਕੀ ਫੌਜ
ਜਿਹੜੀ ਹੈ ਨਹੀਂ ਆ, ਪਰ ਉਹਨਾਂ ਨੇ ਟਫ ਮੈਸੇਜ ਦਿੱਤਾ ਹੈ, ਅਮਰੀਕਾ ਨੂੰ ਵੀ ਕਿਹਾ। ਔਰ ਇਸੇ ਤਰ੍ਹਾਂ ਅਸੀਂ ਈਵਨ ਇੰਡੋਨੇਸ਼ੀਆ ਦੇ ਹਵਾਲੇ ਨਾਲ ਦੇਖਦੇ ਹਾਂ, ਹਾਲਾਂ ਚਾਈਨਾ 'ਚ ਜਿਹੜਾ ਕੋਈ ਸਿੱਧਾ ਨਹੀਂ ਲੱਗਦਾ ਹੈ ਉਹਦੇ ਨਾਲ ਕੋਈ ਇੰਡੋਨੇਸ਼ੀਆ ਦਾ ਬਾਰਡਰ, ਪਰ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਸਮੁੰਦਰ ਸਿਰਫ ਪਾਣੀ ਨਹੀਂ ਹੈ, ਜਿਵੇਂ ਇੱਕ ਜ਼ਮਾਨੇ 'ਚ ਅਸੀਂ ਸਮਝਦੇ ਸੀ ਕਿ ਜੀ ਸਮੁੰਦਰੀ ਜਹਾਜ਼, ਸਮੁੰਦਰ ਦੇ ਵਿੱਚ ਸਭ ਤੋਂ ਕੀਮਤੀ ਦੌਲਤ ਜਿਹੜੀ, ਹੁਣ ਜੇ ਈਵਨ ਸਕਾਟਲੈਂਡ ਵਰਗਾ ਜਿਹੜਾ ਸੂਬਾ ਹੈ ਉਹਦੇ 'ਚ ਜ਼ਿਆਦਾ ਤੇਲ ਨਿਕਲਿਆ ਤੇ ਸਮੁੰਦਰ ਦੇ ਵਿੱਚ ਹੈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲਣਗੀਆਂ ਕੱਲ ਨੂੰ, ਇਹ ਹੈ। ਸੋ ਹੁਣ ਹਾਲਾਂਕਿ ਜਿਹੜਾ ਇਹਨਾਂ ਦਾ ਇੱਕ ਚੈਨਲ ਜਿਹੜਾ ਰੂਲ ਹੈ, ਜਿਹੜੇ ਕਿਉਂਕਿ ਸਮੁੰਦਰੀ ਪਾਣੀ ਦੇ ਉੱਤੇ ਵੀ ਕਿ ਜੇ ਤੁਸੀਂ 12 ਐਰੋਨੌਟਿਕ ਮਾਈਲਸ ਵਿਦਿਨ ਦਾ ਕੰਟਰੀ, ਮੈਂ ਸ਼ਾਇਦ ਬਿਲਕੁਲ ਕਰੈਕਟ ਨਾ ਹੋਵਾਂ, ਉਹਦੇ ਤੇ ਤੁਹਾਡਾ ਇਮੀਡੀਏਟ ਹੱਕ ਬਣਦਾ ਹੈ ਕਿ ਜਿਹਦੇ 'ਚ ਤੁਸੀਂ ਕੋਈ ਤੁਹਾਡੀ ਉਸ ਸੀਮਾ 'ਚ ਨਹੀਂ ਆ ਸਕਦਾ ਹੈ। ਤੇ ਉਸ ਤੋਂ ਅੱਗੇ 200 ਐਰੋਨੌਟਿਕਸ ਮਾਈਲਸ ਜਿਹੜੀ ਸਮੁੰਦਰੀ ਪਾਣੀ ਦੀ ਕੈਲਕੂਲੇਸ਼ਨ ਹੁੰਦੀ ਹੈ, ਉਹਦੇ 'ਚ ਤੁਸੀਂ ਜਿਹੜੇ ਇਕਨੋਮਿਕਲ ਰਿਸੋਰਸਿਸ ਨੇ ਜਾਂ ਉਸ ਪਾਣੀ 'ਚੋਂ ਨੂੰ ਤੁਸੀਂ ਯੂਜ਼ ਕਰ ਸਕੋ, ਉਹਦੇ ਤੇ ਵੀ ਆਲਮੋਸਟ ਦੂਸਰੇ ਆ ਸਕਦੇ ਨੇ ਉਹਨਾਂ ਪਾਣੀਆਂ 'ਚ, ਪਰ ਉਹਨਾਂ ਦੇ ਇਕਨੋਮਿਕਲ ਰਿਸੋਰਸਿਸ ਤੇ ਤੁਹਾਡਾ ਹੱਕ ਹੈ। ਹੁਣ ਚਾਈਨਾ ਦਾ ਆਪਣਾ ਜਿਹੜਾ ਬਾਰਡਰ ਹੈ ਉਹਦੇ ਰਾਹੀਂ ਸਮੁੰਦਰ ਹੈ 1500 ਮੀਲ ਤੋਂ ਜ਼ਿਆਦਾ ਇੰਡੋਨੇਸ਼ੀਆ ਨਾਲ, ਪਰ ਉਹਨਾਂ ਨੇ ਉਹਦੇ 'ਚ ਵੀ ਇੰਡੋਨੇਸ਼ੀਆ ਨੂੰ ਵੀ ਕੋਈ ਰਿਆਇਤ ਨਹੀਂ ਦਿੱਤੀ ਹੈ। ਆਸਟ੍ਰੇਲੀਆ ਦੇ ਨਾਲ ਤਾਂ ਸਿੱਧਾ ਕੱਲ ਚੀਨ ਨੇ ਆਪਣੇ ਸ਼ਹਿਰੀਆਂ ਨੂੰ ਜਿਹੜੇ ਆਸਟ੍ਰੇਲੀਆ 'ਚ ਨੇ ਹਦਾਇਤ ਕੀਤੀ ਹੈ ਕਿ ਵੀ ਉਹਨਾਂ ਦੇ ਉੱਤੇ ਨਸਲੀ ਹਮਲੇ ਹੋ ਸਕਦੇ ਨੇ। ਵਿਤਨਾਮ ਦੇ ਮਾਮਲੇ 'ਚ ਵੀ, ਹੁਣ ਜੇ ਵਿਤਨਾਮ, ਜਾਪਾਨ ਬਾਰੇ ਤਾਂ ਚਾਈਨਾ ਦਾ ਆਪਣਾ ਗੁੱਸਾ ਹੈ ਪੁਰਾਣਾ ਕਿ ਭਾਈ ਇਹਨਾਂ ਨੇ ਰੇਪ ਆਫ ਨੈਨਕਿੰਗ ਕੀਤਾ, ਕਿਵੇਂ ਇੱਕ ਇੰਪੀਰੀਅਲਿਸਟ ਪਾਵਰ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਹੋਏ ਨੇ। ਸੋ ਜੇ ਇਦਾਂ ਦੇ ਜਿਨ੍ਹਾਂ ਨੂੰ ਥੋੜਾ ਬਹੁਤ ਦੇ ਕੇ ਵੀ ਚਾਈਨਾ ਇਹ ਪ੍ਰਭਾਵ ਦੇ ਸਕਦਾ ਹੈ ਜੇ ਅਸੀਂ ਤੁਹਾਨੂੰ ਵਿਨ ਓਵਰ ਕਰ ਲਿਆ, ਪਰ ਇਹਨਾਂ ਚੋਂ ਕਿਸੇ ਨਾ ਕਿਸੇ ਨੇ ਚਾਈਨਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹ ਅਮਰੀਕਾ ਦੇ ਕਹਿਣ ਤੇ ਜਾਂ ਕਿਸੇ ਹੋਰ ਦੇ ਕੀਤਾ ਹੋਇਆ ਚੀਨੇ ਮੁਆਫਕ ਨਹੀਂ ਕਰ ਰਹੇ। ਤੇ ਭਾਰਤ ਜਿਹੜਾ ਕੱਲ ਤੱਕ ਬੁੜਕ ਰਿਹਾ ਸੀ ਕਿ ਜੀ ਟਰੰਪ ਹਮਾਰਾ ਯਾਰ ਹੈ ਔਰ ਬਾਕੀ ਸਭ ਜਿਹੜਾ ਹੈ ਉਹਦੇ ਕੋਈ ਪਰਵਾਹ ਨਹੀਂ ਹੈ ਕਿਸੇ ਚੀਜ਼ ਦੀ, ਹੁਣ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਕੰਨਾਂ 'ਚ ਪਾਇਆ ਨਹੀਂ ਰੜਕਦੇ ਹੈ ਕਿ ਭਾਈ ਤੁਹਾਡਾ ਹਾਲ ਕੀ ਹੈ। ਔਰ ਨੇਪਾਲ ਨੇ ਜਿਵੇਂ ਅੱਖਾਂ ਕੱਢੀਆਂ ਤੇ ਇਹਨਾਂ ਦਾ ਜਿਹੜਾ ਆਈਡੀਆ ਲੋਕ ਸੁਬਰਾਮਨੀਅਮ ਸਵਾਮੀ ਉਹ ਟਵੀਟ ਕਰ ਰਿਹਾ, ਉਹਨੇ ਕਿਹਾ ਜੀ ਇਹ ਜਦੋਂ 1950 ਚ ਨੇਪਾਲ ਦਾ ਰਾਜਾ ਆਇਆ ਸੀ ਨਹਿਰੂ ਨੂੰ ਮਿਲਣ ਇੰਡੀਆ 'ਚ, ਉਹਨੇ ਕਿਹਾ ਜੀ ਜਿੱਥੇ ਬਾਕੀ ਰਾਜਿਆਂ ਮਹਾਰਾਜਿਆਂ ਨੇ ਆਪਣੀਆਂ ਸਟੇਟਾਂ ਮਰਜ ਕਰ ਦਿੱਤੀਆਂ, ਅਸੀਂ ਨੇਪਾਲ ਵੀ ਮਰਜ ਹੋਣ ਨੂੰ ਤਿਆਰ। ਸਭ ਝੂਠ, ਜਿਵੇਂ ਇਹ ਝੂਠ ਇਹਨਾਂ ਨੇ ਛੱਡਿਆ ਹੋਇਆ ਹੈ ਕਿ ਜੀ ਉਦੋਂ ਅਮਰੀਕਾ ਨੇ ਇੰਡੀਆ ਨੂੰ ਆਫਰ ਕੀਤੀ ਸੀ UN ਸਿਕਿਉਰਿਟੀ ਕਾਉਂਸਲ ਦੀ ਸੀਟ, ਪਰ ਇੰਡੀਆ ਨੇ ਕਿਹਾ ਸੀ ਨਹੀਂ ਤੁਸੀਂ ਚਾਈਨਾ ਨੂੰ ਦੇ ਦਿਓ। ਪੀਪਲ ਦੇ ਹੱਦ ਹੋ ਗਈ ਹੈ ਵੀ ਤੁਸੀਂ ਇਹ ਦੱਸਣ ਦੇ ਲਈ ਕਿ ਜੀ ਚੀਨ ਜੇ UN ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਵੀਟੋ ਬਿਲਡਿੰਗ ਮੈਂਬਰ ਹੈ ਭਾਰਤ ਦੀ ਬਦੌਲਤ ਹੈ। ਚਾਈਨਾ ਤਾਂ ਉਸ ਜ਼ਮਾਨੇ ਦੇ ਵਿੱਚ 1950 ਤੱਕ ਉਹਨੂੰ ਚੀਨ ਤਾਂ ਇੱਕਦਮ ਬਾਅਦ ਜਦੋਂ ਮੌਸੇ ਤੁੰਗ ਨੇ 1949 ਚ ਲਈ ਆਜ਼ਾਦੀ, ਉਹ ਤਾਂ ਕੋਰੀਅਨ ਵਾਰ ਚ 1953 ਚ ਫਸ ਗਿਆ। ਕਦੋਂ ਕਿਹੜੀ ਸੀਟ ਉਹਨਾਂ ਤੁਹਾਨੂੰ ਆਫਰ ਕੀਤੀ ਜਿਹੜੀ ਤੁਸੀਂ ਚੀਨ ਨੂੰ ਦੇ ਦਿੱਤੀ? ਤਾਂ ਜ਼ਾਹਰਾ ਤੌਰ ਤੇ ਝੂਠ ਬੋਲਣ ਦੇ ਮਾਰੇ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਜੀ ਨਹਿਰੂ ਦੀ ਇੱਕ ਹੋਰ ਬਲੰਡਰ, ਉਸ ਦਾ another folly of Nehru emerged ਕਿ ਜਦੋਂ ਨੇਪਾਲ ਦਾ ਰਾਜਾ ਆਇਆ ਉਹਨੇ ਕਿਹਾ ਜੀ ਮੈਂ ਮਰਜ ਕਰ ਦਿੰਦਾ ਕਿ ਇਹ, ਲੇਕਿਨ ਹੁਣ ਗੱਲ ਇਹ ਹੈ ਕਿ ਮੋਦੀ ਔਰ ਇਹ ਸਾਰੇ ਜਿਹੜੇ ਹਿੰਦੂਤਵੀ ਜਿਹੜੇ ਉਛਲ ਰਹੇ ਸੀ ਇਹਨਾਂ ਨੂੰ ਪੁੱਛ ਰਹੇ ਨੇ ਕਿ ਭਾਈ ਤੁਸੀਂ 60 ਸਕੁਅਰ ਕਿਲੋਮੀਟਰ ਟੈਰੀਟਰੀ ਗਵਾ ਲਈ ਚੀਨ ਦੀ। ਪਹਿਲਾਂ ਤਾਂ ਤੁਸੀਂ ਨਹਿਰੂ ਨੂੰ ਦੋਸ਼ ਦਿੰਦੇ ਸੀ ਕਿ ਜੀ ਉਹਨੇ ਹਿੰਦੀ ਚੀਨੀ ਭਾਈ ਦਾ ਨਾਰਾ ਲਾਇਆ, ਔਰ ਇਹ ਮੋਦੀ ਆਪਣੀਆਂ ਚੋਣ ਸਭਾਵਾਂ 'ਚ ਕਹਿੰਦਾ ਸੀ ਕਿ ਭਾਈ ਤੁਹਾਡੇ ਨਾਲ ਇਹ ਕੀਤਾ ਨਹਿਰੂ ਨੇ, ਔਰ ਇਹਦਾ ਹੱਥ ਕਰਕੇ ਕਹਿੰਦਾ ਸੀ ਡੂਬ ਮਰੋ ਤੁਮ ਚੀਨ ਕੇ ਸਾਹਮਣੇ ਬੋਲੇ ਨਹੀਂ। ਹੁਣ ਇਹਨਾਂ ਨੂੰ ਇਹਨਾਂ ਨੂੰ ਲੋਕ ਪੁੱਛ ਰਹੇ ਨੇ ਜੀ ਤੁਸੀਂ ਕਿੱਥੇ ਹੋ, ਤੇ ਸੁਬਰਾਮਨੀਅਮ ਸਵਾਮੀ ਤਾਂ ਚੀਨ ਦੇ ਮਾਮਲੇ ਕਹਿੰਦਾ ਨਾ ਉਹਨਾਂ ਨਾਲ ਰਿਸਪੈਕਟਫੁਲੀ ਪੇਸ਼ ਹੋ, ਕੋਈ ਨਹੀਂ ਗੱਲਬਾਤ ਕਰੋ, ਗੱਲਬਾਤ ਸਭ ਠੀਕ ਹੋ ਜਾਏਗਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਭਾਈ ਇਹਨਾਂ ਦਾ ਜਿਹੜੀ ਉਹ ਸਾਰੀ ਪੋਪ ਲੀਲਾ ਇਹਨਾਂ ਨੇ ਬਣਾਈ ਹੋਈ ਸੀ ਉਹ ਸਾਰਾ ਹੀ ਅਡੰਬਰ ਜਿਹੜਾ ਇਹਨਾਂ ਦਾ ਖੁੱਲ ਗਿਆ ਔਰ ਸਾਰੇ ਬਾਜ਼ਾਰ ਖੁੱਲੇ ਔਰ ਉਹ ਜਿਹੜੀ ਲੀਰਾਂ ਦੇ ਵਿੱਚ ਦੇ ਉੱਤੇ ਲਪੇਟਿਆ ਹੋਇਆ ਸੀ ਅਮਰੀਕਾ ਦੀ ਯਾਰੀ ਦਾ ਕੱਪੜਾ, ਉਹ ਯਾਰ ਹੀ ਨਹੀਂ ਖਲੋਤਾ ਤੇ ਕੱਪੜਾ ਕਿੱਥੋਂ ਖਲੋਣਾ ਸੀ, ਉਹ ਖੁੱਲ ਗਿਆ। ਤੇ ਲੀਰਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਚਾਰੋਂ ਤਰਫ ਘੁੰਮੀਆਂ ਹੋਈਆਂ ਨੇ, ਉਹ ਵੀ ਬਹਿ ਕੇ ਮੋਦੀ ਐਂਡ RSS ਵਾਲੇ ਕਹਿੰਦੇ ਹੋਣੇ ਕਿ ਭਾਈ ਇਹ ਕੀ ਕਰ ਦਿੱਤਾ ਸਾਨੂੰ, ਇਹ ਸਾਡਾ ਉਹ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ,
ਇੰਨੇ ਟੋਟੇ ਕਰਕੇ ਸੁੱਟ ਦਿੱਤੇ ਨੇ। ਸੋ ਮੈਂ ਘੜੀ ਵੱਲ ਦੇਖ ਰਿਹਾ, ਔਰ ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਉਹ ਕਲੋਜ਼ ਕਰੀਏ ਪ੍ਰੋਗਰਾਮ, ਬੇਸ਼ੱਕ ਅਸੀਂ ਇਸ ਸਾਰੇ ਹਫਤੇ 'ਚ ਘੱਲੂਘਾਰੇ ਨਾਲ ਸੰਬੰਧਿਤ ਵਿਚਾਰਾਂ ਰੂਹਾਨੀਅਤ ਦੇ ਦੌਰ ਦੀਆਂ ਵੀ ਕੀਤੀਆਂ ਨੇ, ਔਰ ਅਸੀਂ ਅਦਰਵਾਈਜ਼ ਇੱਕ ਸਾਡਾ ਸੈਪਰੇਟ ਸੈਗਮੈਂਟ ਹੁੰਦਾ ਹੈ, ਇਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਰੀਸਟੋਰ ਕਰਾਂਗੇ। ਪਰ ਅਸੀਂ ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਦਾ ਕਲਾਮ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, 4 ਉਹਨਾਂ ਦੇ ਪੂਰੇ ਸ਼ਬਦ ਨੇ ਔਰ 130 ਦੇ ਲਗਭਗ ਸ਼ਲੋਕ ਨੇ, ਉਹਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਆਲਰੇਡੀ ਅਸੀਂ ਜਿਹੜਾ ਉਹ 6 ਆਲਰੇਡੀ ਜਿਹੜੇ ਨੇ ਉਹ ਵਿਚਾਰ ਚੁੱਕੇ ਹੈ, 6 ਵੀ ਨਹੀਂ ਜੀ, 8 ਸ਼ਲੋਕ ਜਿਹੜੇ ਨੇ। ਅੱਜ ਅਸੀਂ 2 ਸ਼ਲੋਕ ਜਿਹੜੇ ਨੇ, ਜਿਹੜੇ ਅਲਟੀਮੇਟ ਜ਼ਿੰਦਗੀ ਦੀ ਰਿਐਲਿਟੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ, ਕਿ ਜੋ ਦੁਨੀਆ 'ਚ ਆਇਆ ਉਹਨੇ ਜਾਣੇ, ਇਹ ਅਲਟੀਮੇਟ ਟਰੂਥ ਹੈ। ਔਰ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ, ਫਰੀਦਾ ਜਾ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਬਾਬਾ ਫਰੀਦ ਫਰਮਾਉਂਦੇ ਨੇ ਕਿ ਜਿਹੜਾ ਖੱਟਣ ਦਾ ਵੇੜਾ ਸੀ, ਇੱਥੇ ਡਾਲਰ ਜਾਂ ਪੌਂਡ ਜਾਂ ਰੁਪਈਏ ਖੱਟਣ ਦੀ ਗੱਲ ਨਹੀਂ ਹੈ, ਇਹ ਜਿੱਥੇ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਦੇਣਾ ਹੈ, ਦਰਗਾਹ 'ਚ ਜਵਾਬ ਦੇ ਹੋਣਾ, ਉੱਥੇ ਰੱਬ ਦੀ ਯਾਦ ਦੀ ਪੂੰਜੀ, ਰੱਬ ਦੀ ਇਬਾਦਤ, ਚੰਗੇ ਕੰਮਾਂ ਦਾ ਲੇਖਾ ਜੋਖਾ ਹੈ। ਤੇ ਬਾਬਾ ਫਰੀਦ ਦੇਖ ਫਰੀਦਾ ਜਾਂ ਤੋਂ ਖੱਟਣ ਵੇਲ ਵੇੜਾ, ਇਹ ਜਿਹੜਾ ਖੱਟਣ ਦਾ ਵੇੜਾ ਸੀ, ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੂੰ ਦੁਨੀਆ ਦੇ ਕੰਮਾਂ ਕਾਰਾਂ ਦੇ ਵਿੱਚ ਰੱਤਿਆ ਹੋਇਆ ਸੀ, ਦੁਨੀਆਦਾਰੀ 'ਚ ਫਸਿਆ ਹੋਇਆ ਸੀ, ਜਿਸ ਬਾਰੇ ਬਾਬਾ ਕਬੀਰ ਦਾ ਫਰਮਾਨ ਹੈ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਭਾਈ ਅਸੀਂ ਦੁਨੀਆਦਾਰੀ ਦੇ ਵਿੱਚ ਈਮਾਨ ਛੱਡ ਦਿੰਦੇ, ਬੇਈਮਾਨੀ, ਝੂਠ, ਹਸਦ, ਈਰਖਾ, ਜਿਹਨੂੰ ਹਰਾਮ ਦੀ ਕਮਾਈ, ਉਹ ਸਾਰੇ ਤੌਰ ਤਰੀਕੇ ਅਸੀਂ ਸਮਝਦੇ ਹਾਂ ਜੀ ਇਹਦੇ ਬਿਨਾਂ ਦੁਨੀਆ ਨਹੀਂ ਚੱਲਦੀ। ਪਰ ਜਿਨ੍ਹਾਂ ਦੀ ਖਾਤਰ ਅਸੀਂ ਕਰਦੇ, ਭਾਵੇਂ ਉਹ ਫੈਮਿਲੀ ਲਈ ਹੈ, ਕੁਨਬੇ ਲਈ ਹੈ, ਆਪਣੇ ਹਿੱਤ ਲਈ ਹੈ, ਤੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਅਸੀਂ ਆਪਣਾ ਦੀਨ ਗਵਾਇਆ ਦੁਨੀਆ ਲਈ, ਦੁਨੀਆ ਤੇ ਕਿਸੇ ਨੇ ਸਾਥ ਖਲੋਣਾ ਨਹੀਂ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਉਹ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਬੰਦੇ, ਤੂੰ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ। ਔਰ ਬਾਬਾ ਫਰੀਦ ਇਸੇ ਹੀ ਥਾਟ ਨੂੰ ਐਮਫੇਸਾਈਜ਼ ਕਰਦੇ ਨੇ, ਫਰੀਦਾ ਜਾ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਜਿਹੜਾ ਖੱਟਣ ਦਾ ਵੇੜਾ ਸੀ ਉਹ ਤੂੰ ਦੁਨੀਆ 'ਚ ਫਸਿਆ ਰਿਹਾ ਹੈ, ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਭਿਆ। ਪਰ ਜਿਉਂ-ਜਿਉਂ ਤੇਰੀ ਉਮਰ ਬੀਤਦੀ ਜਾਂਦੀ ਹੈ, ਤੇਰੇ ਮੌਤ ਦਾ ਦਿਨ ਨੇੜੇ ਆ ਰਿਹਾ ਹੈ, ਔਰ ਮੌਤ ਦੀ ਨੀਂਹ ਚੌੜੀ ਹੁੰਦੀ ਜਾਂਦੀ ਹੈ। ਔਰ ਤੂੰ ਜਦੋਂ ਪਹਿਲਾਂ ਨੀਂਹ ਪੱਟੀ ਜਾਂਦੀ ਹੈ, ਫਿਰ ਨੀਂਹ ਭਰੀ ਜਾਂਦੀ ਹੈ, ਉਹਨੂੰ ਭਰਤੀ ਭਰਨਾ ਕਹਿੰਦੇ ਨੇ। ਸੋ ਪੱਟੀ ਤਾਂ ਹੋਈ ਹੈ, ਉਹ ਤਾਂ ਮਰ ਲਖਾਏ ਮੰਡਲ ਮੇ ਆਏ, ਉਹ ਤਾਂ ਜੰਮਣ ਤੋਂ ਪਹਿਲਾਂ ਹੀ ਲਿਖਿਆ ਹੁੰਦਾ ਵੀ ਮਰਨਾ। ਪਰ ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਨੇ, ਉਹ ਨੀਂਹ ਭਰੀ ਜਾਂਦੀ ਹੈ। ਔਰ ਉਸ ਦੇ ਨਾਲ ਬਾਬਾ ਫਰੀਦ ਕਹਿੰਦੇ ਨੇ, ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਭਿਆ। ਜਦੋਂ ਇਹ ਹੁਣ ਭਰ ਜਾਣੇ ਹੈ ਤਾਂ ਫਿਰ ਤੂੰ ਤੁਰ ਜਾਣਾ। ਤੇ ਇਸ ਗੱਲ ਦਾ ਧਿਆਨ ਰੱਖ। ਇਹ ਬੁਢਾਪੇ ਨੂੰ ਐਡਰੈਸ ਕਰਦੇ ਅਗਲੇ ਸ਼ਲੋਕ 'ਚ ਬਾਬਾ ਫਰੀਦ ਕਹਿੰਦੇ ਨੇ, ਦੇਖ ਫਰੀਦਾ ਜੋਤ ਕੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਇਹ ਦੇਖ ਭੂਰ ਕਹਿੰਦੇ ਨੇ ਚਿੱਟੇ ਨੂੰ, ਹੁਣ ਕਾਲੀ ਤੋਂ ਚਿੱਟੀ ਹੋ ਗਈ। ਜ਼ਾਹਰ ਹੈ ਅੱਜ ਕੱਲ੍ਹ ਰੰਗ ਦੇ ਨਾਲ ਕਾਲਾ ਕਰ ਵੀ ਲਓ। ਜਿਵੇਂ ਉਹ ਕਿਸੇ ਕੋਈ ਕਹਿਣ ਲੱਗਾ ਇਸ ਕਿਸਮ ਦਾ ਬਜ਼ੁਰਗ ਕਿ ਜੀ ਗੋਡੇ ਬੜੇ ਦੁਖਦੇ ਨੇ, ਦਾੜੀ ਕਾਲੀ ਕੀਤੀ ਹੋਈ ਸੀ। ਉਹਦਾ ਦੋਸਤ ਕਹਿੰਦਾ ਵੀ ਜਿਹੜੀ ਕੁੱਚੀ ਮੂੰਹ ਤੇ ਫੇਰੀ ਆ ਕਾਲਾ ਕਰਨ ਵਾਲੀ, ਉਹ ਗੋਡਿਆਂ ਤੇ ਵੀ ਫੇਰ ਲੈਣੀ ਸੀ। ਬੁਢਾਪਾ ਤਾਂ ਬੁਢਾਪਾ ਹੈ, ਬੁਢਾਪਾ ਯਾਦ ਆ ਨਹੀਂ ਕਰਵਾਉਂਦਾ ਕਿ ਭਾਈ ਹੁਣ ਅਖੀਰਲੀ ਸਟੇਜ ਗ੍ਰੇਸ ਨਾਲ ਜਿਉਣਾ ਚਾਹੀਦਾ। ਬੁਢਾਪਾ ਇਹ ਨਹੀਂ ਹੈ ਕਿ ਤੁਸੀਂ ਵਿਹਲੇ ਹੋ ਕੇ ਬਹਿ ਜਾਓ, ਕੁਛ ਨਹੀਂ ਹੈ, ਤੁਹਾਡੀ ਐਕਟੀਵਿਟੀ ਰਹੇ। ਪਰ ਜਿਹੜੀ ਕੁਦਰਤ ਦੀ ਚੇਂਜ ਹੈ, ਬਾਲ, ਜਵਾਨੀ ਔਰ ਬਿਰਧ ਫੁੱਲ, ਪਹਿਲਾਂ ਬੱਚਾ ਫਿਰ ਜਵਾਨੀ, ਉਹਨੂੰ ਗ੍ਰੇਸਫੁਲੀ ਉਸ ਸਟੇਜ ਨੂੰ ਮੰਨਣਾ ਚਾਹੀਦਾ ਹੈ। ਔਰ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਤਾਂ ਤੁਸੀਂ ਚਿੱਟੀ ਨੂੰ ਕਾਲੀ ਕੀਤਾ ਹੋਇਆ,
ਫਿਰ ਤਾਂ ਉਸੇ ਹੀ ਦੁਨੀਆ ਦੇ ਭੁਲੇਖੇ 'ਚ ਰਹੋਗੇ। ਤੇ ਜਦੋਂ ਚਿੱਟੀ ਨਜ਼ਰ ਆਏਗੀ ਫਿਰ ਇਹ ਗੱਲ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਦੇਖ ਆਪਣੀ ਦਾੜੀ ਵੱਲ, ਹੋ ਗਈ ਚਿੱਟੀ। ਅੱਗੋਂ ਨੇੜਾ ਆਇਆ, ਇਹ ਮਤਲਬ ਯਾਦ ਦਹਾਨੀ ਹੈ ਕਿ ਭਾਈ ਅੱਗੇ ਨੇੜੇ ਆ ਗਿਆ, ਹੁਣ ਪਿੱਛਾ ਰਿਹਾ ਦੂਰ, ਕਿ ਜਿੱਥੋਂ ਤੁਰੇ ਸੀ ਉਹ ਹੁਣ ਪਿੱਛੇ ਨਹੀਂ ਮੁੜਿਆ ਜਾਣਾ, ਹੁਣ ਤਾਂ ਅੱਗੇ ਹੀ ਹੈ। ਔਰ ਆਗੇ ਕਾ ਕਿਛ ਤੁਲਹਾ ਬੰਦ, ਕਿ ਭਾਈ ਜੇ ਹੁਣ ਤੂੰ ਕਰਨਾ ਹੈ ਪ੍ਰਬੰਧ ਤੇ ਅੱਗੇ ਦਾ ਪ੍ਰਬੰਧ ਕਰ। ਔਰ ਤੀਸਰਾ ਸ਼ਲੋਕ ਜਿਹੜਾ ਹੈ ਵੀ ਇਸੇ ਥਾਟ ਦੇ ਨਾਲ 2 ਲਾਈਨਰ ਹੈ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ। ਹੁਣ ਬੁਢਾਪਾ ਜਿੱਥੇ ਦਾੜੀ ਚਿੱਟੀ ਹੈ, ਸਰੀਰ 'ਚ ਸਤਿਆ ਘਟ ਰਹੀ ਹੈ, ਅੱਖਾਂ 'ਚੋਂ ਘੱਟ ਦਿਸਦਾ ਹੈ, ਕੰਨਾਂ 'ਚੋਂ ਨਹੀਂ ਹੁੰਦਾ, ਉੱਚਾ ਸੁਣਦਾ ਹੈ, ਤੇ ਨਾਲ ਦੀ ਨਾਲ ਖੁਰਾਕ ਦੇ ਉੱਤੇ ਪਾਬੰਦੀਆਂ ਲੱਗਦੀਆਂ। ਸਭ ਤੋਂ ਚੰਗੀ ਤਾਂ ਖੰਡ ਹੁੰਦੀ ਹੈ, ਮਿੱਠਾ ਹੁੰਦਾ ਹੈ, ਸ਼ੱਕਰ, ਖੰਡ, ਮਿਸ਼ਰੀ, ਗੁੜ, ਸਵੀਟਸ, ਅਮਰੀਕਾ ਦੀ ਡੈਫੀਨੇਸ਼ਨ 'ਚ ਡੋਨਟਸ। ਹੁਣ ਉਹ ਜਿਉਂ-ਜਿਉਂ ਤੁਸੀਂ ਹੋ ਜਾਂਦੇ ਹੋ ਮਨਾ, ਤੇ ਫਿਰ ਜਦੋਂ ਉਹੀ ਖੰਡ ਜਿਹੜੀ ਬਹੁਤ ਮਿੱਠੀ ਲੱਗਦੀ ਸੀ, ਬਾਬਾ ਫਰੀਦ ਕਹਿੰਦੇ ਨੇ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਹੁਣ ਬੁੱਢੇ ਹੋ ਗਏ, ਹੁਣ ਤਾਂ ਇਹ ਜ਼ਹਿਰ ਬਣ ਗਏ ਆ, ਖਾਧਾ ਤਾਂ ਗਏ। ਇਸ ਲਈ ਜਿਹੜੀ ਦੇ ਲਈ ਸਭ ਤੋਂ ਜ਼ਿਆਦਾ ਚਾਹਨਾ ਸੀ ਉਹ ਵੀ ਤੁਹਾਡੇ ਜਿਹੜਾ ਉਹਨੂੰ ਤੁਸੀਂ ਖਾਣ ਦੇ ਸਮਰੱਥ ਨਹੀਂ ਰਹੇ। ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ, ਕਿ ਹੁਣ ਜਿਹੜੀ ਜ਼ਿੰਦਗੀ ਬਰਬਾਦ ਕੀਤੀ ਹੈ ਦੁਨੀਆ ਦੇ ਨਾਲ, ਤੇ ਵਕਤ ਉਹ ਆ ਰਿਹਾ ਤੇ ਪਿਆਰੇ ਤੋਂ ਬਿਨਾਂ ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ। ਮੈਂ ਕਿਹਨੂੰ ਆਪਣੇ ਦਿਲ ਦਾ ਹਾਲ ਸੁਣਾਵਾਂ, ਦਿਲ ਦੀ ਵੇਦਨਾ ਦੱਸਾਂ ਕਿ ਭਾਈ ਸਭ ਕੁਝ ਮੁੱਕ ਗਿਆ ਤੇ ਉਹ ਵਕਤ ਜਿਹੜਾ ਉਹ ਆ ਗਿਆ, ਪਿੱਛਾ ਰਿਹਾ ਦੂਰ, ਪਿੱਛਾ ਜਿਹੜਾ ਉਹ ਪਿੱਛੇ ਰਹਿ ਗਿਆ ਤੇ ਅਗਲਾ ਨੇੜੇ ਹੈ। ਸੋ ਇਹ ਹੈ ਹਕੀਕਤ। ਪਰ ਮੈਂ ਸਮਝਦਾ ਹੈ ਵੀ ਜ਼ਿੰਦਗੀ 'ਚ ਸੁੱਖ, ਆਰਾਮ, ਆਸਾਨੀਆਂ ਜ਼ਿੰਦਗੀ ਦੇ ਵਿੱਚ ਉਦੋਂ ਆਉਂਦੀਆਂ ਨੇ ਜਦੋਂ ਅਸੀਂ ਹਕੀਕਤ ਦੇ ਵਿੱਚ ਜਿਉਂਦੇ ਹਾਂ। ਬਦਕਿਸਮਤੀ ਨਾਲ ਸਾਡਾ ਬਹੁਤ ਸਾਰਾ ਹਿੱਸਾ ਅਸੀਂ ਬਬਲ ਦੇ ਵਿੱਚ ਜਿਉਂਦੇ, ਅਸੀਂ ਇੱਕ ਆਪਣਾ ਬਣਾਇਆ ਹੋਇਆ ਸੰਸਾਰ ਹੈ, ਉਸ ਦੇ ਵਿੱਚ ਅਸੀਂ ਉਸ ਇਮੈਜਿਨਰੀ ਵਰਲਡ ਦੇ ਵਿੱਚ ਰਿਸ਼ਤਿਆਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਭਾਈ ਅਸੀਂ ਇਸ ਦੇ ਲਈ ਕਰ ਰਹੇ ਹਾਂ, ਮੇਰਾ ਪਰਿਵਾਰ ਹੈ, ਮੇਰਾ ਯਾਰ ਹੈ, ਮੇਰਾ ਕੁਨਬ ਹੈ। ਪਰ ਇੱਕ ਗੱਲ ਦੀ ਯਾਦ ਦਹਾਨੀ ਕਿ ਭਾਈ ਆਪਣਾ ਲੇਖਾ ਆਪ ਦੇਣਾ ਪੈਣਾ। ਕੋਈ ਕਿਸੇ ਦਾ ਸਾਖੀ ਨਹੀਂ ਹੈ, ਕੋਈ ਕਿਸੇ ਦੀ ਐਵੀਡੈਂਸ ਨਹੀਂ ਹੋਣੀ। ਜੋ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਇੱਕ ਲੈਵਲਡ ਗਰਾਊਂਡ ਹੈ, ਜੋ ਬੀਜੋਗੇ ਉਹੀ ਵੱਢੋਗੇ। ਔਰ ਇਹੀ ਗੱਲ ਬਾਬਾ ਫਰੀਦ ਨੇ ਕਿਤੇ ਹੋਰ ਯਾਦ ਦਹਾਨੀ ਕਰਵਾਈ ਹੈ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਖੰਡੈ ਉਨ ਕਤਾਏ ਦਾ, ਪੈਂਦਾ ਲੋੜੇ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਿਆ ਤੇ ਫਿਰ ਕੰਡਿਆਲਾ ਹੁੰਦਾ ਹੈ, ਤੁਸੀਂ ਕਿੱਕਰ ਬੀਜ ਕੇ ਬਿਜੌਰ ਦੀਆਂ ਦਾਖਾਂ ਜਿਹੜੀਆਂ ਨੇ ਅੰਗੂਰ ਉਹ ਐਕਸਪੈਕਟ ਨਹੀਂ ਕਰ ਸਕਦੇ। ਜੇ ਤੁਸੀਂ ਉਹਨਾਂ ਨੂੰ ਜਿਹੜਾ ਵੇਲਿਆ ਹੋਇਆ ਉਹਨੂੰ ਕੱਤਿਆ ਹੋਇਆ ਤੇ ਫਿਰ ਪੱਟ ਕਹਿੰਦੇ ਨੇ ਸਿਲਕ ਨੂੰ, ਰੇਸ਼ਮ ਨੂੰ, ਫਿਰ ਤੁਸੀਂ ਰੇਸ਼ਮ ਦੀ ਤਵੱਕੋ ਨਹੀਂ ਕਰ ਸਕਦੇ। ਇਹ ਅੱਜ ਦਾ ਵਿਚਾਰ ਹੈ। ਧੀਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਥਾਨ ਪਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।